ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਸਾਨੂੰ ਦੇਖ ਸੁਣ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਆਮ ਤੌਰ ਤੇ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਸਿੱਖਾਂ ਦੇ ਵਿੱਚ, ਸਿੱਖ ਸੰਗਤ ਦੇ ਵਿੱਚ ਸਾਡਾ ਇਤਿਹਾਸ ਦੇ ਨਾਲ ਜਿਹੜਾ ਨਾਤਾ ਹੈਗਾ ਉਹ ਬੜਾ ਹੀ ਘੱਟ ਨਜ਼ਰ ਆਉਂਦਾ ਹੈ। ਸਾਨੂੰ ਸਾਡੇ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਹੈ ਉਹ ਬੜੀ ਥੋੜ੍ਹੀ ਹੈ ਇਸ ਵਕਤ। ਸੋ ਅੱਜ ਇਸ ਨੁਕਤੇ ਦੇ ਉੱਤੇ ਅਸੀਂ ਜਿਹੜੀ ਗੱਲਬਾਤ ਹੈਗੀ ਹੈ ਇਸ ਪੁਆਇੰਟ ਆਫ ਵਿਊ ਨੂੰ ਮੁੱਖ ਰੱਖਦੇ ਹਾਂ ਇੱਕ ਅਜਿਹਾ ਟੌਪਿਕ ਚੁਣਿਆ, ਬਾਬਾ ਬੰਦਾ ਸਿੰਘ ਬਹਾਦਰ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਖਾਲਸਾ ਰਾਜ ਸਥਾਪਿਤ ਕੀਤਾ ਗਿਆ ਸੀ 1710 ਦੇ ਵਿੱਚ। ਉਹਨਾਂ ਵੱਲੋਂ ਲੋਹਗੜ੍ਹ ਖਾਲਸਾ ਰਾਜਧਾਨੀ ਜਿਹੜੀ ਲੋਹਗੜ੍ਹ ਦਾ ਕਿਲ੍ਹਾ ਸੀ ਉਹ ਸਥਾਪਿਤ ਕੀਤਾ ਗਿਆ ਸੀ। ਇਸ ਦੇ ਨਾਲ ਜਿਹੜਾ ਜੁੜਿਆ ਹੋਇਆ ਇਤਿਹਾਸ ਹੈਗਾ ਲੋਹਗੜ੍ਹ ਖਾਲਸਾ ਰਾਜਧਾਨੀ ਦੇ ਨਾਲ, ਇਹਦੇ ਨਾਲ ਜਿਹੜਾ ਜੁੜਿਆ ਹੋਇਆ ਇਤਿਹਾਸ ਹੈ ਉਹਦੇ ਬਾਰੇ ਸਿੱਖਾਂ ਦੇ ਵਿੱਚ ਬਹੁਤਿਆਂ ਨੂੰ ਨਹੀਂ ਪਤਾ ਕਿ ਐਗਜ਼ੈਕਟਲੀ ਹੈ ਕੀ, ਉਹਦਾ ਪਿਛੋਕੜ ਕੀ ਹੈ, ਐਗਜ਼ੈਕਟਲੀ ਕੀ ਹੈ, ਜਿਓਗ੍ਰਾਫੀਕਲ ਏਰੀਏ ਦੀ ਗੱਲ ਹੋਵੇ ਜਾਂ ਅਦਰਵਾਈਜ਼, ਜਾਂ ਉਹਦਾ ਜਿਹੜਾ ਪਿਛੋਕੜ ਗੁਰੂ ਕਾਲ ਦੇ ਨਾਲ ਜਾ ਕੇ ਉਹ ਜੁੜਦਾ ਨਹੀਂ ਜੁੜਦਾ। ਇੱਦਾਂ ਦੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਸਾਡੇ ਮਨਾਂ ਦੇ ਵਿੱਚ ਹੈਗੇ ਨੇ। ਸੋ ਇੱਕ ਲੋਹਗੜ੍ਹ ਟਰਸਟ ਵੱਲੋਂ ਇਸ ਇਸ਼ੂ ਦੇ ਉੱਪਰ, ਲੋਹਗੜ੍ਹ ਖਾਲਸਾ ਰਾਜਧਾਨੀ ਦੇ ਉੱਪਰ ਜਿਹੜਾ ਕੰਮ ਹੈਗਾ ਉਹ 2016 ਦੇ ਵਿੱਚ ਆਰੰਭਿਆ ਗਿਆ ਸੀ ਤੇ ਅੱਜ ਉਹ ਇੱਥੇ ਜਿਹੜੇ ਉਹਨਾਂ ਦੇ ਚੇਅਰਮੈਨ ਹੈਗੇ ਆ ਤੇ ਟਰਸਟ ਦੇ ਮੈਂਬਰ ਨੇ ਤੇ ਜਿਹੜੇ ਖੋਜੀ ਨੇ ਉਹ ਅੱਜ ਇੱਥੇ ਸਾਡੇ ਨਾਲ ਪਹੁੰਚੇ ਆ ਸਟੂਡੀਓ ਦੇ ਵਿੱਚ। ਸੋ ਇਸ ਇਸ਼ੂ ਦੇ ਉੱਪਰ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤਿੰਨਾਂ ਜਣਿਆਂ ਦਾ ਸਵਾਗਤ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਰੂਆਤ ਕਰਾਂ ਮੈਂ ਲੋਹਗੜ੍ਹ ਟਰਸਟ ਦੇ ਜਿਹੜੇ ਚੇਅਰਮੈਨ ਨੇ ਮੇਰੇ ਨਾਲ ਬੈਠੇ ਆ, ਸਰਦਾਰ ਗੁਰਵਿੰਦਰ ਸਿੰਘ ਤੇ ਆਪਣੇ ਗਗਨਦੀਪ ਸਿੰਘ, ਤੇ ਨਿਊਯਾਰਕ ਤੋਂ ਸਾਡੇ ਨਾਲ ਹੈਗੇ ਆ TP ਸਿੰਘ ਜਿਹੜੇ ਕਿ ਇਸ ਟਰਸਟ ਦੇ ਮੈਂਬਰ ਨੇ। ਭਾਈ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਕੋਲੋਂ ਕਰਨੀ ਚਾਹੂੰਗਾ ਕਿ ਜਿਹੜਾ ਇਹ ਲੋਹਗੜ੍ਹ ਖਾਲਸਾ ਰਾਜਧਾਨੀ ਦੇ ਉੱਤੇ ਕੰਮ ਕਰਨ ਦਾ ਇੱਕ ਸ਼ੁਰੂਆਤ ਹੋਈ ਉਹ ਕਿੱਥੋਂ ਹੋਈ, ਤੇ ਥੋੜ੍ਹਾ ਜਿਹਾ ਜੇ ਤੁਸੀਂ ਟਰਸਟ ਬਾਰੇ, ਆਪਣੇ ਬਾਰੇ, ਅਦਰਵਾਈਜ਼ ਇਸ ਪ੍ਰੋਜੈਕਟ ਬਾਰੇ, ਆਪਣੇ ਬਾਰੇ ਸਾਨੂੰ ਦੱਸ ਸਕੋ। ਨਹੀਂ, ਕਿਉਂ ਨਹੀਂ, ਜ਼ਰੂਰ ਜੀ, ਬਹੁਤ ਅੱਛੀ ਗੱਲ ਪੁੱਛੀ ਤੁਸੀਂ। 2016 ਚ ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਸ਼ਹਾਦਤ ਦਿਵਸ ਸੀ ਜੀ। ਉਹਦੇ ਵਿੱਚ ਇੱਕ ਯਾਤਰਾ ਉਲੀਕੀ ਗਈ ਜਿਹੜੀ ਕਿ ਜੰਮੂ ਕਸ਼ਮੀਰ ਰਿਆਸੀ ਉਹਨਾਂ ਦੇ ਜਨਮ ਸਥਾਨ ਤੋਂ ਚੱਲ ਕੇ ਦਿੱਲੀ ਮਹਿਰੌਲੀ 9 ਜੂਨ ਨੂੰ ਜਿਹੜਾ ਉਹਨਾਂ ਦਾ ਸ਼ਹਾਦਤ ਦਿਵਸ ਸੀ ਉਹ ਦਿੱਲੀ ਯਾਤਰਾ ਪਹੁੰਚਣੀ ਸੀ। ਉਸ ਯਾਤਰਾ ਦੇ ਬਾਰੇ ਅਸੀਂ 4 ਸਟੇਟਾਂ ਨੂੰ ਲਿਖਿਆ, JNK, ਪੰਜਾਬ, ਹਰਿਆਣਾ ਔਰ ਦਿੱਲੀ ਨੂੰ, ਵੀ ਇਸ ਯਾਤਰਾ ਨੂੰ ਸਟੇਟ ਗੈਸ ਦਾ ਦਰਜਾ ਦਿੱਤਾ ਜਾਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਅਧੀਨਤਾ ਥੱਲੇ ਯਾਤਰਾ ਸੀ ਔਰ ਬਹੁਤ ਵੱਡੇ ਕੌਜ਼ ਵਾਸਤੇ ਯਾਤਰਾ ਸੀ ਤੇ 4 ਸਟੇਟਾਂ ਨੇ ਸਹਰਸ਼ ਇਸ ਨੂੰ ਸਾਨੂੰ ਸਟੇਟ ਗੈਸ ਦਾ ਦਰਜਾ ਦੇ ਦਿੱਤਾ। ਉਸ ਤੋਂ ਬਾਅਦ ਹਰਿਆਣਾ ਨੇ ਵਿਸ਼ੇਸ਼ ਤੌਰ ਤੇ ਇਸ ਨੂੰ ਇੱਕ ਸਟੇਟ ਫੰਕਸ਼ਨ ਦਾ ਵੀ ਉਹਨਾਂ ਨੇ ਸਾਡੇ ਨਾਲ ਇੱਕ ਸਾਨੂੰ ਦਿੱਤਾ ਜੀ। ਜਦੋਂ ਅਸੀਂ ਉਸ ਸਟੇਟ ਫੰਕਸ਼ਨ ਦੇ ਬਾਰੇ ਚਰਚਾ ਕਰਨ ਉਹਨਾਂ ਕੋਲ ਗਏ ਤਾਂ ਉਹਨਾਂ ਸਾਨੂੰ ਕਿਹਾ ਵੀ ਇਹ ਸਟੇਟ ਫੰਕਸ਼ਨ ਅਸੀਂ ਲੋਹਗੜ੍ਹ ਦਿਆਂਗੇ। ਲੋਹਗੜ੍ਹ ਜਿਹੜੀ ਹੈ ਇਹ ਖਾਲਸਾ ਰਾਜਧਾਨੀ ਹੈ ਔਰ ਜਮਨਾ ਨਗਰ ਜ਼ਿਲ੍ਹੇ 'ਚ ਪੈਂਦੀ ਹੈ। ਜਦੋਂ ਅਸੀਂ ਉੱਥੇ ਇਸ ਪ੍ਰੋਗਰਾਮ ਦੀ ਤਿਆਰੀ ਲਈ ਪਹੁੰਚੇ, ਉੱਥੇ ਸਾਡੀ ਮੁਲਾਕਾਤ ਹੁੰਦੀ ਹੈ ਮੇਰੇ ਨਾਲ ਬੈਠੇ ਵੀਰ ਗਗਨਦੀਪ ਸਿੰਘ ਜੋ ਉੱਥੇ DDPO ਜਮਨਾ ਨਗਰ ਨੇ। ਸ਼ਾਇਦ ਉਹਨਾਂ ਨੇ ਇੱਕ ਖਾਲਸਾ ਅਫਸਰ ਸੀ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਿੱਚ ਇਸ ਵਾਸਤੇ ਨਾਲ ਜੋੜਿਆ, ਪਰ ਇਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਬੂਨ ਸਾਬਤ ਹੋਇਆ, ਬਹੁਤ ਸਾਨੂੰ ਇੱਕ ਅੱਛਾ ਲੱਗਾ ਜੀ। ਔਰ ਜੋ ਅਸੀਂ ਦੋਨੋਂ ਜਦੋਂ ਇਸ ਤਿਆਰੀ ਨੂੰ ਦੇਖ ਰਹੇ ਸੀ ਤੇ ਅਸੀਂ ਯਾਤਰਾ ਦੇ ਆਗਮਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੀ ਉਪਲਬਧੀਆਂ ਬਾਰੇ ਅਸੀਂ ਪ੍ਰੈਸ ਨੋਟ ਦੇਣਾ ਚਾਹੁੰਦੇ ਸੀ। ਉਸ ਪ੍ਰੈਸ ਨੋਟ ਦੇ ਬਾਰੇ ਜਦੋਂ ਇਹਨਾਂ ਨੇ ਮੇਰੇ ਤੋਂ ਜਾਣਕਾਰੀ ਮੰਗੀ, ਜੋ ਜਾਣਕਾਰੀ ਮੇਰੇ ਕੋਲ ਸੀ, ਚਾਹੇ ਧਾਰਮਿਕ ਅਦਾਰਿਆਂ ਤੋਂ ਚਾਹੇ ਸਾਡੇ ਮਾਪਿਓ ਤੋਂ ਕਿਤੋਂ ਵੀ ਸੀ, ਉਹ ਨਾਲ ਮੈਂ ਸਾਂਝੀ ਕੀਤੀ। ਇਹ ਕਹਿਣ ਲੱਗੇ ਕਿਉਂਕਿ ਅਸੀਂ ਇੱਕ ਜ਼ਿੰਮੇਵਾਰੀ ਨਾਲ ਪ੍ਰੈਸ ਨੋਟ ਦੇਣਾ ਹੈ ਤੇ ਕਿਉਂ ਨਾ ਅਸੀਂ ਕੋਈ ਕਿਤਾਬ ਨੂੰ ਵੀ ਕੰਸਲਟ ਕਰ ਲਿਆ ਜਾਏ। ਤੇ ਅਸੀਂ ਜਦੋਂ ਦੋਨੋਂ ਵੀਰਾਂ ਨੇ ਕੁਝ ਕਿਤਾਬਾਂ ਲੈ ਕੇ ਉਹਨਾਂ ਨੂੰ ਥੋੜਾ ਬਰੀਫਲੀ ਸਟੱਡੀ ਕੀਤਾ ਤੇ ਉਹਦੇ ਅੰਦਰ ਸਾਨੂੰ ਨਜ਼ਰ ਆਇਆ ਕਿ ਇੱਕ ਪਾਸੇ ਇਸ ਥਾਂ ਦੇ ਉੱਤੇ 3 ਮੁਗਲ ਸਮਰਾਟ, ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ, ਉਹਦਾ ਪੁੱਤਰ ਜਹਾਂਦਾਰ, ਉਹਦਾ ਚਾਚਾ ਫਰਖਸ਼ੀਰ ਜੀ, 3 ਸਮਰਾਟ ਆ ਕੇ 6 ਸਾਲ ਲੜਦੇ ਰਹੇ ਔਰ 2.5 ਲੱਖ ਦੀ ਸੈਨਾ ਉਹਨਾਂ ਕੋਲ ਸੀ। ਇਹ ਅਸੀਂ ਕਿਤਾਬਾਂ 'ਚੋਂ ਪੜ੍ਹਦੇ ਹਾਂ। ਤੇ ਦੂਜੇ ਪਾਸੇ ਜਿਹੜੇ ਉੱਥੇ ਸਾਨੂੰ ਲੋਕਲ ਬੰਦੇ ਦਿਖਾਉਂਦੇ ਸਨ ਵੀ ਆਹ 2 ਟਿੱਬੇ ਨੇ, ਇੱਕ ਟਿੱਬੇ ਤੇ ਬਾਬਾ ਬੰਦਾ ਬਹਾਦਰ ਸੌਂਦਾ ਸੀ ਤੇ ਦੂਜੇ ਤੇ ਕਚਹਿਰੀ ਲਾਉਂਦਾ ਸੀ, ਤੇ ਮਨ ਸਮਝ ਨਹੀਂ ਆਏ ਵੀ ਇਹ ਕੌਣ ਹਿਸਟੋਰੀਅਨ ਨੇ, ਕੌਣ ਲਿਖ ਰਹੇ ਨੇ ਔਰ ਕੀ ਲਿਖ ਰਹੇ ਨੇ। ਜਦਕਿ ਅਗਰ ਅਸੀਂ ਆਪਣੀ ਜਿਹੜੀ ਸਕੂਲ ਦੀ ਕਿਤਾਬਾਂ 'ਚ ਹੀ ਪੜ੍ਹਿਆ, ਚਿਤੌੜਗੜ੍ਹ ਦਾ ਕਿਲਾ 600 ਏਕੜ ਦਾ ਹਿੰਦੁਸਤਾਨ 'ਚ ਹੈ, ਉਹਨੂੰ ਮੁਗਲਾਂ ਜਦੋਂ ਘੇਰਾ ਪਾਇਆ 3 ਹਫ਼ਤਿਆਂ 'ਚ ਉਹਨਾਂ ਨੂੰ ਸਰੈਂਡਰ ਕਰਾ ਲਿਆ ਸੀ ਜੀ। ਤੇ ਵੀ ਇੱਥੇ ਕਿਹੜੀ ਚੀਜ਼ ਸੀ
ਜਿਹੜੀ 2.5 ਲੱਖ ਦੀ ਸੈਨਾ ਕੋਲੋਂ 6 ਲੱਖ ਇਹ ਘੇਰਾ ਨਹੀਂ ਪਾ ਸਕੇ, ਸਿਲੰਡਰ ਨਹੀਂ ਕਰਾ ਸਕੇ, 6 ਸਾਲ ਸੀਜ਼ਰ ਨਹੀਂ ਮਾਰ ਸਕੇ 6 ਸਾਲ ਵਿੱਚ। ਜੀ ਤੇ ਲੱਗਿਆ ਵੀ ਨਹੀਂ ਇਹ ਗੱਲ ਕੋ ਵੱਡੀ ਹੈ, ਲੇਕਿਨ ਉਸ ਵਕਤ ਸਾਡਾ ਜਿਹੜਾ ਮੇਨ ਧਿਆਨ ਸੀ ਉਹ ਯਾਤਰਾ ਆਗਮਨ ਔਰ ਯਾਤਰਾ ਦੇ ਸਵਾਗਤ ਦੀ ਤਿਆਰੀ ਦਾ ਸੀ। ਅਸੀਂ ਤਿਆਰੀ ਜੁਟ ਗਏ। ਉਹ ਦਿਨ ਵੀ ਆਇਆ 3 ਜੂਨ ਦਾ, ਜਿਸ ਦਿਨ ਯਾਤਰਾ ਲੋਹਗੜ੍ਹ ਪਹੁੰਚੀ। ਉਸ ਦਿਨ ਤੋਂ ਪਹਿਲਾਂ ਸਾਡਾ ਜਿਹੜਾ ਸੀ ਮਨ ਨੂੰ ਕਹਿੰਦਾ ਸੀ, ਸਾਡੀ ਬਹੁਤ ਤਿਆਰੀ ਸੀ, ਬਹੁਤ ਮਨ ਖੁਸ਼ ਵੀ ਸੀ, ਲੇਕਿਨ ਫਿਰ ਵੀ ਅੰਦਰੋਂ ਸੋਚਦੇ ਸੀ ਵੀ 5-6,000 7,000 ਬੰਦਾ ਇੱਥੇ ਇਕੱਠਾ ਹੋ ਜਾਏਗਾ, ਜਦਕਿ ਸਾਡੇ ਕ੍ਰਿਟਿਕਸ ਕਹਿੰਦੇ ਸਨ ਜੇ 2,000 ਬੰਦਾ ਵੀ ਇਕੱਠਾ ਕਰ ਜਾਓ ਤੇ ਬੜੀ ਤੁਹਾਡੀ ਵੱਡੀ ਬਹਾਦਰੀ ਹੋਏਗੀ। ਲੇਕਿਨ ਉੱਥੇ ਜਿਸ ਦਿਨ ਯਾਤਰਾ ਆਈ ਉੱਥੇ 25,000 ਤੋਂ ਉੱਪਰ ਬੰਦਾ ਆ ਗਿਆ। ਇਹ ਦੇਖ ਕੇ ਉੱਥੋਂ ਦੀ ਸਾਰਾ ਜਿਹੜਾ ਸਿਸਟਮ ਸੀ ਉਹ ਸਾਡਾ ਮਨਾਂ ਦਾ ਵੀ ਹਿੱਲ ਗਿਆ ਔਰ ਲੋਕਾਂ ਦੇ ਅਨੁਮਾਨ ਵੀ ਹਿੱਲ ਗਏ। ਲੇਕਿਨ ਇੱਥੇ ਸਾਡੇ ਵੀਰ ਨੂੰ ਔਰ ਸਾਨੂੰ ਜਿਹੜਾ ਇੱਕ ਵਿਸ਼ੇਸ਼ ਸਾਡੀ ਟੀਮ ਨੂੰ ਜੋ ਸਾਡੀ ਮਿਲ ਕੇ ਤਿਆਰੀ ਕਰ ਰਹੀ ਸੀ, ਇੱਕ ਬੜਾ ਵੱਡਾ ਉਤਸ਼ਾਹ ਮਿਲਿਆ ਵੀ ਇੱਕ ਕਿਤਾਬਾਂ ਜਿਹੜੀ ਮੈਂ ਤੁਹਾਨੂੰ ਗੱਲ ਪਹਿਲਾਂ ਦੱਸੀ, ਹੁਣ ਸੰਗਤ, ਇਹਦਾ ਮਤਲਬ ਇੱਥੇ ਕੁਝ ਹੈ ਜ਼ਰੂਰ। ਇਹ ਸਾਡਾ ਬੇਸ ਹੈ ਇਸ ਰਿਸਰਚ ਨੂੰ ਸ਼ੁਰੂ ਕਰਨ ਦਾ। ਉਹ ਇਦੋਂ ਬਾਅਦ ਜਿਹੜੀ ਅੱਗੇ ਜਾਣਕਾਰੀ ਜਿਵੇਂ ਲਓਗੇ, ਅਸੀਂ ਇੱਕ ਟੀਮ ਬਣਾ ਕੇ ਉਹਨਾਂ ਦਾ ਡੀਡੀਪੀਓ ਸਾਹਿਬ ਨੂੰ ਰਿਕੁਐਸਟ ਕੀਤੀ ਕਿਉਂਕਿ ਤੁਸੀਂ ਇੱਥੇ ਸਟੇਸ਼ਨਡ ਹੋ ਔਰ ਇਹਨਾਂ ਦਾ ਮਨ ਵੀ ਸਾਡੇ ਨਾਲ ਇਸ ਸਿਸਟਮ ਵਿੱਚ ਸਾਰਾ ਜੁੜ ਗਿਆ ਸੀ। ਉਹ ਵੱਖਰੀ ਗੱਲ ਹੈ ਕਿ ਇਦੋਂ ਪਹਿਲਾਂ ਜ਼ਿੰਦਗੀ ਸਾਡੀ ਕੋਈ ਮੁਲਾਕਾਤ ਨਹੀਂ, ਸਾਡੀ ਦੋਵਾਂ ਦੀ 16 ਚ ਹੀ ਪਹਿਲੀ ਮੁਲਾਕਾਤ ਹੈ। ਇਹ ਵੀ ਡੀਡੀਪੀਓ ਨੇ, ਮੇਰਾ ਵੀ ਕਰਨਾਲ ਆਪਣਾ ਵਿਵਸਾਏ ਹੈ, ਆਪਣੇ ਆਪਣੇ ਕਾਰੋਬਾਰ 'ਚ ਅਸੀਂ ਦੋਨੋਂ ਲੱਗੇ ਹੋਏ ਹਾਂ, ਪਰ ਇੱਥੇ ਮੁਲਾਕਾਤ, ਇਹ ਇਨਸੀਡੈਂਟ ਦੋ ਤੁਹਾਡੇ ਸਾਹਮਣੇ ਆਏ ਔਰ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਜਿਹੜੀ ਸੀ ਇੱਕ ਹੋਰ ਫਰੈਸ਼ ਜੰਗਲ ਜਾਣ ਵਾਲੀ ਟੀਮ ਤਿਆਰ ਕੀਤੀ ਔਰ ਕੁਝ ਪਰਮਿਸ਼ਨਾਂ ਵਗੈਰਾ ਇਜਾਜ਼ਤ ਲੈ ਕੇ ਇਹ ਲੋਕ ਜੰਗਲ 'ਚ ਗਏ ਔਰ ਫਿਰ ਜੋ ਲੱਭਿਆ ਉਹ ਆਪਣੇ ਆਪ ਵਿੱਚ ਇੱਕ ਹਿਸਟਰੀ ਹੈ। ਜੀ ਬਿਲਕੁਲ, ਜਿਵੇਂ ਭਾਈ ਸਾਹਿਬ ਤੁਸੀਂ ਦੱਸਿਆ ਹੈਗਾ, ਡੀਡੀਪੀਓ ਦਾ ਵੀ ਜ਼ਿਕਰ ਕੀਤਾ, ਮੈਂ ਇੰਟਰੋਡਕਸ਼ਨ ਦੇ ਵਿੱਚ ਨਹੀਂ ਸੀ ਕਰ ਸਕਿਆ। ਤੇ ਜਿਹੜੀ ਇਹ ਫਾਈਂਡਿੰਗਸ ਹੈਗੀਆਂ ਨੇ, ਰਿਸਰਚ ਹੈਗੀ ਹੈ, ਅਸੀਂ ਦੇਖਦੇ ਹਾਂ ਪਿਛਲੇ ਸਾਲਾਂ ਦੇ ਵਿੱਚ ਭਾਵੇਂ ਉਹ ਅਕਾਲੀ ਦਲ ਬਾਦਲ ਵੱਲੋਂ ਉੱਥੇ ਜਾ ਕੇ ਜਿਹੜਾ ਹੈਗਾ ਸੈਲੀਬ੍ਰੇਸ਼ਨ ਕਰਨ ਦੀ ਗੱਲ ਹੋਵੇ ਜਾਂ ਮੀਡੀਆ ਦੇ ਵਿੱਚ ਇਹ ਗੱਲ ਆਈ ਹੋਵੇ ਵੀ ਜਿਹੜਾ ਲੋਹਗੜ੍ਹ ਹੈਗਾ ਖਾਲਸਾ ਰਾਜਧਾਨੀ ਹੈ, ਇਹ ਦੁਬਾਰਾ ਜਿਹੜੀ ਹੈ ਐਸ਼ਜ਼ ਦੇ ਵਿੱਚੋਂ ਰਾਈਜ਼ ਹੋ ਰਹੀ ਹੈ। ਸੋ ਇਹ ਰਾਈਜ਼ ਹੋਣ ਦਾ ਕਾਰਨ ਕੀ ਹੈ? ਜਿਹੜੀਆਂ ਅਜਿਹੀ ਕੀ ਗੱਲ ਹੈ ਜਿਹੜੀ ਸਾਹਮਣੇ ਆਈ ਹੈ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ, ਜਿਹੜਾ ਅੱਜ ਲੋਕ ਇਹ ਕਹਿ ਰਹੇ ਆ ਵੀ ਜੀ ਇਹ ਗੱਲ ਜਿਹੜੀ ਹੈ ਦੁਬਾਰਾ ਉੱਭਰ ਕੇ ਸਾਹਮਣੇ ਆ ਰਹੀ ਹੈ? ਜਿੱਦਾਂ ਵੀਰ ਜੀ ਉਹਨਾਂ ਨੇ ਦੱਸਿਆ ਕਿ ਬੜੀ ਵੱਡੀ ਫੌਜ ਨੇ 6 ਸਾਲ ਘੇਰਾ ਪਾ ਕੇ ਰੱਖਿਆ ਤੇ ਐਮਪਰਰ ਹਿਮਸੈਲਫ ਵਾਸ ਲੀਡਿੰਗ ਦਾ ਆਰਮੀ ਜੀ। ਤੇ ਜਦੋਂ ਇਹ ਗੱਲ ਹਜ਼ਮ ਨਹੀਂ ਹੋ ਰਹੀ ਸੀ ਕਿ 2 ਟਿੱਬਿਆਂ ਦੇ ਉੱਪਰੋਂ, ਜਿਹਨੂੰ ਲੋਹਗੜ੍ਹ ਕਹਿੰਦੇ ਸਾਂ, ਜਿਹਨੂੰ ਇੱਕ ਨੂੰ ਲੋਹਗੜ੍ਹ ਕਹਿੰਦੇ, ਇੱਕ ਨੂੰ ਸਤਾਰਾਗੜ੍ਹ, ਨਾਰਮਲੀ ਜੋ ਹਿਸਟਰੀ 'ਚ ਪ੍ਰਚਲਿਤ ਗੱਲ ਚੱਲ ਰਹੀ ਸੀਗੀ, ਔਰ ਉਹ ਗੱਲ ਸਮਝ ਵੀ ਨਹੀਂ ਆ ਰਹੀ ਵੀ ਇਹ ਟਿੱਬਿਆਂ ਤੋਂ ਕਿੱਦਾਂ ਡਿਫੈਂਡ ਕੀਤੀ ਹੋਏਗੀ ਆਰਮੀ। ਤੇ ਫਿਰ ਇੱਕ ਅਸੀਂ ਆਪਣੇ ਡਿਪਟੀ ਕਮਿਸ਼ਨਰ ਯਮੁਨਾਨਗਰ ਵੱਲੋਂ ਇੱਕ ਡੀਸੀ ਸਿਰਮੌਰ ਜੋ ਨਾਂਚ ਬੈਠਦੇ ਨੇ, ਉਹਨਾਂ ਨੂੰ ਇੱਕ ਲੈਟਰ ਲਿਖਵਾਈ। ਉਹਨਾਂ ਨੇ ਡਿਵੀਜ਼ਨਲ ਫੋਰੈਸਟ ਆਫਿਸਰ ਜੋ ਟੈਰੀਟੋਰੀਅਲ ਸਾਡੇ ਨਾਲ ਇੱਕ ਨੋਡਲ ਆਫਿਸਰ ਅਪਾਇੰਟ ਕੀਤੇ। ਫਿਰ ਅਸੀਂ ਇੱਕ ਟੀਮ ਬਣਾ ਕੇ ਐਂਟਰ ਕੀਤਾ ਜੰਗਲ ਦੇ ਵਿੱਚ ਜੀ, ਔਰ ਥੋੜੀ ਜਿਹੀ ਵੈਜੀਟੇਸ਼ਨ ਨੂੰ ਹਟਾ ਹਟੋ ਕੇ ਦੇਖਿਆ, ਸਾਨੂੰ ਨਾ ਉਹਦੇ ਪੱਥਰ ਦੇ ਚੂਨੇ ਦੇ ਚਨਾਈ ਦੇ ਰੈਮੀਨੈਂਟਸ ਮਿਲਣੇ ਸ਼ੁਰੂ ਹੋ ਗਏ। ਫਿਰ ਜਿੱਦਾਂ ਉਸ ਰੈਮੀਨੈਂਟ ਸੇ ਚੱਲਦੇ ਰਹੇ ਉਹ 4-5 ਕਿਲੋਮੀਟਰ ਦੂਰ ਤੱਕ ਦੀਵਾਰ ਚਲੇ ਗਈ ਹਨ। ਉਸ ਤੋਂ ਬਾਅਦ ਫਿਰ ਇੱਕ ਵੈਸਟਰਨ ਮਿਲਿਆ, ਯਾਨੀ ਕਿ ਉਹਦੇ ਵੀ ਲਾਸਟ ਰੈਮੀਨੈਂਟਸ ਹੀ ਸੀਗੇ, ਲਾਸਟ ਰੱਦੇ ਸੀਗੇ। ਫਿਰ ਹੋਰ ਜੰਗਲ 'ਚ ਘੁੰਮੇ, ਜੰਗਲ 'ਚ ਘੁੰਮਦੇ ਅਲਟੀਮੇਟਲੀ ਫਿਰ ਅਸੀਂ ਕਈ 2.5-3 ਮਹੀਨੇ ਘੁੰਮਣ ਤੋਂ ਬਾਅਦ ਫਿਰ 7,000-8,000 ਏਕੜ ਦਾ ਜਦੋਂ ਅਸੀਂ ਪੂਰਾ ਘੁੰਮ ਲਿਆ ਤੇ ਫਿਰ ਉਹ ਜਦੋਂ ਰੈਮੀਨੈਂਟਸ ਮਿਲਦੇ ਰਹੇ, ਫਿਰ ਵੀ ਕੇਮ ਟੂ ਦਾ ਕਨਕਲੂਜਨ ਵੀ ਇਹ ਖਾਲਸਾ ਰਾਜਧਾਨੀ 7,000 ਏਕੜ 'ਚ ਤਾਂ ਘੱਟ ਤੋਂ ਘੱਟ ਵਸਿਆ ਹੋਇਆ ਇਹਦੇ ਰੈਮੀਨੈਂਟਸ ਮਿਲ ਰਹੇ ਨੇ, ਜੇ ਚੱਕੀਆਂ ਮਿਲ ਜਾਂਦੀਆਂ। ਇੰਨਾ ਰਕਬਾ ਹੈਗਾ 7,000 ਏਕੜ ਦਾ। ਯੈਸ ਸਰ, ਬਕਾਇਦਾ ਇਹਨਾਂ ਨੇ ਮੇਜਰ ਕੀਤਾ ਜੀ ਸਾਰੇ ਰਕਬੇ ਨੂੰ, ਸੈਟੇਲਾਈਟ ਕੈਮਰੇ ਲਗਾ ਕੇ ਕਿਹੜੇ ਕਿਲੇ 'ਚੋਂ ਕਿਹੜੀ ਦੀਵਾਰ ਜਾ ਰਹੀ ਹੈ ਉਹ ਸਾਰੀ ਮੇਜਰਮੈਂਟ ਪੂਰੀ ਟੀਮ ਨੇ ਕੀਤੀ ਹੈ। ਸੋ ਕੀ ਇਹ ਐਗਜ਼ੈਕਟਲੀ ਜਿਹੜੇ ਫੈਕਟਸ ਹੈਗੇ ਆ, ਮਤਲਬ ਕਿੰਨਾ ਏਰੀਆ ਤੁਸੀਂ ਦੱਸਦੇ ਹੋ ਕਿਲੋਮੀਟਰਸ ਦੇ ਵਿੱਚ ਕਿੰਨਾ ਬਣਦਾ ਤੇ ਪ੍ਰੈਜ਼ੈਂਟਲੀ ਕਿਹੜੇ ਏਰੀਆ ਜਾਂ ਕਿਹੜੇ ਪਿੰਡ ਉਹਦੇ ਵਿੱਚ ਆਉਂਦੇ ਆ? ਜੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਸੀ ਵੀ 7,000 ਏਕੜ ਦੇ ਵਿੱਚ ਇਹ ਏਰੀਆ ਸੀਗਾ, ਜਿਹਦੇ ਵਿੱਚ ਸਾਡਾ ਲੋਹਗੜ੍ਹ ਦਾ ਏਰੀਆ ਹੈ ਔਰ ਜਿਸ ਲੋਹਗੜ੍ਹ ਦਾ ਜੀ ਇਹ ਰੈਵਨਿਊ ਰਿਕਾਰਡ ਵੀ ਚੈੱਕ ਕਰੀਏ ਤਾਂ 3,000 ਏਕੜ ਤੇ ਲੋਹਗੜ੍ਹ ਰੈਵਨਿਊ ਸਟੇਟ 'ਚ ਹੈਗੇ ਨੇ ਜੀ। ਔਰ ਉਹਦੇ ਬਾਅਦ ਨਗਲੀ ਫੋਰੈਸਟ ਰਿਜ਼ਰਵ ਫੋਰੈਸਟ ਏਰੀਆ 2,000 ਏਕੜ ਉਸ ਰਿਜ਼ਰਵ ਫੋਰੈਸਟ ਹੈ, ਪਲੌੜੀ ਰਿਜ਼ਰਵ ਫੋਰੈਸਟ ਦੇ ਵਿੱਚ ਹੈ। ਇਸ ਤਰ੍ਹਾਂ ਕਰਕੇ ਝੀਲ ਰਿਜ਼ਰਵ ਫੋਰੈਸਟ ਹੈਗਾ। ਇਸ ਤਰ੍ਹਾਂ ਇਹ ਹਿਮਾਚਲ ਦੇ ਏਰੀਆ ਦੇ 3-4 ਔਰ 4-5 ਪਿੰਡ ਵੀ ਵਿੱਚ ਆਉਂਦੇ, ਜਿੱਦਾਂ ਪਲੌੜੀ ਦਾ ਪਿੰਡ ਆ ਗਿਆ, 1-2 ਪਿੰਡ ਹੋਰ ਵੀ ਨੇ ਪਿਛਲੇ ਪਾਸੇ ਆ ਜਾਂਦੇ ਨੇ, ਪਿਛਲੇ ਪਾਸੇ ਕੋਲਰ ਤੱਕ ਇਹ ਪਿੱਛੇ ਚੱਲ ਜਾਂਦਾ ਹੈ। ਔਰ ਇਹ ਸਾਰਾ ਜਦੋਂ ਏਰੀਆ ਚੈੱਕ ਕੀਤਾ ਗਿਆ ਤੇ ਫਿਰ ਇਹ ਪੂਰੇ ਇਹਦੇ ਰੈਮੀਨੈਂਟਸ ਮਿਲੇ। ਔਰ ਇਹ 'ਚ ਖਾਸ ਗੱਲ ਕੀ ਅਸੀਂ ਦੇਖੀ ਕਿ 100% ਮੁਸਲਿਮ ਪੋਪੂਲੇਟਡ ਏਰੀਆ, ਠੀਕ ਹੈ ਜੀ। ਐਸੀ ਖਾਲਸਾ ਰਾਜਧਾਨੀ ਏਰੀਆ ਜਿਹਦੇ ਵਿੱਚ ਇੱਕ ਵੀ ਖਾਲਸਾ ਨਹੀਂ ਵਸਦਾ,
100% ਮੁਸਲਿਮ ਪੋਪੂਲੇਟਡ ਏਰੀਆ ਸੀਗਾ। ਇਹ ਵੀ ਬੜੀ ਹੈਰਾਨਗੀ ਦੀ ਗੱਲ ਹੈਗੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਸਥਾਪਿਤ ਕੀਤਾ 1710 ਔਰ ਅੱਜ ਤੱਕ ਇੱਕ ਵੀ ਖਾਲਸਾ ਨਹੀਂ ਹੈ। ਔਰ ਇਸ ਤੋਂ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਹਾਂ, ਪ੍ਰੈਜ਼ੈਂਟ ਦੀ ਗੱਲ ਕਰ ਰਹੇ ਹਾਂ। ਔਰ ਦੂਸਰੀ ਗੱਲ ਇਹਦੇ ਵਿੱਚ ਇਹ ਹੈਗੀ ਹੈ ਕਿ ਮੁਹੰਮਦ ਕਾਸਿਮ ਔਰੰਗਾਬਾਦੀ ਤੇ ਕਾਫੀ ਖਾਨ, ਦੋ ਕੋਰਟ ਰਾਈਟਰਸ ਐਂਪਰਰ ਨਾਲ ਚੱਲ ਰਹੇ ਨੇ। ਉਹ ਜ਼ਿਕਰ ਕਰਦੇ ਨੇ ਕਿ ਇਸ ਕਿਲੇ ਦੇ 52 ਕਿਲੇ ਨੇ ਔਰ ਉਹ ਕਿਲੇ ਮੁਗਲ ਫੌਜ ਨੂੰ ਲੋਹਗੜ੍ਹ ਤੱਕ ਪਹੁੰਚਣ ਨਹੀਂ ਦੇ ਰਹੇ। ਇਹ ਬਾਰ-ਬਾਰ ਜ਼ਿਕਰ ਸਾਰੀਆਂ ਕਿਤਾਬਾਂ ਕਰ ਰਹੀਆਂ, ਚਾਹੇ ਪ੍ਰੋਫੈਸਰ ਗੰਡਾ ਸਿੰਘ ਕਰ ਰਹੇ ਨੇ, ਏਰਵਿਨ ਕਰ ਰਿਹਾ, ਸਾਰੇ ਹਿਸਟੋਰੀਅਨਸ ਉੱਚੋਂ ਕਾਪੀ ਕਰ ਰਹੇ ਨੇ। 52 ਕਿਲੇ ਨੇ, ਬਟ ਮਾਈਕਰੋ ਲੈਵਲ ਤੇ ਜਦੋਂ ਉਹਦੀ ਰਿਸਰਚ ਕਰਨ ਦੀ ਕੋਸ਼ਿਸ਼ ਕਰਦੇ ਵੀ 52 ਕਿਲੇ ਨੇ ਤੇ ਉਹਦੀ ਲੋਕੇਸ਼ਨਸ ਕਿੱਥੇ ਨੇ। ਫਿਰ ਉਹ ਲੋਕੇਸ਼ਨਸ ਨੂੰ ਟਰੇਸ ਕਰਨਾ ਸ਼ੁਰੂ ਕੀਤਾ ਤੇ ਲੋਕੇਸ਼ਨਸ ਨੂੰ ਟਰੇਸ ਕਰਦੇ ਕਰਦੇ ਪਤਾ ਲੱਗਿਆ ਕਿ ਮੁਗਲ ਕਰਨਾਲ ਕੋਲ ਉਹ ਪਹਿਲਾ ਵੈਸਟਰਨ ਐਸਟੈਬਲਿਸ਼ ਸੀਗਾ। ਫਿਰ ਉਹ ਇੰਦਰੀ ਤੱਕ ਆਇਆ, ਇੰਦਰੀ ਤੋਂ ਲਾਡਵਾ, ਲਾਡਵੇ ਤੋਂ ਬਾਅਦ ਫਿਰ ਆਪਣਾ ਇਹ ਲਾਡਵਾ ਸਾਡਾ ਕੁਰਸ਼ੇਤਰ ਜ਼ਿਲ੍ਹੇ 'ਚ ਆ ਜਾਂਦਾ। ਲਾਡਵਾ ਤੋਂ ਬਬੈਨ ਏਰੀਆ 'ਚ ਐਂਟਰ ਕਰਕੇ ਫਿਰ ਅਸੀਂ ਅੰਬਾਲੇ ਦੇ ਬਰਾੜਾ ਏਰੀਆ 'ਚ ਐਂਟਰ ਕਰਕੇ ਸਾਹਾ 'ਚ ਐਂਟਰ ਕਰਕੇ ਉਸ ਤੋਂ ਬਾਅਦ ਸ਼ੁਜਾਤਪੁਰ, ਫਿਰ ਇਸ ਤਰ੍ਹਾਂ ਰਾਏਪੁਰ ਰਾਣੀ ਤੋਂ ਪਿੰਜੌਰ, ਯਾਨੀ ਕਿ ਹਰਿਆਣੇ ਦੇ 4 ਜ਼ਿਲ੍ਹਿਆਂ ਦੇ ਵਿੱਚ ਕਰਨਾਲ, ਲਾਡਵਾ, ਕੁਰਸ਼ੇਤਰ, ਅੰਬਾਲਾ ਔਰ ਪੰਚਕੂਲਾ ਤੇ ਯਮਨਾ ਨਗਰ, ਇਹਨਾਂ 4 ਡਿਸਟ੍ਰਿਕਟ ਦੇ ਵਿੱਚ ਇਹ ਮੋਰਚਾਬੰਦੀ ਕਰ ਦਿੱਤੀ ਗਈ। 52 ਬੈਸਟਨ ਚੋਂ 22 ਮਿਲ ਗਏ ਨੇ ਜੋ ਅਲਾਈਵ ਨੇ, ਜਿਨ੍ਹਾਂ ਦੇ ਮਤਲਬ ਰੈਮੀਨੈਂਟਸ ਜਦੋਂ ਜਾਣਦੇ ਪਿੰਡਾਂ ਦੇ ਵਿੱਚ ਤੇ ਰੈਮੀਨੈਂਟਸ ਮਿਲ ਗਏ। ਔਰ ਇਹਨਾਂ ਖਾਸ ਗੱਲ ਕੀ ਬੈਸਟਨਸ ਦੇਖੀ, ਇਹਨਾਂ ਦੀ ਜੋ ਇੱਕ ਵੈਸਟਰਨ ਦੀ ਦੂਜੇ ਵੈਸਟਰਨ ਤੋਂ ਜੋ ਡਿਸਟੈਂਸ ਹੈ ਉਹ 6 ਤੋਂ 7 ਕਿਲੋਮੀਟਰ ਦਾ ਡਿਸਟੈਂਸ ਹੈ ਜੀ। ਔਰ ਇਹ ਬਿਲਕੁਲ ਹਿਸਟੋਰੀਅਨਸ ਲਿਖਦੇ ਨੇ ਕਿ ਇੱਕ ਮੱਕੜ ਜਾਲ ਵਾਂਗ ਹੈ, ਵੈਬ ਵਾਂਗ ਹੈ, ਕਿ ਇੱਕ ਦੂਜੇ ਦੇ ਕੋਆਰਡੀਨੇਸ਼ਨ ਨਾਲ ਕੰਮ ਕਰ ਰਹੇ ਨੇ ਕਿ ਜੇ ਫੌਜ ਅੱਗੇ ਵਧੇਗੀ ਤੇ ਇਹਨਾਂ ਵੈਸਟਰਨਸ ਨੂੰ ਤੋੜ ਕੇ ਇਸ ਵੈਬ ਨੂੰ ਅੱਗੇ ਨਹੀਂ ਵਧ ਸਕਦੀ। ਇਹਨੇ ਐਕਸੀਲੈਂਟ ਤਰੀਕੇ ਨਾਲ ਵੈਬ ਤਿਆਰ ਕੀਤਾ ਗਿਆ ਸੀਗਾ ਕਿ ਮੁਗਲ ਫੌਜ ਲੋਹਗੜ੍ਹ ਕਿਲੇ ਦੇ ਨਜ਼ਦੀਕ ਕਈ ਸਾਲ ਨਜ਼ਦੀਕ ਵੀ ਨਹੀਂ ਆ ਸਕੀ ਜੀ ਜੀ। ਤੇ ਅੱਜ ਜਦੋਂ ਅਸੀਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ ਤਾਂ ਤੁਸੀਂ ਰਿਸਰਚ ਕੀਤੀ ਹੈ, ਇਹਦੇ ਵਿੱਚ ਰਿਸਰਚ ਕਰਦਿਆਂ ਕਿਹੜੀਆਂ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਾਂ ਜਦੋਂ ਅਸੀਂ ਦੇਖਦੇ ਹਾਂ ਵੀ ਇਸ ਚੀਜ਼ ਤੇ ਰਿਸਰਚ ਹੋਈ ਹੋਣੀ, ਤੁਸੀਂ ਵੀ ਦੱਸਦੇ ਹੋ ਵੀ ਇਹਦੇ ਜਿਹੜੀ ਐਗਜ਼ੈਕਟ ਡਿਟੇਲਸ ਹੈਗੀਆਂ ਨੇ ਉਹ ਸਾਨੂੰ ਨਹੀਂ ਨਜ਼ਰ ਪੈਂਦੀਆਂ। ਸੋ ਅੱਜ ਇਹਨਾਂ ਡਿਟੇਲਸ ਦਾ ਜਿਹੜਾ ਬਾਹਰ ਆਉਣਾ ਹੈਗਾ ਉਹ ਕੀ ਮਾਇਨੇ ਰੱਖਦਾ ਜੀ? ਬੜੇ ਵੱਡੀ ਮਾਇਨੇ ਰੱਖਦਾ ਹੈ ਕਿਉਂਕਿ ਜੋ ਮਾਈਕਰੋ ਲੈਵਲ ਤੇ ਔਰ ਹੋਲਿਸਟਿਕਲੀ ਜੋ ਇਸ ਫੈਕਟਸ ਨੂੰ ਕਨੈਕਟ ਕਰਨਾ ਸੀਗਾ ਉਹ ਕਿਸੇ ਹਿਸਟੋਰੀਅਨ ਨੇ ਨਹੀਂ ਕੀਤਾ। ਜ਼ਿਆਦਾਤਰ ਅਸੀਂ ਜੇ ਸੋਰਸਿਸ ਦੇਖੀਏ ਤੇ ਜਿੰਨੇ ਸਾਡੇ ਕੰਟੈਂਪਰੇਰੀ ਹਿਸਟੋਰੀਅਨਸ ਨੇ ਪਰਸ਼ੀਅਨ ਸੋਰਸਿਸ ਨੂੰ ਕਵਰ ਕਰ ਰਹੇ ਨੇ ਜਾਂ ਜ਼ਿਆਦਾ ਅੰਗਰੇਜ਼ਾਂ ਨੂੰ ਕੋਟ ਕਰ ਰਹੇ ਨੇ। ਇਹ ਦੋਨੋਂ ਲੋਕ ਐਸੇ ਸੀਗੇ ਜਿਹੜੇ ਮੁਸਲਮਾਨ ਤੇ ਅੰਗਰੇਜ਼ ਉਹ ਕਦੀ ਵੀ ਮਤਲਬ ਸਾਡੀ ਗੱਲ ਨੂੰ ਵੱਡਾ ਕਰਕੇ ਜਾਂ ਸਹੀ ਗੱਲ ਨੂੰ ਪੇਸ਼ ਕਰਨ ਨੂੰ ਤਿਆਰ ਨਹੀਂ ਸੀਗੇ, ਚਾਹੇ ਉਹ ਇਰਵਿਨ ਹੈ ਤੇ ਚਾਹੇ ਉਹ ਕਨਿੰਗਮ ਹੈ। ਇਹਨਾਂ ਲੋਕਾਂ ਨੇ ਸਾਰੀਆਂ ਗੱਲ ਨੂੰ ਦਬਾਇਆ। ਔਰ ਜਿੱਦਾਂ ਮੁਹੰਮਦ ਕਾਸਿਮ ਔਰੰਗਾਬਾਦੀ ਔਰ ਕਾਫੀ ਖਾਨ ਤਾਂ ਇਹ ਵੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਗੱਲਾਂ ਕਰਨੀਆਂ ਇਸਲਾਮ ਦੀ ਤੋਹੀਨ ਹੋਣਗੀਆਂ, ਕਿ ਦੈਟ ਮੀਨਸ ਉਹਨਾਂ ਨੂੰ ਪ੍ਰੋਪਰ ਉੱਥੇ ਮਾਰ ਪੈ ਰਹੀ ਸੀਗੀ ਜੋ ਉੱਥੇ ਦੇ ਕੋਰਟ ਰਾਈਟਰਸ ਨੇ ਔਰ ਜੋ ਫਾਰਸੀ ਦੇ ਸਰੋਤਾਂ ਜਦੋਂ ਗੋ ਥਰੂ ਕਰਦੇ ਹੋ। ਲੇਕਿਨ ਜਦੋਂ ਤੁਸੀਂ ਇੱਕ ਇੰਟੈਂਸਿਵ ਆਰਕੀਓਲੋਜੀਕਲ ਸਰਵੇ ਕਰਦੇ ਹੋ ਔਰ ਫਿਰ ਤੁਸੀਂ ਆਪਣੇ ਪ੍ਰਾਇਮਰੀ ਸੈਕੰਡਰੀ ਸੋਰਸਿਸ ਨੂੰ ਨਾਲ ਮੈਚ ਕਰਦੇ ਹੋ ਔਰ ਫਿਰ ਗੁਰਮਤ ਮਰਿਆਦਾ ਅਨੁਸਾਰ ਜਦੋਂ ਮੈਚ ਕਰਦੇ ਹੋ ਤਾਂ ਫਿਰ ਉਹ ਗੱਲ ਤੁਹਾਨੂੰ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਬਾਬਰ ਨੂੰ ਜਾਬਰ ਕਹਿ ਰਹੇ ਨੇ ਉੱਥੇ ਇੱਕ ਰਾਜ ਦਾ ਸੰਕਲਪ ਵੀ ਹੋ ਰਿਹਾ ਔਰ ਉਹ ਸੰਕਲਪ ਫਿਰ ਜੋ ਕੁਝ ਹੋਇਆ ਉਹ ਇੱਥੇ ਲੋਹਗੜ੍ਹ ਆ ਕੇ ਮੈਚ ਹੋਇਆ ਔਰ 230 ਸਾਲ ਆਲਮੋਸਟ ਲੱਗੇ ਉਹਨੂੰ ਐਗਜ਼ੀਕਿਊਟ ਕਰਨ ਵਾਸਤੇ। ਪੂਰੀ ਪਲਾਨਿੰਗਸ ਬਣੀਆਂ, ਮਤਲਬ ਫਸਟ ਗੁਰੂ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ। ਔਰ ਉਹ ਫਿਰ ਅੱਗੇ ਤੁਹਾਨੂੰ ਐਕਸਪਲੇਨ ਕਰਾਂਗੇ ਕਿਸ ਤਰੀਕੇ ਨਾਲ ਉਹ ਸਾਰੀ ਗੱਲ ਚੱਲੀ, ਕਿਸ ਤਰੀਕੇ ਨਾਲ ਉਹ ਸਟੱਡੀ ਕਰਾਈ ਗਈ ਔਰ ਕਿਸ ਤਰੀਕੇ ਨਾਲ ਆਰਕੀਓਲੋਜਿਸਟ ਹਾਇਰ ਕੀਤੇ ਗਏ। ਕਿਉਂਕਿ ਜਦੋਂ ਸਾਨੂੰ 125 ਕਿਲੋਮੀਟਰ ਤੱਕ ਸਾਨੂੰ ਇਹ ਸਾਰੇ ਐਵੀਡੈਂਸਿਸ ਮਿਲ ਗਏ, ਉਹਨੇ ਪ੍ਰੋਫੈਸ਼ਨਲੀ ਸਾਨੂੰ ਕੋਈ ਸਟੱਡੀ ਦੀ ਰਿਕੁਆਇਰਮੈਂਟ ਸੀਗੀ। ਅਸੀਂ ਕੋਈ ਵੀ ਚੀਜ਼ ਪ੍ਰੂਫ ਨਹੀਂ ਕਰਨਾ ਚਾਹੁੰਦੇ, ਲੇਕਿਨ ਇਸ ਚੀਜ਼ ਨੂੰ ਫੈਕਟਸ ਨੂੰ ਐਸਟੈਬਲਿਸ਼ ਕਰਨ ਵਾਸਤੇ ਕਿ ਹਾਂਜੀ ਇਹਦੇ ਪੱਥਰ ਦੀ ਚੂਨੇ ਦੀ ਚਨਾਈ ਹੈ, ਵਿੱਚ ਸੁਰਖੀ ਦਾ ਮੋਟਰ ਲੱਗਿਆ ਹੋਇਆ ਹੈ ਔਰ ਇਹਦੇ ਵਿੱਚ ਪਲੱਸ ਇਹ ਐਡੀ ਸਾਰੀਆਂ ਚੀਜ਼ਾਂ ਮਿਲੀਆਂ ਨੇ। ਆਰਕੀਓਲੋਜਿਸਟ, ਸਿਵਲ ਇੰਜੀਨੀਅਰਸ, ਆਰਕੀਟੈਕਚਰਸ, ਉਹਨਾਂ ਦੀ ਇੱਕ ਟੀਮ ਫਾਰਮ ਕਰਕੇ ਜੋ ਵੀਰ ਜੀ ਉਹਨਾਂ ਨੇ ਟਰਸਟ ਬਣਾਇਆ ਸੀ ਲੋਹਗੜ੍ਹ ਟਰਸਟ, ਉਹਨਾਂ ਨੇ ਇੱਕ MOU ਕੀਤਾ ਦਿੱਲੀ ਬੇਸਡ ਇੱਕ ਕੰਪਨੀ ਨਾਲ। ਉਹ ਕੰਪਨੀ ਨੇ ਫਿਰ ਆਪਣੇ ਪ੍ਰੋਫੈਸ਼ਨਲਸ ਇੱਥੇ ਭੇਜੋ, 3-4 ਮਹੀਨੇ ਤੇ ਘੁੰਮਦੇ ਰਹੇ। ਉਹ ਪ੍ਰੋਫੈਸ਼ਨਲਸ ਨੇ ਆਪਣੀ ਇੱਕ ਬੜੀ ਇੱਕ ਕੰਪਰੀਹੈਂਸਿਵ ਰਿਪੋਰਟ ਸਬਮਿਟ ਕੀਤੀ ਜਿਹਦੇ ਵਿੱਚ ਉਹਨਾਂ ਸਾਰੀ ਆਰਕੀਓਲੋਜੀ ਨੂੰ ਡਿਫਾਈਨ ਕੀਤਾ, ਪਲੱਸ ਹਿਸਟਰੀ ਨੂੰ ਵੀ ਪ੍ਰਾਇਮਰੀ ਤੇ ਸੈਕੰਡਰੀ ਸੋਰਸਿਸ ਤੋਂ ਆਇਡੈਂਟੀਫਾਈ ਕੀਤਾ। ਔਰ ਜੋ ਮੋਸਟ ਐਸਟੋਨਿਸ਼ਿੰਗ ਫੈਕਟ ਜੋ ਸਾਹਮਣੇ ਆਇਆ, ਉਹਨਾਂ ਨੇ ਕਿਹਾ ਵੀ ਐਡੀ ਵੱਡੀ ਫੋਰਟੀਫਿਕੇਸ਼ਨ, ਐਡਾ ਵੱਡਾ ਕਿਲਾ ਤਿਆਰ ਕਰਨ ਵਾਸਤੇ, ਐਡੇ ਵੱਡੇ ਵੈਸਟਰਨ 125 ਕਿਲੋਮੀਟਰ ਦੇ ਵਿੱਚ ਤਿਆਰ ਕਰਨ ਵਾਸਤੇ ਇਟ ਟੁੱਕ ਮਿਨੀਮਮ 80 ਈਅਰਸ, 80 ਸਾਲ। ਉਹਨੂੰ ਸਟੱਡੀ ਦਾ ਨਾਮ ਹੁੰਦਾ ਹੈ ਟਾਈਮ ਮੋਸ਼ਨ ਸਟੱਡੀ। ਸਿਵਲ ਇੰਜੀਨੀਅਰਿੰਗ ਟਾਈਮ ਮੋਸ਼ਨ ਸਟੱਡੀ ਹੁੰਦੀ ਹੈ
ਉਹ ਟਾਈਮ ਮੋਸ਼ਨ ਸਟੱਡੀ ਕੰਡਕਟ ਕਰਾਈ ਗਈ। ਉਹਨਾਂ ਨੇ ਕਿਹਾ ਵੀ 80 ਸਾਲ ਘੱਟ ਤੋਂ ਘੱਟ ਲੱਗੇ ਹੋਣਗੇ ਇਸ ਕਿਲੇ ਨੂੰ ਬਣਾਉਣ ਵਾਸਤੇ। ਜੇ ਅਸੀਂ 1710 ਚ 80 ਸਾਲ ਮਾਈਨਸ ਕਰਦੇ ਹਾਂ ਤੇ 1630 ਦਾ ਸਮਾਂ ਆਉਂਦਾ ਹੈ। ਹੁਣ 1630 ਚ ਜੋ ਸਿੱਖ ਕੌਮ ਦੇ ਆਗੂ ਨੇ ਉਹ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਨੇ ਜੀ। ਔਰ ਸਭ ਤੋਂ ਪਹਿਲਾ ਜਿਹੜਾ ਲੋਹਗੜ੍ਹ ਦਾ ਕਨਸੈਪਟ ਸਿੱਖ ਹਿਸਟਰੀ ਚ ਆਉਂਦਾ ਉਹ ਗੁਰੂ ਹਰਗੋਬਿੰਦ ਸਾਹਿਬ ਲੈ ਕੇ ਆਉਂਦੇ ਨੇ। ਔਰ ਉਹ ਦਰਬਾਰ ਸਾਹਿਬ ਦੀ ਰਾਖੀ ਵਾਸਤੇ ਜੋ ਕਿਲਾ ਤਿਆਰ ਹੁੰਦਾ ਉਹਦਾ ਨਾਮ ਹੈ ਲੋਹਗੜ੍ਹ। ਜੀ ਬਿਲਕੁਲ। ਹੁਣ ਇੱਥੋਂ ਦੀ ਗੱਲ ਮੈਚ ਕਰਨੀ ਸ਼ੁਰੂ ਹੋ ਗਈ, ਇਹ ਵੀ ਲੋਹਗੜ੍ਹ ਤੇ ਉਹ ਵੀ ਲੋਹਗੜ੍ਹ। ਤੇ ਉਸ ਤੋਂ ਬਾਅਦ ਫਿਰ ਨਾਨ ਦਾ ਰਾਜਾ, ਹੰਡੂਰ ਦਾ ਰਾਜਾ, ਗੜਵਾਲ ਦਾ ਰਾਜਾ ਤੇ ਬਿਲਾਸਪੁਰ ਦਾ ਰਾਜਾ, ਇਹ 4 ਰਾਜੇ 28 ਮਾਰਚ 1626 ਵਾਲੇ ਦਿਨ ਦਰਬਾਰ ਸਾਹਿਬ ਜਾਂਦੇ ਨੇ। ਇਹ 52 ਰਾਜਿਆਂ ਚੋਂ ਰਾਜੇ ਜਿਹੜੇ ਗਵਾਲੀਅਰ ਦੇ ਕਿਲੇ ਚੋਂ ਛੁੱਟ ਕੇ ਆਉਂਦੇ ਨੇ ਜੀ। ਤੇ ਗੁਰੂ ਸਾਹਿਬ ਨਾਲ ਇੱਕ ਡਿਸਕਸ਼ਨ ਹੁੰਦੀ ਹੈ। ਡਿਸਕਸ਼ਨ ਦਾ ਇਨਫਰੈਂਸ ਇਹੀ ਨਿਕਲਦਾ ਹੈ ਗੁਰੂ ਸਾਹਿਬ ਆਪਣਾ ਜੋ ਹੈੱਡਕੁਆਟਰ ਹੈ ਦਰਬਾਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਸ਼ਿਫਟ ਕਰਦੇ ਨੇ ਔਰ ਬਿਲਾਸਪੁਰ ਦਾ ਰਾਜਾ ਉਹ ਜਗ੍ਹਾ ਫ੍ਰੀ ਆਫ ਕਾਸਟ ਦਿੰਦਾ। ਲੇਕਿਨ ਉਸ ਜਗ੍ਹਾ ਦੀ ਜੋ ਕੀਮਤ ਹੈ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਭਾਈ ਲੱਖੀ ਸ਼ਾਹ ਵੰਜਾਰਾ ਤੇ ਭਾਈ ਮੱਖਣ ਸ਼ਾਹ ਲਬਾਨਾ ਜੀ ਬਿਲਾਸਪੁਰ ਦੇ ਰਾਜੇ ਨੂੰ ਅਦਾ ਕਰਕੇ ਆਉਂਦੇ ਆ। ਫਿਰ ਔਰ ਕੀਰਤਪੁਰ ਸਾਹਿਬ ਜਿੱਥੇ ਅਨੰਦਪੁਰ ਸਾਹਿਬ ਅਸੀਂ ਪ੍ਰੈਜ਼ੈਂਟਲੀ ਕਹਿੰਦੇ ਆ ਉਹ ਬਿਲਾਸਪੁਰ ਦੇ ਰਾਜੇ ਦੇ ਏਰੀਆ ਦੇ ਵਿੱਚ ਹੈ ਜਿੱਥੇ ਫੋਰਟੀਫਿਕੇਸ਼ਨ ਹੁੰਦੀ ਹੈ। ਉਹ ਤੋਂ ਨੈਕਸਟ ਜਿਹੜੀ ਸਟੇਟ ਸ਼ੁਰੂ ਹੋ ਜਾਂਦੀ ਹੈ ਜਿੱਥੇ ਬਿਲਾਸਪੁਰ ਦੇ ਰਾਜੇ ਸਰਹੱਦ ਖਤਮ ਹੁੰਦੀ ਹੈ ਉਹ ਨਾਹਨ ਦੀ ਸਟੇਟ ਸ਼ੁਰੂ ਹੋ ਜਾਂਦੀ ਹੈ ਜਿੱਥੇ ਖਾਲਸਾ ਰਾਜਧਾਨੀ ਦਾ ਵੀ ਕੰਮ ਸੀਕ੍ਰੇਟਲੀ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਲਿਖਤਾਂ 'ਚ ਨਹੀਂ ਆਉਂਦਾ ਜ਼ਿਕਰ। ਮਤਲਬ ਲਿਖਤਾਂ 'ਚ ਗੁਰੂ ਹਰਗੋਬਿੰਦ ਸਾਹਿਬ ਦੀ ਹਿਸਟਰੀ ਕਿਤੇ ਨਹੀਂ ਆਉਂਦਾ ਕਿ ਉਹਨਾਂ ਨੇ ਇਹ ਕੰਮ ਸ਼ੁਰੂ ਕਰਤਾ। ਲੇਕਿਨ ਹੁਣ ਇਹ ਸਟੱਡੀ ਇਹ ਇਸ਼ਾਰਾ ਕਰਨ ਲੱਗ ਗਈ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਕੰਮ ਸ਼ੁਰੂ ਹੋ ਗਿਆ ਹੈ। ਔਰ ਦੂਸਰੀ ਗੱਲ ਕੀ ਹੈ ਕਿ 1630 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੋ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਹੈ ਔਰ ਉਹ ਲੋਹਗੜ੍ਹ ਖਾਲਸਾ ਰਾਜ ਦੇ ਬੈਸਟਨਸ ਦੇ ਨਜ਼ਦੀਕ ਵੀ ਹੈ, ਉੱਥੇ ਉਹਨਾਂ ਦੀ ਵਿਜ਼ਿਟ ਹੈ। ਕੁਰਸ਼ੇਤਰ ਉਹਨਾਂ ਦੀ ਵਿਜ਼ਿਟ ਹੈ। ਫਿਰ ਉਹ ਗੜਵਾਲ ਦੇ ਰਾਜੇ ਨੂੰ ਮਿਲਣ ਆਪਣੇ ਗਏ ਨੇ ਜਿੱਥੇ ਲੱਖੀ ਸ਼ਾਹ ਵੰਜਾਰਾ, ਸਮਰੱਥ ਰਾਮਦਾਸ ਸ਼ਿਵਾਜੀ ਦਾ ਗੁਰੂ ਔਰ ਗੁਰੂ ਹਰਗੋਬਿੰਦ ਸਾਹਿਬ ਤੇ ਗੜਵਾਲ 4 ਬੰਦਿਆਂ ਦੀ ਮੀਟਿੰਗਸ ਹੁੰਦੀਆਂ ਔਰ ਜਾਣ ਦਾ ਰਸਤਾ ਯਮੁਨਾ ਨਗਰ ਤੋਂ ਹੀ ਬਣਦਾ ਜਿੱਥੇ ਥੋੜੀ ਖਾਲਸਾ ਰਾਜਧਾਨੀ ਦਾ ਕੰਮ ਚੱਲ ਰਿਹਾ ਸੀਗਾ। ਜ਼ਿਆਦਾ ਕਲੀਅਰ ਗੱਲ ਉਸ ਟਾਈਮ ਹੁੰਦੀ ਹੈ ਕਿ ਜਦੋਂ 6ਵੀਂ ਪਾਤਸ਼ਾਹੀ ਤੋਂ ਸਟੱਡੀ ਆ ਜਾਂਦੀ ਸਾਹਮਣੇ ਤੇ 7ਵੀਂ ਪਾਤਸ਼ਾਹੀ ਦੇ ਜਦੋਂ ਉਹਨਾਂ ਨੂੰ ਗੁਰਦਾਗੱਦੀ ਮਿਲ ਜਾਂਦੀ ਹੈ ਤਾਂ ਉਹਨੂੰ ਸਟੱਡੀ ਕਰਦੇ ਨੇ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ। ਦਬਿਸਤਾਨ ਮਾਜ਼ੀਦ ਜ਼ੁਲਫਕਾਰ ਦਬਿਸਤਾਨੀ ਲਿਖਦਾ ਹੈ, ਇੱਕੋ ਹੀ ਕੰਟੈਂਪਰੇਰੀ ਡਾਕੂਮੈਂਟ ਹੈ ਕਿ 1645 ਤੋਂ ਲੈ ਕੇ 1658 ਤੱਕ 7ਵੀਂ ਪਾਤਸ਼ਾਹੀ ਗੁਰੂ ਹਰਰਾਏ ਸਾਹਿਬ ਲੋਹਗੜ੍ਹ ਦੀਆਂ ਪਹਾੜੀਆਂ 'ਚ 2200 ਘੋੜਸਵਾਰਾਂ ਦੇ ਨਾਲ ਸਹਿ ਪਰਿਵਾਰ ਬੈਠੇ ਹੋਏ। ਹੁਣ 17 ਸਾਲ ਗੁਰੂ ਰਹੇ ਨੇ, 13 ਸਾਲ ਇਹਨਾਂ ਪਹਾੜੀਆਂ 'ਚ ਬੈਠੇ ਨੇ। ਬੜੀ ਗੱਲ ਕਲੀਅਰ ਹੋ ਗਈ ਹੈ। ਕੋਈ ਹਿਸਟੋਰੀਅਨ, ਮੈਂ ਮਤਲਬ ਈਵਨ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ, ਤੁਸੀਂ ਬੇਸ਼ੱਕ ਕੋਈ ਵੀ ਬੁੱਕ ਮੰਗਾਓ 13 ਸਾਲ ਦੀ ਹਿਸਟਰੀ ਬਿਲਕੁਲ ਸਾਇਲੈਂਟ ਪਈ ਹੈ। ਕਰਦੇ ਕਿਨੇ ਲੋਹਗੜ੍ਹ। ਹੁਣ ਮੈਂ ਇੱਕ ਹੋਰ ਤੁਹਾਨੂੰ ਲੌਜੀਕਲੀ ਗੱਲ ਹੋਰ ਦੱਸਦਾ, 2200 ਘੋੜਸਵਾਰ ਨੇ ਨਾਲ ਉਹਨਾਂ 13 ਸਾਲ। ਜੇ ਅੱਜ ਡਿਸਟ੍ਰਿਕਟ ਯਮੁਨਾ ਨਗਰ ਦੀ ਪੁਲਿਸ ਫੋਰਸ ਦੇਖੀ ਉਹ 700 ਹੈ, ਨਾਨ ਦੀ ਦੇਖ ਲਈਏ ਉਹ ਵੀ 700-800 ਹੈ। ਤੁਸੀਂ 14-15 ਦੀ ਪੁਲਿਸ ਫੋਰਸ ਹੈ, ਤੁਹਾਡੇ ਗੁਰੂ ਸਾਹਿਬ ਕੋਲ 2200 ਘੋੜਸਵਾਰ ਨੇ ਤੇ ਜੇ 13 ਸਾਲ ਇੱਕ ਜਗ੍ਹਾ ਰੁਕੇ ਹੋਏ ਨੇ ਸਹਿ ਪਰਿਵਾਰ। ਮਿਸ਼ਨ ਵੱਡਾ ਹੈ, ਮਿਸ਼ਨ ਲੋਹਗੜ੍ਹ ਸੀਗਾ ਉਹ ਜੋ ਕਿ ਮਤਲਬ ਸਾਡੇ ਇਤਿਹਾਸਕਾਰ ਉਹਨੂੰ ਐਕਸਪਲੇਨ ਨਹੀਂ ਕਰ ਲਗੇ। ਲੇਕਿਨ ਹੁਣ ਇਹ ਕਨੈਕਟੀਵਿਟੀ ਹਿਸਟਰੀ ਦੀ ਬਣਨੀ ਸ਼ੁਰੂ ਹੋ ਗਈ। 1645 ਤੋਂ ਲੈ ਕੇ 1658 ਤੱਕ ਲੋਹਗੜ੍ਹ ਦੀਆਂ ਪਹਾੜੀਆਂ 'ਚ ਬੈਠੇ ਨੇ ਔਰ ਇਸੀ ਦੌਰਾਨ ਰਾਮ ਰਾਏ ਜੀ ਉਹਨਾਂ ਦਾ ਵੱਡੇ ਬੇਟਾ, ਬੀਬੀ ਸਵਰੂਪ ਕੌਰ ਉਹਨਾਂ ਦੀ ਬਿਟੀਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ 1652 ਚ ਜਨਮ ਹੁੰਦਾ ਹੈ। ਮਾਤਾ ਪਿਤਾ ਲੋਹਗੜ੍ਹ ਦੀਆਂ ਪਹਾੜੀਆਂ 'ਚ ਬੈਠੇ ਨੇ। ਗੁਰਬਾਣੀ 'ਚ ਵੀ ਇੱਕ ਸ਼ਲੋਕ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਜੈਸੇ ਮਾਤ ਪਿਤਾ ਬਿਨ ਪਾਲ ਨਾ ਹੋਈ। ਤੇ ਹੁਣ ਇਹ ਕਬੀਰ ਸਾਹਿਬ ਦਾ ਸ਼ਲੋਕ ਹੈ ਤੇ ਅਲਟੀਮੇਟਲੀ ਜੇ ਸੋਚ ਲਓ, ਹਾਂਜੀ ਬਾਕੀ ਤੁਸੀਂ ਆਪ ਸੋਚਣਾ ਹੈ ਕਿ ਉਹਨਾਂ ਦਾ ਜਨਮ ਕਿੱਥੇ ਹੋਇਆ ਹੋਏਗਾ ਔਰ ਸਾਨੂੰ ਗਲਤ ਜਗ੍ਹਾ ਕਿਉਂ ਪਰੋਸੀ ਗਈ। ਇਹ ਚੀਜ਼ਾਂ ਵੈਸੇ ਅਸੀਂ ਲੱਭਣ ਵੀ ਨਹੀਂ ਗਏ ਸੀਗੇ। ਦਿਸ ਵਾਸ ਨਾਟ ਦਾ ਪਾਰਟ ਆਫ ਟੌਪਿਕ, ਲੇਕਿਨ ਇਹ ਚੀਜ਼ਾਂ ਵਿੱਚੋਂ ਮਿਲਣੀਆਂ ਸ਼ੁਰੂ ਹੋ ਗਈਆਂ। ਔਰ ਫਿਰ ਉਸ ਤੋਂ ਬਾਅਦ ਭਾਈ ਲੱਖੀ ਸ਼ਾਹ ਵੰਜਾਰੇ ਦਾ ਇੱਕ ਦਿਨ ਬੜਾ ਸਾਨੂੰ, ਜਦੋਂ ਅਸੀਂ ਨੀਚੇ ਉਤਰ ਕੇ ਆ ਰਹੇ ਸੀਗੇ ਲੋਹਗੜ੍ਹ ਦੇ ਮੋਰਚੇ ਦੇ ਥੱਲੇ ਜਦੋਂ ਪਹੁੰਚੇ ਆ, ਸਾਨੂੰ ਇੱਕ ਵੈਲ ਮਿਲਿਆ। ਉਹ ਮੁਸਲਮਾਨਾਂ ਦੇ ਮਤਲਬ ਇਹ ਕਬਜ਼ੇ 'ਚ ਸੀਗਾ ਤੇ ਮੈਂ ਉਹਨਾਂ ਮੁਸਲਮਾਨ ਵੀਰਾਂ ਨੂੰ ਪੁੱਛਿਆ ਕਿ ਮੈਂ ਕਿਹਾ ਵੀ ਆਹ ਵੈਲ ਕਿਹਦਾ ਹੈ? ਉਹ ਕਹਿੰਦਾ ਲੱਖੀ ਸ਼ਾਹ ਵੰਜਾਰੇ ਦਾ, ਫਾਰਸੀ 'ਚ ਲਿਖਿਆ ਹੋਇਆ। ਉਹਨੂੰ ਹੋਰ ਪਿਆਰ ਨਾਲ ਪੁੱਛਿਆ, ਮੈਂ ਕਿਹਾ ਹੋਰ ਵੀ ਨੇ? ਕਹਿੰਦੇ 5-6 ਕਿਲੋਮੀਟਰ ਬਾਅਦ ਹੋਰ ਵੀ ਨੇ।
ਫਿਰ ਮੈਂ ਕਿਉਂਕਿ ਉੱਥੇ ਡੀਡੀਪੀਓ ਵੀ ਹਾਂ, ਅਸਿਸਟੈਂਟ ਕਲੈਕਟਰ ਵੀ ਹਾਂ, ਮੈਂ ਆਪਣੇ ਪਟਵਾਰੀ ਤਹਿਸੀਲਦਾਰ ਰਿਕੁਐਸਟ ਕੀਤੀ, ਇਕੱਠੇ ਕੀਤੇ, ਸਰਪੰਚਾਂ ਦੀ ਰਿਕੁਐਸਟ ਕੀਤੀ, ਅਸੀਂ ਉੱਥੋਂ ਦੀ ਫਿਰ ਡਾਟਾ ਕਿਊਮੂਲੇਟ ਕੀਤਾ। ਵੀ ਫਾਊਂਡ 55 ਵੈਲਸ ਆਫ ਲੱਖੀ ਸ਼ਾਹ ਬੰਜਾਰਾ ਜਿਹ 'ਚ ਪਲੇਟਾਂ ਲੱਗੀਆਂ ਹੋਈਆਂ ਫਾਰਸੀ 'ਚ ਜੀ। ਓਨਲੀ ਜਮਨਾਨਗਰ ਡਿਸਟ੍ਰਿਕਟ ਦੀ ਗੱਲ ਕਰ ਰਹੇ ਸੀ ਔਰ ਯਮੁਨਾਨਗਰ ਡਿਸਟ੍ਰਿਕਟ 'ਚ ਹੀ ਦੱਸ ਰਹੇ ਹਾਂ, ਬਾਕੀ ਡਿਸਟ੍ਰਿਕਟ 'ਚ ਨਹੀਂ, ਅਸੀਂ ਹਾਲੇ ਰਿਸਰਚ ਕਰ ਰਹੇ ਹਾਂ। ਔਰ ਹੁਣ ਲੱਖੀ ਸ਼ਾਹ ਬੰਜਾਰੇ ਨਾਲ ਹਿਸਟਰੀ ਜਦੋਂ ਆ ਦੇਖੀਏ ਤੇ ਲੱਖੀ ਸ਼ਾਹ ਬੰਜਾਰੇ ਦੀ ਹਿਸਟਰੀ ਅੱਜ ਤੱਕ ਅਸੀਂ ਇਹ ਨਰੇਟ ਕੀਤੀ ਹੈ, ਗੁਰੂ ਦਾ ਗਰੀਬ ਸਿੱਖ ਸੀਗਾ, ਗੁਰੂ ਸਾਹਿਬ ਦਾ ਧੜ ਚੱਕ ਲਿਆ ਤੇ ਆਪਣੇ ਘਰ ਲੈ ਗਏ। 1675 ਦੇ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਚਾਂਦਨੀ ਚੌਕ ਦੇ ਵਿੱਚ, ਤੇ ਆਪਣੀ ਝੌਂਪੜੀ ਨੂੰ ਜਾ ਕੇ ਅੱਗ ਲਾ ਲਈ ਹੈ ਸੰਸਕਾਰ ਕਰਨ ਵਾਸਤੇ। ਹੁਣ ਜਦੋਂ ਇੱਕ ਖੂਨ ਨੂੰ ਲਾਉਣ ਦੀ ਕੀਮਤ ਦੇਖਦੇ ਹੋ 500 ਰੁਪਏ ਗਜ਼ਟੀਅਰ ਮੁਤਾਬਕ, ਜੋ ਕਿ ਇੰਪੀਰੀਅਲ ਗਜ਼ਟੀਅਰ ਮੁਤਾਬਕ ਹੈਗਾ, ਔਰ ਬੈਲਾਂ ਦੀ ਜੋੜੀ 120 ਰੁਪਏ ਹੈ, ਏਕੜ ਦੀ ਕੀਮਤ 1 ਰੁਪਿਆ। ਤੇ ਹੁਣ ਅਸੀਂ ਅੰਦਾਜ਼ਾ ਲਿਆਉਣਾ ਹੈ ਕਿ ਜਿਹੜਾ ਬੰਦਾ 55 ਖੂਹ ਲਾਂਦਾ ਪਿਆ ਉਹ ਕਿੱਡਾ ਅਮੀਰ ਆਦਮੀ ਹੋਏਗਾ। ਹੀ ਵਾਸ ਨਾਟ ਅ ਪੂਅਰ ਸਿੱਖ। ਔਰ ਜਦੋਂ ਭਾਈ ਲੱਖੀ ਸ਼ਾਹ ਬੰਜਾਰਾ ਜੀਵਨ ਪੜ੍ਹਨਾ ਸ਼ੁਰੂ ਕੀਤਾ ਤੇ ਭਾਈ ਮਨੀ ਸਿੰਘ ਜੀ ਦੇ ਉਹ ਸਹੁਰਾ ਸਾਹਿਬ ਨੇ 50,000 ਗੱਡਿਆਂ ਦੇ ਉਹਨਾਂ ਕੋਲ 4 ਟਾਂਡੇ, 2 ਲੱਖ ਉਹਨਾਂ ਕੋਲ ਗੱਡੇ ਸੀਗੇ, 4.5 ਲੱਖ ਤੋਂ ਵੱਧ ਇੰਪਲੋਈ ਸੀਗੇ, ਪੱਥਰ ਤੇ ਚੂਨੇ ਦੇ ਸਪਲਾਇਰ ਸੀਗੇ ਮੁਗਲਾਂ ਦੇ। ਉਸ ਪੱਥਰ ਤੇ ਚੂਨਾ ਸਾਡਾ ਲੋਹਗੜ੍ਹ 'ਚ ਵੀ ਲੱਗਿਆ ਗਿਆ। ਹੁਣ ਉਹ ਕਲੀਅਰ ਹੋ ਚੁੱਕਿਆ ਸੀ ਵੀ ਇਹਦਾ ਜੋ ਮੇਨ ਸਪਲਾਇਰ ਹੈ ਇਸ ਕੰਮ ਦਾ ਉਹ ਭਾਈ ਲੱਖੀ ਸ਼ਾਹ ਬੰਜਾਰਾ ਜੀ ਨੇ। ਔਰ ਜੇ ਪਿਛੋਕੜ ਵੀ ਦੇਖੀਏ ਤੇ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਹੋਇਆ ਪਰਿਵਾਰ ਹੈ। ਇਹਨਾਂ ਦਾਦਾ ਨਾਇਕ ਠਾਕੁਰ ਦੀ ਮੁਲਾਕਾਤ ਬਰੇਲੀ ਕੋਲ ਗੁਰੂ ਨਾਨਕ ਸਾਹਿਬ ਨਾਲ ਹੋਈ ਸੀ, ਇਹ ਮਰੀਜ਼ ਹੋ ਗਏ ਸੀ ਗੁਰੂ ਨਾਨਕ ਸਾਹਿਬ ਦੇ, ਔਰ ਉਸ ਤੋਂ ਬਾਅਦ ਇਹ ਪਰਿਵਾਰ ਨੇ ਮਤਲਬ ਸਾਰਾ ਆਪਣਾ ਜੀਵਨ ਤੇ ਧਨ ਦੌਲਤ ਗੁਰਸਿੱਖੀ ਵਿੱਚ ਸਮਰਪਿਤ ਕਰਤੀ ਸੀ, ਕਨਵਰਟ ਕਰਤੀ ਸਾਰੀ। ਜੀ ਬਿਲਕੁਲ। ਨਹੀਂ, ਜਿਹੜੀ ਤੁਸੀਂ ਫੈਕਟਸ ਦੱਸ ਰਹੇ ਹੋ, ਇਨਕਸ਼ਾਫ ਹੀ ਕਰ ਰਹੇ ਹੋ ਇੱਕ ਹਿਸਾਬ ਨਾਲ, ਮੇਰੇ ਲਈ ਤਾਂ ਇਹ ਐਗਜ਼ੈਕਟਲੀ ਉਦਾਂ ਦਾ ਹੀ ਹੈਗਾ ਜਿਵੇਂ ਵੀ ਜਿਹੜੀ ਚੀਜ਼ ਪਹਿਲਾਂ ਤੁਸੀਂ ਨਾ ਸੁਣੀ ਹੋਵੇ ਜਾਂ ਪਹਿਲਾਂ ਕਦੇ ਨਹੀਂ ਕਨੈਕਟ ਕੀਤੀ ਹੈਗੀ, ਤੁਸੀਂ ਉਹ ਕਰ ਰਹੇ ਹੋ। ਹੋਪਫੁਲੀ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਲਈ ਵੀ ਇਦਾਂ ਦਾ ਹੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਵੀ ਹਿਸਟੋਰੀਕਲੀ ਇਹ ਜਿਹੜੇ ਫੈਕਟਸ ਹੈਗੇ ਨੇ ਕਦੇ ਵੀ ਕਿਸੇ ਵੀ ਹਿਸਟੋਰੀਅਨ ਵੱਲੋਂ ਲੇਆਊਟ ਨਹੀਂ ਕੀਤੇ ਗਏ ਜਾਂ ਇਹਦੇ ਤੇ ਡਿਬੇਟ ਨਹੀਂ ਹੋਈ ਹੈਗੀ। ਸੋ ਪਹਿਲੀ ਵਾਰ ਤੁਸੀਂ ਇਹ ਜਿਹੜੀ ਹੈਗੀ ਹੈ ਡੀਟੇਲਸ ਜਿਹੜੀਆਂ ਨੇ ਉਹ ਹੁਣ ਜੱਗ ਜ਼ਾਹਰ ਕਰ ਰਹੇ ਹੋ, ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹੋ। ਸੋ ਜਿਹੜੇ ਸਾਡੇ ਦਰਸ਼ਕ ਨੇ ਜਾਂ ਜਿੱਥੇ ਤੱਕ ਵੀ ਸਾਡੀ ਇਸ ਪਲੇਟਫਾਰਮ ਤੋਂ ਗੱਲ ਪਹੁੰਚਦੀ ਹੈ, ਉਮੀਦ ਕਰਦੇ ਹਾਂ ਕਿ ਇੱਕ ਕੰਸਟਰਕਟਿਵ ਡਾਇਲੌਗ ਇਹਦੇ ਤੇ ਜ਼ਰੂਰ ਤੁਰੇਗਾ ਤੇ ਜਿਸ ਮਿਸ਼ਨ ਨੂੰ ਲੈ ਕੇ ਤੁਸੀਂ ਚੱਲੇ ਹੋ ਇਹਨੂੰ ਵੀ ਅੱਗੇ ਹੋਰ ਬੁਲੰਦੀਆਂ ਹਾਸਲ ਹੋਣਗੀਆਂ ਤੇ ਜਿਹੜਾ ਇੱਕ ਲੋਹਗੜ੍ਹ ਖਾਲਸਾ ਰਾਜਧਾਨੀ ਦਾ ਕਨਸੈਪਟ ਹੈਗਾ ਉਹ ਜ਼ਰੂਰ ਸਾਡੇ ਲੋਕਾਂ ਦੇ ਵਿੱਚ, ਸਿੱਖਾਂ ਦੇ ਵਿੱਚ ਪ੍ਰਬਲਤਾ ਦੇ ਨਾਲ ਜਿਹੜਾ ਹੈਗਾ ਉਹ ਸਾਹਮਣੇ ਆਵੇਗਾ। ਭਾਈ ਸਾਹਿਬ, ਮੈਂ ਤੁਹਾਡੇ ਵੱਲ ਆਵਾਂ। ਜਿਵੇਂ ਇਹ ਸਾਰੀਆਂ ਗੱਲਾਂ ਹੈਗੀਆਂ ਨੇ, ਤੁਸੀਂ ਵੀ ਟਰਸਟ ਦੇ ਮੈਂਬਰ ਹੋ, ਤੁਸੀਂ ਇੱਥੇ ਬੈਠਿਆਂ ਅਮਰੀਕਾ ਦੇ ਵਿੱਚ ਬੈਠਿਆਂ ਇਸ ਵੈਂਚਰ ਦਾ ਪਾਰਟ ਵੀ ਹੈਗੇ ਹੋ, ਜਿਵੇਂ ਦੀ ਵੀ ਤੁਸੀਂ ਮਦਦ ਕਰ ਸਕਦੇ ਹੋ ਕਰ ਰਹੇ ਹੋ। ਕੀ ਸਮਝਦੇ ਹੋ ਕਿ ਇਹ ਜਿਹੜੀਆਂ ਗੱਲਾਂ ਨੇ ਹਿਸਟੋਰੀਕਲੀ ਜਿਹੜੇ ਇਹ ਫੈਕਟਸ ਹੁਣ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਭਾਈ ਸਾਹਿਬ ਤੇ ਸਾਰੀ ਟੀਮ ਲੱਗੀ ਹੋਈ ਹੈ, ਕਿੰਨਾ ਕੁ ਇੰਪੋਰਟੈਂਟ ਹੈਗਾ ਤੇ ਕੀ ਕੀਤਾ ਜਾ ਸਕਦਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੈਗਾ ਇਹ ਸਾਰਾ ਪਾਰਟ? ਨਹੀਂ, ਮੈਂ ਆਪ ਜਾ ਕੇ ਲੋਹਗੜ੍ਹ ਦਾ ਜਿਹੜਾ ਉਹ ਜਗ੍ਹਾ ਦੇਖੀ ਸੀ ਕਿ ਮੈਂ ਉੱਥੇ ਆਪ ਵਿਜ਼ਿਟ ਕੀਤਾ, ਉਸ ਪਹਾੜੀ 'ਤੇ ਵੀ ਗਏ ਆ। ਉਹ ਪਹਾੜੀ ਜਿਹੜੀ ਸਾਨੂੰ ਦੱਸਿਆ ਗਿਆ ਸੀ ਉਹ ਇੱਕ ਛੋਟੀ ਜਿਹੀ ਪਹਾੜੀ ਆ, ਉੱਥੇ ਕੋਈ 2 ਕਿੱਲੇ ਜ਼ਮੀਨ ਬਣਦੀ ਹੈ। ਉਹ ਕਹਿੰਦੇ ਇਹ ਜ਼ਮੀਨ ਪੌਂਟਾ ਸਾਹਿਬ ਕਮੇਟੀ ਨੇ 25 ਸਾਲ ਕੇਸ ਲੜ ਕੇ ਉਹ ਥੋੜ੍ਹੀ ਜਿਹੀ ਜਗ੍ਹਾ ਜਿੱਤੀ ਤੇ ਅਸੀਂ ਵੀ ਹੈਰਾਨ ਸੀ ਵੀ ਇਹ ਛੋਟੀ ਜਿਹੀ ਦੀ ਜਗ੍ਹਾ ਤੇ ਉਹ 25 ਸਾਲ ਕੇਸ ਵੀ ਲੜਿਆ, ਪਰ ਇੱਥੇ ਤੇ ਇਹਦੀ 6 ਸਾਲ ਜਿਹੜੀ ਆ ਉਹ ਨਹੀਂ ਵੀ ਫੌਜ ਰੋਕ ਨਹੀਂ, ਕਿਸੇ ਪਾਸੇ ਤਾਂ ਫੌਜ ਚੜ੍ਹ ਸਕਦੀ, ਛੋਟੀ ਜਗ੍ਹਾ ਹੈ ਜੀ। ਪਰ ਜਦੋਂ ਅਸਲੀਅਤ ਪਤਾ ਲੱਗਾ ਫਿਰ ਮੈਂ ਇਹਨਾਂ ਨਾਲ ਜੁੜਿਆ, ਮੈਂ ਉੱਥੋਂ ਕਿਤਾਬਾਂ ਵੀ ਲੈ ਕੇ ਆਇਆ। ਮੈਂ ਸਾਰੇ ਆਪਣੇ ਜਿਹੜੇ ਇੱਥੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਰੁੱਪ ਬਣੇ ਨੇ ਉਹਨਾਂ ਨੂੰ ਵੀ ਇੱਕ ਰਿਕੁਐਸਟ ਕੀਤੀ ਵੀ ਤੁਸੀਂ ਆ ਕੇ ਘੱਟ ਤੋਂ ਘੱਟ ਉਹ ਦੇਖੋ ਤਾਂ ਸਹੀ ਨਾ ਕੀ ਚੀਜ਼ ਹੈ, ਵੀ ਉਹ ਸਾਡੇ ਐਡੀ ਵੱਡੀ ਵਿਰਾਸਤ ਹੈ, ਪਰ ਉਹ ਕੋਈ ਇੰਟਰਸਟਿਡ ਨਹੀਂ ਹੋਇਆ। ਤੇ ਹੁਣ ਫਿਰ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ, ਮੈਂ 2 ਸਾਲ ਇਹਨਾਂ ਨੂੰ ਰਿਕੁਐਸਟ ਕਰਦੇ ਹਾਂ ਵੀ ਤੁਸੀਂ ਅਮਰੀਕਾ ਦੀ ਧਰਤੀ 'ਤੇ ਆਵੋ। ਸਿੱਖ ਕਲਚਰ ਸੋਸਾਇਟੀ 'ਚ ਅਸੀਂ ਇਹਨਾਂ ਵਾਸਤੇ ਸਪਾਂਸਰਸ਼ਿਪ ਵੀ ਭੇਜੀ ਤੇ ਇਹ ਹੁਣ ਮਤਲਬ ਇਹਨਾਂ ਨੂੰ ਵੀਜ਼ਾ ਮਿਲਿਆ ਤੇ ਇਹ ਆਏ ਨੇ। ਇਹ ਸਾਡਾ ਜਿਹੜਾ ਹੈ ਇਹ ਬਿਲਕੁਲ ਅਸੀਂ ਸਾਰੇ ਇਨ ਟੱਚ ਹਾਂ ਤਾਂ ਕਿ ਇਹ ਜਿਹੜਾ ਸਾਡਾ ਇੱਕ ਨਵੀਂ ਚੀਜ਼ ਹੈ ਜਿਹੜੀ ਸਾਡੇ ਅੱਗੇ ਪੀੜ੍ਹੀਆਂ ਤੱਕ ਪੀੜ੍ਹੀਆਂ ਜਾਣੀਆਂ ਤੇ ਇਹਨਾਂ ਦਾ ਨਾਂ ਲਾਗਾ ਜੀ ਪ੍ਰਿੰਸਿਪਲ ਦਾ ਰੋਸ਼ਨ ਹੋਵੇ। ਤੇ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ DDPO ਸਾਹਿਬ ਇਹ ਅੱਗੇ ਵੀ ਵਿਧਾਨ ਦਾ ਸਾਰਾ ਇਹ ਕਨਸੈਪਟ ਜਿਹੜਾ ਇਹ ਉੱਥੇ ਬੜਾ ਕੁਝ ਬਣਨਾ ਹੈ ਤੇ ਅਸੀਂ ਸਾਰੇ ਜਿੰਨੇ ਜਥੇਬੰਦੀਆਂ ਨੇ, ਜਿੰਨੇ ਆਪਣੇ ਗੁਰਦੁਆਰੇ ਨੇ, ਜਿੰਨੇ ਵੀ
ਅਮਰੀਕਾ, ਕੈਨੇਡਾ, ਇੰਗਲੈਂਡ, ਉਹਨਾਂ ਸਾਰਿਆਂ ਨੂੰ ਰਿਕੁਐਸਟ ਹੈ ਸਾਡੀ ਕਿ ਤੁਸੀਂ ਉੱਥੇ ਜਾਓ, ਉਸ ਜਗ੍ਹਾ ਨੂੰ ਦੇਖੋ, ਉੱਥੇ ਆਪਣੀ ਰਿਹਾਇਸ਼ ਬਣਾਓ, ਕੋਈ ਚੀਜ਼ ਲਓ, ਉੱਥੇ ਕੁਛ ਨਾ ਕੁਛ ਜ਼ਰੂਰ ਕਰੋ, ਉੱਥੇ ਜਾ ਕੇ ਜ਼ਮੀਨ ਲਵੋ, ਤੇ ਤਾਂ ਕਿ ਪਤਾ ਲੱਗੇ ਦੁਨੀਆ ਨੂੰ ਵੀ ਇਹ ਸਿੱਖ ਰਾਜਧਾਨੀ ਹੈ। ਅਸੀਂ ਉਹ ਕਹਿੰਦੇ ਤੇ ਆਏ ਹਾਂ ਵੀ ਇਹ ਜਿਹੜੇ ਜੀ ਜੂਸ ਨੇ, ਇਹ ਜੂਸ ਅੱਗੇ ਵੱਧ ਗਏ ਨੇ, ਪਰ ਅਸੀਂ ਆਪ ਹੀ ਪਿੱਛੇ ਭਜਦੇ ਹਾਂ, ਤੇ ਅਸੀਂ ਅੱਗੇ ਦੇ ਵਧਣਾ ਕੀ ਹੈ ਜੀ। ਅਸੀਂ ਲੱਤਾਂ ਖਿੱਚਦੇ ਇੱਕ ਦੂਜੇ ਦੀਆਂ। ਅਸੀਂ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਦੀ ਲੱਤਾਂ ਖਿੱਚਦੇ ਹਾਂ। ਹੁਣ ਇਹਨਾਂ ਨੂੰ ਬੜੀਆਂ ਪ੍ਰੋਬਲਮ ਆ ਰਹੀਆਂ ਨੇ, ਆਈਆਂ ਨੇ, ਆ ਵੀ ਨੇ, ਅੱਗੇ ਵੀ ਆਉਣੀਆਂ ਨੇ, ਤੇ ਉਹ ਅਸੀਂ ਇਹਨਾਂ ਨੂੰ ਬੇਨਤੀ ਹੈ ਸਾਡੀ ਵੀ ਤੁਸੀਂ ਇਹਨੂੰ ਪੂਰਾ ਕਰੋ, ਤੇ ਸੰਗਤ ਨੂੰ ਵੀ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਪਣੇ ਉੱਥੇ ਜਾਓ, ਹਿੱਸੇ ਪਾਓ, ਜੋ ਤੁਹਾਡਾ ਦਿਲ ਕਰਦਾ ਚੰਗਾ ਕੰਮ ਕਰੋ, ਉਹਦੇ 'ਚ ਕੰਟਰੀਬਿਊਟ ਕਰੋ ਜੀ। ਬਿਲਕੁਲ, ਨਹੀਂ ਇਹ ਜ਼ਰੂਰੀ ਹੈ। ਤੇ ਜਦੋਂ ਅਸੀਂ ਹਿਸਟਰੀ ਦੇ ਨਾਲ ਵੀ ਦੇਖਦੇ ਹਾਂ, ਇਤਿਹਾਸ ਦੇ ਨਾਲ ਜੁੜਿਆ ਹੋਣਾ ਬੜਾ ਇੱਕ ਇੰਪੋਰਟੈਂਟ ਪਾਰਟ ਹੈ। ਉਹਦੇ ਵਿੱਚੋਂ ਹੀ ਤੁਸੀਂ ਆਪਣੇ ਪਰਛਾਵੇਂ ਦੇ ਵਿੱਚੋਂ ਹੀ ਜੋ ਇਤਿਹਾਸ ਹੈ ਉਹਦੇ 'ਚੋਂ ਹੀ ਦੇਖਦੇ ਹੋ ਕਿ ਅੱਗੇ ਤੁਸੀਂ ਕਿੱਧਰ ਨੂੰ ਜਾਣਾ ਐਜ਼ ਅ ਨੇਸ਼ਨ, ਐਜ਼ ਅ ਕੌਮ। ਜੇ ਸਿੱਖਾਂ ਨੇ ਸੇਧ ਲੈਣੀ ਹੈ ਤਾਂ ਉਹ ਪਿੱਛੇ ਦੇਖ ਕੇ ਹੀ ਜਿਹੜੀ ਸੇਧ ਹੈ ਉਹ ਲਈ ਜਾ ਸਕਦੀ। ਸੋ ਗੱਲਬਾਤ ਨੂੰ ਅੱਗੇ ਤੋਰਾਂਗੇ। ਮੈਂ ਸਾਡੇ ਦਰਸ਼ਕਾਂ ਤੋਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਹੀ ਇਜਾਜ਼ਤ ਚਾਹੂੰਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਲੋਹਗੜ੍ਹ ਸਿੱਖ ਰਾਜਧਾਨੀ ਬਾਰੇ ਗੱਲਬਾਤ ਕਰ ਰਹੇ ਸੀ। ਲੋਹਗੜ੍ਹ ਟਰਸਟ ਵੱਲੋਂ ਇਸ ਸਿੱਖ ਰਾਜਧਾਨੀ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1710 ਦੇ ਵਿੱਚ ਇਸਟੈਬਲਿਸ਼ ਕੀਤੀ ਗਈ ਸੀ। ਲੋਹਗੜ੍ਹ ਦਾ ਜਿਹੜਾ ਫੋਰਟ ਹੈਗਾ ਤੇ ਉਹਦੇ ਆਲੇ ਦੁਆਲੇ ਦਾ ਜਿਹੜਾ ਸਾਰਾ ਜਾਲ ਹੈ ਉਹਦੇ ਤੇ ਰਿਸਰਚ ਹੈ ਕੀਤੀ ਜਾ ਰਹੀ ਹੈ। ਲੋਹਗੜ੍ਹ ਸਿੱਖ ਰਾਜਧਾਨੀ ਦੇ ਰਿਵਾਈਵਲ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਥੋੜ੍ਹੀ ਜਿਹੜੀ ਗੱਲ ਹੈਗੀ ਹੈ, ਮੈਂ ਉਮੀਦ ਕਰਦਾ ਕਿ ਹਿਸਟੋਰੀਕਲ ਜਿਹੜੇ ਫੈਕਟਸ ਨੇ ਉਹ ਤੁਹਾਨੂੰ ਵੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਗੱਲ ਉਹਦੇ ਚੋਂ ਸਮਝ ਲੱਗੀ ਹੋਊਗੀ ਕਿ ਇਹ ਐਗਜ਼ੈਕਟਲੀ ਕੀ ਹੈਗਾ ਤੇ ਜਿਹੜੇ ਇਹ ਫੈਕਟਸ ਨੇ ਉਹ ਲੇਆਊਟ ਹੋਏ ਹੋਣਗੇ। ਸੋ ਇਸੇ ਗੱਲਬਾਤ ਨੂੰ ਅਸੀਂ ਅੱਗੇ ਤੋਰਦੇ ਹਾਂ। ਜਿਹੜਾ ਲੋਹਗੜ੍ਹ ਟਰਸਟ ਹੈਗਾ ਉਹਦੇ ਚੇਅਰਮੈਨ ਸਰਦਾਰ ਗੁਰਵਿੰਦਰ ਸਿੰਘ ਤੇ DDPOs ਯਮੁਨਾ ਨਗਰ ਤੋਂ ਸਰਦਾਰ ਗਗਨਦੀਪ ਸਿੰਘ ਤੇ ਨਿਊਯਾਰਕ ਤੋਂ ਜਿਹੜੇ TP ਸਿੰਘ ਹੈਗੇ ਆ ਸਾਡੇ ਨਾਲ ਮੌਜੂਦ ਨੇ ਇਸ ਡਿਸਕਸ਼ਨ ਦੇ ਵਿੱਚ। ਸੋ ਜਿਹੜੀ ਗੱਲਬਾਤ ਹੈਗੀ ਆ ਉਹਨੂੰ ਅਸੀਂ ਅੱਗੇ ਤੋਰਦੇ ਹਾਂ। ਭਾਈ ਸਾਹਿਬ, ਮੈਂ ਤੁਸੀਂ ਹਿਸਟੋਰੀਕਲੀ, ਕਿਉਂਕਿ ਤੁਸੀਂ ਸਾਰੀ ਜਿਹੜਾ ਰਿਸਰਚ ਹੈਗੀ ਆ ਉਹਨੂੰ ਵੀ ਲੀਡ ਕਰ ਰਹੇ ਹੋ, ਜਿਵੇਂ ਤੁਸੀਂ ਲੋਹਗੜ੍ਹ ਦੇ ਕਿਲੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ, ਜਿੱਥੇ ਹਿਸਟੋਰੀਕਲੀ ਇਹ ਤਾਂ ਫੈਕਟ ਸਾਡੇ ਸਾਹਮਣੇ ਆਉਂਦੇ ਨੇ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਇਸਟੈਬਲਿਸ਼ ਕੀਤਾ ਗਿਆ ਤੇ ਉਹਦਾ ਜਿਹੜਾ ਜਾਲ ਹੈਗਾ ਜਾਂ ਜਿਹੜੀਆਂ ਉਹਦੀਆਂ ਡਿਟੇਲਸ ਨੇ, ਤੁਸੀਂ ਹੁਣ ਉਹਦੇ ਤੇ ਕਈ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਲੈ ਕੇ ਆਉਂਦੀਆਂ ਨੇ। ਸੋ ਇਹਦੇ ਪਿਛੋਕੜ ਦੇ ਵਿੱਚ ਤੁਸੀਂ ਕੀ ਡਿਸਕਵਰ ਕੀਤਾ ਹੈ, ਜਾਂ ਜੇ ਇਹਨੂੰ ਇਸ ਸਾਰੇ ਪਾਰਟ ਨੂੰ ਅਸੀਂ ਗੁਰੂ ਕਾਲ ਦੇ ਨਾਲ ਜੋੜਦੇ ਹਾਂ, ਤੁਸੀਂ ਆਲਰੇਡੀ 10ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਦਾ ਮੈਂਸ਼ਨ ਕੀਤਾ ਥੋੜਾ ਜਿਹਾ, ਤੇ ਹੋਰ ਜੇ ਬਿਹਾਈਂਡ ਦੇਖਣਾ ਹੋਵੇ ਤਾਂ ਕੀ ਸਾਹਮਣੇ ਆਉਂਦਾ ਜੀ? 8ਵੇਂ ਪਾਤਸ਼ਾਹ ਤਾਂ ਗੱਲ ਮੈਂ ਤੁਹਾਨੂੰ ਦੱਸ ਚੁੱਕਾ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਗੁਰੂ ਬਣਨ ਤੋਂ ਪਹਿਲੇ ਦਾ ਵੀ ਜੋ ਨਾ ਸਮਾਂ ਉਹ ਐਵੀਡੈਂਸਿਸ ਮਿਲ ਗਏ ਨੇ, ਉਹ ਲੋਹਗੜ੍ਹ ਦੇ ਨਜ਼ਦੀਕ ਨੇ ਔਰ ਕਾਫੀ ਟਾਈਮ ਇੱਥੇ ਨੇ। ਔਰ ਗੁਰੂ ਬਣਨ ਤੋਂ ਬਾਅਦ ਵੀ 9ਵੇਂ ਪਾਤਸ਼ਾਹ ਦੇ 5 ਗੁਰਦੁਆਰਾ ਸਾਹਿਬ ਇਸ ਇਲਾਕੇ ਸੁਸ਼ੋਭਿਤ ਨੇ, ਚਾਹੇ ਉਹ ਜਮਰੇੜੀ ਸਾਹਿਬ ਹੈ, ਚਾਹੇ ਸੂਡਲ ਸਾਹਿਬ ਹੈ, ਚਾਹੇ ਬੰਨੀ ਬਦਰਪੁਰ ਹੈ, ਚਾਹੇ ਤਾਜੇਵਾਲਾ, ਚਾਹੇ ਬੁੜੀਆ ਸਾਹਿਬ। ਉੱਥੇ ਇਹਨਾਂ ਦੀ ਜੋ ਗੁਰਦੁਆਰਾ ਸਾਹਿਬ ਇਹਨਾਂ ਦੀ ਵਿਜ਼ਿਟ ਨੂੰ ਗੁਰੂ 9th ਗੁਰੂ ਸਾਹਿਬ ਦੀ ਵਿਜ਼ਿਟ ਨੂੰ ਮਾਰਕ ਕਰਦੇ ਨੇ। ਸਿਮਿਲਰਲੀ ਹੁਣ ਇਹ ਗੱਲ ਕਲੀਅਰ ਸੀ ਕਿ ਬਾਰ-ਬਾਰ ਇਹ ਸਾਰੇ ਗੁਰੂ ਸਾਹਿਬ ਇੱਥੇ ਕਿਉਂ ਆ ਰਹੇ ਨੇ, ਕਿਉਂ ਖਾਲਸਾ ਰਾਜ ਦਾ ਨਿਕੰਮ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਸੀਗਾ। ਹੁਣ ਜੋ ਆਪਣੇ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਜੀਵਨ ਦਾ 10ਵਾਂ ਹਿੱਸਾ ਆਪਣਾ ਪੌਂਟਾ ਸਾਹਿਬ ਗੁਜ਼ਾਰਦੇ ਨੇ। ਜੇ ਪੌਂਟਾ ਸਾਹਿਬ ਦਾ ਇਤਿਹਾਸ ਦੇਖੀਏ ਤੇ ਪੁੱਛੀਏ ਵੀ ਕੀ ਹੈ, ਉਹ ਕਹਿੰਦੇ 52 ਕਵੀ ਦਰਬਾਰ ਲੱਗੇ ਸੀਗੇ, ਹਾਲ ਨੀਚੇ ਬਣਿਆ ਹੋਇਆ ਹੈ, ਭੰਗਾਣੀ ਦਾ ਯੁੱਧ ਹੋਇਆ ਸੀਗਾ, 22 ਕਿਲੋਮੀਟਰ ਦੂਰ ਜਗ੍ਹਾ ਹੈਗੀ, 9 ਘੰਟੇ ਜੋ ਸਮਾਪਤ ਹੋ ਗਿਆ ਸੀਗਾ, ਇੱਕ ਸ਼ੇਰ ਮਾਰਿਆ, ਸ਼ੇਰਗਾਹ ਗੁਰਦੁਆਰਾ ਸਾਹਿਬ ਹੈ। ਇਸ ਤਰ੍ਹਾਂ ਕੋਈ ਛੋਟਾ ਮੋਟਾ ਜਿਹਾ ਇਤਿਹਾਸ, ਕੋਈ ਜ਼ਿਆਦਾ ਲੰਬੀ ਚੌੜੀ ਗੱਲ ਉੱਥੇ ਮਿਲਦੀ ਨਹੀਂ ਹੈ। ਲੇਕਿਨ 4 years ਹੀ ਹੈਜ਼ ਸਪੈਂਡ ਓਵਰ ਦੇਅਰ। ਤੇ ਜਦੋਂ ਅਸੀਂ ਪੌਂਟਾ ਸਾਹਿਬ ਤੋਂ ਜੰਗਲਾਂ ਦੇ ਰਸਤੇ ਲੋਹਗੜ੍ਹ ਜਾਵਾਂਗੇ 6 ਜਾਂ 7 ਕਿਲੋਮੀਟਰ 'ਚ ਅਸੀਂ ਲੋਹਗੜ੍ਹ ਖਾਲਸਾ ਰਾਜਧਾਨੀ ਦੇ ਰੈਮੀਨੈਂਟਸ ਨੂੰ ਟੱਚ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤਾਂ ਇਹ ਤੋਂ ਗੱਲ ਬਹੁਤ ਕਲੀਅਰ ਹੋ ਚੁੱਕੀ ਸੀ। ਔਰ ਦੂਜੀ 10ਵੀਂ ਪਾਤਸ਼ਾਹੀ ਦੇ ਜਿਹੜੇ ਗੁਰਦੁਆਰਾ ਸਾਹਿਬ ਈਵਨ ਖਾਲਸਾ ਰਾਜਧਾਨੀ ਸਾਹਮਣੇ ਵੀ, ਮਤਲਬ ਯਮੁਨਾ ਨਗਰ ਦੇ ਵਿੱਚ ਵੀ 4-5 ਗੁਰਦੁਆਰਾ ਸਾਹਿਬ ਉਹਨਾਂ ਦੀ ਵਿਜ਼ਿਟ ਨੂੰ ਮਾਰਕ ਕਰਦੇ ਨੇ। ਚਾਹੇ ਬਲਾਚੌਰ ਦੀ ਗੱਲ ਹੈਗੀ ਹੈ, ਚਾਹੇ ਹਨੂਮਾਨ ਗੇਟ ਜਿਹੜੇ ਗੁਰਦੁਆਰਾ ਸਾਹਿਬ ਹੈਗਾ 10ਵੀਂ ਪਾਤਸ਼ਾਹੀ ਦਾ, ਜਗਾਦਰੀ 'ਚ ਹੈਗਾ, ਚਾਹੇ ਕਪਾਲ ਮੋਚਨ ਹੈ, ਚਾਹੇ ਸਡੌਰਾ ਹੈ, ਚਾਹੇ ਟੋਕਾ ਸਾਹਿਬ ਹੈ,
ਚਾਹੇ ਅੱਗੇ ਨਾਢਾ ਸਾਹਿਬ ਤੱਕ ਗੱਲ ਹੈ, ਇਹ ਸਾਰਾ ਖਾਲਸਾ ਰਾਜਧਾਨੀ ਦਾ ਏਰੀਆ ਸੀਗਾ ਜਿਸ 'ਚ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਘੁੰਮੇ ਨੇ। ਔਰ ਫਿਰ ਬਾਬਾ ਬੰਦਾ ਸਿੰਘ ਬਹਾਦਰ 1710 ਇੱਥੇ ਪਹੁੰਚਦੇ ਨੇ ਜੀ। ਹੁਣ ਜੇ 125 ਕਿਲੋਮੀਟਰ 'ਚ ਅਸੀਂ ਕਿਲਾਬੰਦੀ ਕੀਤੀ ਹੈ ਤੇ ਇਹ ਵੀ ਬੜੀ ਗੱਲ ਕਲੀਅਰ ਹੈ ਕਿ ਸਾਨੂੰ ਵੱਡੀ ਵੱਡੀ ਆਪਣੇ ਮੋਰਚਿਆਂ ਨੂੰ ਡਿਫੈਂਡ ਕਰਨ ਵਾਸਤੇ ਫੋਰਸ ਵੀ ਚਾਹੀਦੀ ਹੈ। ਔਰ ਅਸੀਂ ਜਿੱਦਾਂ ਬੜੀ ਇਤਿਹਾਸਕਾਰਾਂ ਨੇ ਚਮਤਕਾਰੀ ਕਹਾਣੀਆਂ ਲਿਖੀਆਂ ਨੇ ਜੀ, 25 ਸਿੰਘ ਲੈ ਕੇ ਚੱਲੇ ਜੀ ਔਰ 25 ਸਿੰਘਾਂ ਨੇ ਜੀ ਵਿਦਨ ਸਪੈਨ ਆਫ ਮਤਲਬ 6 ਮੰਥਸ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਦਾ ਏਰੀਆ ਜਿੱਤ ਲਿਆ। ਗਰੀਬੀ ਦੇ ਹਾਲਾਤ 'ਚ ਪਹੁੰਚੇ, ਕਿਸੇ ਨੇ ਤਲਵਾਰ ਦਿੱਤੀ, ਕਿਸੇ ਨੇ ਕੱਸੀ ਦਿੱਤੀ, ਕਿਸੇ ਨੇ ਕੁਝ ਦਿੱਤਾ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਮੁਗਲ ਇਕਨੋਮੀ ਉਸ ਟਾਈਮ ਹੈਗੇ 25.4% ਜੀ ਵਰਲਡ ਦੀ, 25.4%। ਔਰ ਉਹਨਾਂ ਕੋਲ ਜੋ ਆਰਮੀ ਹੈ 1/3 ਵਰਲਡ ਦੀ ਆਰਮੀ ਹੈ। ਉਹ ਦੇ ਵਰ ਦਾ ਵਰਲਡਸ ਰਿਚੈਸਟ ਐਂਡ ਦਾ ਸਟਰੋਂਗੈਸਟ ਐਮਪਾਇਰ। ਤੇ ਜੇ ਉਹਨਾਂ ਦੀ ਜੜ੍ਹਾਂ ਪਟਣੀਆਂ ਸੀ ਤੇ ਤਿਆਰੀ ਉਤੋਂ ਵੱਡੀ ਚਾਹੀਦੀ ਸੀਗੀ। ਤੇ 25 ਜਰਨੈਲਾਂ ਚੋਂ ਇੱਕ ਜਰਨੈਲ ਦੀ ਜਦੋਂ ਸਟੱਡੀ ਸ਼ੁਰੂ ਕੀਤੀ, ਉਹਦਾ ਨਾਮ, ਉਹ ਪਹਿਲੇ ਜਰਨੈਲ ਦਾ ਨਾਮ ਹੈ ਭਗਵੰਤ ਸਿੰਘ ਭੰਗੇਸ਼ਵਰੀ। ਤੇ ਭੰਗੇਸ਼ਵਰੀ ਟਾਂਡੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਸੋਨੀਪਤ ਦੇ ਇਲਾਕੇ ਹਰਿਆਣੇ ਦੇ ਕੋਲ ਪਹੁੰਚਦੇ ਨੇ। ਤੇ ਇਹ ਭੰਗੇਸ਼ਵਰੀ ਟਾਂਡਾ ਜਿਹੜਾ ਹੈ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦਾ ਹੈ ਤੇ ਭਗਵੰਤ ਸਿੰਘ ਭੰਗੇਸ਼ਵਰੀ ਭਾਈ ਮਨੀ ਸਿੰਘ ਜੀ ਦੇ ਸੱਕੇ ਭਤੀਜੇ ਨੇ। ਤੇ ਭਗਵੰਤ ਸਿੰਘ ਭੰਗੇਸ਼ਵਰੀ ਦਾ ਅੰਮ੍ਰਿਤ ਸੰਚਾਰ ਤੋਂ ਪਹਿਲੇ ਨਾਮ ਹੈ ਭਾਗੂ ਬੰਜਾਰਾ। ਤੇ ਐਮ ਆਥਰ ਅਲੀ ਦੀ ਬੁੱਕ ਲਿਖਦੀ ਹੈ ਨੋਬਲਟੀ ਆਫ ਮੁਗਲ ਐਮਪਾਇਰ ਕਿ ਇਹ 5000 ਦੇ ਮਨਸਬਦਾਰ ਵੀ ਨੇ ਔਰੰਗਜ਼ੇਬ ਦੇ। ਤੇ 5000 ਦੇ ਮਨਸਬਦਾਰ ਦਾ ਮਤਲਬ ਇਹ ਹੁੰਦਾ ਕਿ ਆਲਮੋਸਟ ਤੁਹਾਡੇ ਕੋਲ 20000 ਦੀ ਫੌਜ ਹੈ। ਤੇ ਐਸੇ 16 ਜਰਨੈਲ ਨੇ ਜੋ ਵਣਜਾਰੇ ਨੇ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੰਪਲਿਸ਼ ਕਰ ਰਹੇ ਨੇ। ਔਰ ਹੋਰ ਬੜੀ ਜਿਹੜੀ ਇਸ ਖਾਲਸਾ ਰਾਜਧਾਨੀ ਦੇ ਵਿੱਚ ਵੀ ਮਾਰਸ਼ਲ ਫੌਜ ਤਿਆਰ ਹੋਈ ਹੋਗੀ ਉਸ ਸਮੇਂ ਦੇ ਵਿੱਚ। ਤੇ ਇੱਥੇ ਵੀ ਜਿਹੜੇ ਸਿੰਘ ਸੀਗੇ ਉਹ ਲੱਖਾਂ ਤਾਦਾਦ 'ਚ ਇਕੱਠੇ ਹੋਏ ਸੀਗੇ ਜਿਨ੍ਹਾਂ ਨੇ ਮੁਗਲਾਂ ਦੀ ਲੱਖਾਂ ਦੀ ਫੌਜ ਨੂੰ 6 ਸਾਲ ਤੱਕ ਰੋਕ ਕੇ ਰੱਖਿਆ। ਔਰ ਇਹਨਾਂ ਕੋਲ ਰਾਸ਼ਨ ਔਰ ਆਪਣਾ ਹਥਿਆਰ ਔਰ ਹੋਰ ਵੀ ਜੋ ਜ਼ਰੂਰਤਾਂ ਦੀ ਜੰਗ ਦੀ ਜ਼ਰੂਰਤਾਂ ਸਮਾਨ, ਚਾਹੇ ਕੋਈ ਜੰਗ 'ਚ ਘਾਇਲ ਹੁੰਦਾ ਤੇ ਉਹਦੇ ਵਾਸਤੇ ਹਸਪੀਟਲਾਈਜ਼ ਦੀ, ਉਹ ਸਾਰੀ ਫੈਸਿਲਿਟੀਜ਼ ਇਹਨਾਂ ਨੇ ਕ੍ਰੀਏਟ ਕੀਤੀਆਂ ਹੋਣਗੀਆਂ 100%। ਔਰ ਉਸ ਤੋਂ ਬਾਅਦ ਤਾਂ ਹੀ ਉਸ ਤੋਂ ਬਾਅਦ 6 ਸਾਲ ਤੱਕ ਮੁਗਲਾਂ ਨੂੰ ਇੱਥੇ ਹਰਾਇਆ। ਬਾਬਾ ਬੰਦਾ ਸਿੰਘ ਬਹਾਦਰ, ਇਹ ਤਾਂ ਜੰਗ ਦੀ ਗੱਲ ਹੈਗੀ ਹੈ। ਬਾਬਾ ਬੰਦਾ ਸਿੰਘ ਬਹਾਦਰ ਜੰਗ ਤੋਂ ਪਹਿਲੇ ਇੱਥੇ ਖਾਲਸਾ ਰਾਜ ਜਦੋਂ ਸਥਾਪਿਤ ਹੋ ਜਾਂਦਾ ਹੈ ਤਾਂ ਉਤੋਂ ਸਿੱਕੇ ਜਾਰੀ ਕਰਦੇ ਨੇ, ਨਾਨਕਸ਼ਾਹੀ ਮੋਹਰ ਜਾਰੀ ਕਰਦੇ ਨੇ। ਮੋਹਰ ਦੇ ਲਈ ਦੇਗੋ ਤੇਗੋ ਫਤਿਹ ਨੁਸਰੇ ਬੇਦਰੰਗ ਨਾਨਕ ਗੁਰੂ ਗੋਬਿੰਦ ਸਿੰਘ। ਉਸ ਮੋਹਰ ਦਾ ਜੋ ਪਹਿਲਾ ਸ਼ਾਹੀ ਫਰਮਾਨ ਜਾਰੀ ਹੁੰਦਾ ਸੋਸ਼ਲ ਪੋਲੀਟੀਕਲ ਇਕਨੋਮਿਕ ਤੇ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਨੇ। ਜਾਤੀ ਪਾਤੀ ਦੀ ਕੋਈ ਗੱਲ ਨਹੀਂ ਹੋਏਗੀ। Economic equality, feudal system was abolished in the first time in the world history, much earlier than French Revolution. French Revolution ਤੋਂ almost ਅਸੀਂ ਮੰਨ ਕੇ 77 years ਪਹਿਲੇ ਕਰਤਾ। ਔਰ ਜਿਹੜਾ ਫ੍ਰੈਂਚ ਰੈਵੋਲੂਸ਼ਨ ਆ ਉਹ ਛੋਟੇ ਜਿਹੇ ਰਾਜੇ ਦੇ ਖਿਲਾਫ ਹੈ, ਹੀ ਵਾਸ ਅ ਸਮਾਲ ਮੋਨਾਰਕ। ਔਰ ਜਿਹੜਾ ਇਹ ਰੈਵੋਲੂਸ਼ਨ ਸਿੱਖ ਰੈਵੋਲੂਸ਼ਨ ਹੈ ਇਹ ਦੁਨੀਆ ਦੇ ਸਭ ਤੋਂ ਤਾਕਤਵਰ ਤੇ ਅਮੀਰ ਰਾਜੇ ਦੇ ਖਿਲਾਫ ਹੈਗਾ। ਔਰ ਇਹਦੇ ਵਿੱਚ ਮਾਲਕਾਨਾ ਹੱਕ ਜ਼ਿਮੀਂਦਾਰ ਨੂੰ ਦਿੱਤਾ ਗਿਆ, ਪੋਲੀਟੀਕਲ ਯਾਨੀ ਕਿ ਸੱਤਾ ਦੇ ਵਿੱਚ ਸਭ ਦਾ ਬਰਾਬਰ ਦਾ ਅਧਿਕਾਰ ਹੋਏਗਾ। ਔਰ ਫਿਰ ਇਹਨਾਂ ਨੇ ਗੱਲ ਕੀਤੀ ਕਿ ਮਤਲਬ ਬੀਬੀਆਂ ਦਾ ਵੀ ਬੰਦਿਆਂ ਦੇ ਬਰਾਬਰ ਅਧਿਕਾਰ ਹੋਏਗਾ। ਫਸਟ ਟਾਈਮ ਵਿਮਨ ਇੰਪਾਵਰਮੈਂਟ ਦੀ ਗੱਲ ਵੀ ਇੱਥੋਂ ਦੀ ਹੋਈ ਰਿਟਨ ਦੇ ਵਿੱਚ। ਔਰ ਜਿਹਨੂੰ ਐਗਜ਼ੈਕਟਲੀ ਕਹਿ ਸਕਦੇ ਹਾਂ ਕਿ ਜੋ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀ, ਨਾਨਕ ਰਾਜ ਚਲਾਇਆ ਸੱਚਖੋਟ ਸਤਾਨੀ ਨੀਂਵ ਦੇ, ਉਹ ਇੱਥੋਂ ਦੀ ਲਾਗੂ ਹੋਇਆ। ਔਰ ਜੋ ਸਿੱਕੇ ਜਾਰੀ ਕੀਤੇ ਗਏ ਉਹ ਸਿੱਕੇ ਬੜੇ ਖਾਸ ਨੇ। ਕੁਝ ਲਿਖੇ ਸਿੱਕਾ ਜ਼ਰਬਰ ਹਰਦੋ ਆਲਮਸਤ ਫਤਿਹ ਗੁਰੂ ਗੋਬਿੰਦ ਸਿੰਘ ਤੇਗੇ ਨਾਨਕ ਵਾਹਿਅਸਤ, ਯਾਨੀ ਕਿ ਫਤਿਹ ਤਾਂ ਸਾਰੇ ਗੁਰੂ ਸਾਹਿਬਾਨ ਦੀਆਂ ਹੈ। ਤੇਗੇ ਨਾਨਕ ਵਾਹਿਅਸਤ ਯਾਨੀ ਕਿ ਗੁਰੂ ਨਾਨਕ ਸਾਹਿਬ ਦੀ ਤਲਵਾਰ ਨਾਲ ਮੈਂ ਫਤਿਹ ਹਾਸਿਲ ਕੀਤੀਆਂ ਨੇ। ਹਿਸਟਰੀ ਪੜ੍ਹੀਏ, ਕੋਈ ਕਿਤਾਬ ਨਹੀਂ ਦੱਸਦੀ ਗੁਰੂ ਨਾਨਕ ਸਾਹਿਬ ਨੇ ਕਦੀ ਤਲਵਾਰ ਇਸਤੇਮਾਲ ਕੀਤੀ। ਲੇਕਿਨ ਜਦੋਂ ਅਸੀਂ ਇਹਨੂੰ ਡੀਕੋਡ ਕਰਨਾ ਸ਼ੁਰੂ ਕੀਤਾ, ਡਿਸਕਸ਼ਨਸ ਆਪਸ ਚ ਕੀਤੀਆਂ, ਅਸੀਂ ਉਹ ਚੈੱਕ ਕਰੋ ਗੁਰੂ ਨਾਨਕ ਸਾਹਿਬ ਤੇ ਇਸ ਇਲਾਕੇ ਚ ਨਹੀਂ ਆਏ। ਤੇ ਖਾਲਸਾ ਰਾਜਧਾਨੀ ਲੋਹਗੜ੍ਹ ਤੋਂ 10 ਕਿਲੋਮੀਟਰ ਪਹਿਲੇ ਗੁਰੂ ਨਾਨਕ ਸਾਹਿਬ ਦਾ ਕਪਾਲ ਮੋਚਨ ਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਔਰ ਜਦੋਂ ਫਿਰ ਅਸੀਂ ਜਿਹਦੇ ਸਾਡੀ ਹੁਣ ਪੰਜੌੜ ਤੋਂ ਮੋਰਚੇ ਦੇ ਨਜ਼ਦੀਕ ਜਾਂਦੇ ਆ ਤੇ ਉੱਥੇ ਵੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਗੁਰੂ ਨਾਨਕ ਸਾਹਿਬ ਆਏ। ਅੰਬਾਲਾ ਮੰਜੀ ਸਾਹਿਬ ਸਥਾਪਿਤ ਹੈ, ਉੱਥੇ ਗੁਰੂ ਨਾਨਕ ਸਾਹਿਬ ਆਏ। ਸ਼ਾਹਬਾਦ ਮੰਜੀ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ ਜਿੱਥੇ ਗੁਰੂ ਨਾਨਕ ਸਾਹਿਬ ਆਏ। ਕੁਰੂਕਸ਼ੇਤਰ ਗੁਰੂ ਨਾਨਕ ਸਾਹਿਬ ਆਏ। ਕਰਨਾਲ ਗੁਰੂ ਨਾਨਕ ਸਾਹਿਬ ਨੇ ਮੰਜੀ ਸਥਾਪਿਤ ਕੀਤੀ। ਬੁੜੀਆ ਮੰਜੀ ਸਥਾਪਿਤ ਕੀਤੀ ਯਮੁਨਾ ਨਗਰ ਦੇ ਵਿੱਚ। ਤੇ ਨਾਨ ਮੰਜੀ ਸਥਾਪਿਤ ਹੋਈ ਗੁਰੂ ਨਾਨਕ ਸਾਹਿਬ ਨੇ ਕੀਤੀ। ਮੰਜੀ ਨਾਮ ਸੀ ਗੰਗੂ ਸ਼ਾਹੀ ਮੰਜੀ, ਬਾਅਦ ਚੋਂ ਕਰਪਟ ਹੋ ਗਈ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਮਸੰਦ ਨੂੰ ਮਤਲਬ ਪ੍ਰਥਾ ਨੂੰ ਖਤਮ ਕੀਤਾ ਸੀਗਾ। ਲੇਕਿਨ ਜਿਹੜੀ ਗੁਰੂ ਨਾਨਕ ਸਾਹਿਬ ਨੇ ਇਹ ਮੰਜੀਆਂ ਸਥਾਪਿਤ ਕੀਤੀਆਂ, ਖਾਲਸਾ ਰਾਜਧਾਨੀ ਦੇ ਆਲੇ ਦੁਆਲੇ ਮੰਜੀਆਂ ਸਥਾਪਿਤ ਕਰਤੀਆਂ, ਤਾਂ ਬੜਾ ਕਲੀਅਰ ਹੈ ਕਿ 230 ਸਾਲ ਪਹਿਲੇ ਦੀ ਪਲਾਨਿੰਗ ਸ਼ੁਰੂ ਹੋ ਚੁੱਕੀ ਸੀ। ਤੇ ਜਿੱਥੇ ਮੰਜੀਆਂ ਸਥਾਪਿਤ ਹੋਈਆਂ ਤੇ ਤੀਸਰੀ ਪਾਤਸ਼ਾਹੀ ਵੀ ਉਹਨਾਂ ਮੰਜੀਆਂ 'ਚ ਗਏ ਨੇ। ਤੇ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਿੱਕੇ ਦੇ ਪਿੱਛੇ ਲਿਖਦੇ ਨੇ, ਜ਼ਰਬ ਖਾਲਸਾ ਮੁਬਾਰਕੇ ਜ਼ੀਨ ਤੇ ਤਖਤ ਮੁਜ਼ੱਫਰ ਸ਼ਹਿਰ, ਜੰਨਤ ਵਰਗੀ ਥਾਂ ਭਾਗਾ ਵਾਲਾ ਸ਼ਹਿਰ
ਸ਼ਹਿਰ ਜੋ 7000 ਏਕੜ ਦਾ ਵੀਰ ਜੀ ਹੁਣਾਂ ਨੇ ਲੱਭ ਲਿਆ ਹੈ, ਤੇ ਖਾਲਸਾ ਤਖਤ ਤੋਂ ਸਿੱਕੇ ਜਾਰੀ ਹੋਏ। ਉਹ ਖਾਲਸਾ ਤਖਤ ਲਿਖਦੇ ਨੇ, ਐਸਾ ਖਾਲਸਾ ਤਖਤ ਜਿਹ 'ਚ ਕੋਈ ਵੀ ਅੱਜ ਖਾਲਸਾ ਨਹੀਂ ਵਸਦਾ, ਜਿਹ 'ਚ ਪਹਿਲੀ ਪਾਤਸ਼ਾਹੀ, ਤੀਸਰੀ ਪਾਤਸ਼ਾਹੀ, 6ਵੀਂ ਪਾਤਸ਼ਾਹੀ, 7ਵੀਂ ਪਾਤਸ਼ਾਹੀ, 8ਵੀਂ ਪਾਤਸ਼ਾਹੀ, 9ਵੀਂ ਪਾਤਸ਼ਾਹੀ, 10ਵੀਂ ਪਾਤਸ਼ਾਹੀ, 7 ਪਾਤਸ਼ਾਹੀਆਂ ਦੀ ਚਰਨ ਛੋਹ ਧਰਤੀ ਤੇ ਗੁਰੂ ਨਾਨਕ ਸਾਹਿਬ ਦੀ ਪਲਾਨਿੰਗ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਉੱਥੇ ਨਾਨਕਸ਼ਾਹੀ ਮੋਹਰ, ਨਾਨਕਸ਼ਾਹੀ ਸਿੱਕਾ ਤੇ ਨਾਨਕਸ਼ਾਹੀ ਕੈਲੰਡਰ ਜਾਰੀ ਹੋਇਆ। ਔਰ ਇੱਥੇ ਦੁਨੀਆ ਦਾ, ਇੱਥੇ ਕੇਵਲ ਸਿੱਖੀ ਦਾ ਰਾਜ ਸਥਾਪਿਤ ਨਹੀਂ ਹੋਇਆ, ਇੱਥੇ ਇਨਸਾਨੀਅਤ ਦਾ ਰਾਜ ਕਾਇਮ ਕੀਤਾ ਗਿਆ। ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਇਹਨੂੰ ਗੁਰੂ ਨਾਨਕ ਸਾਹਿਬ ਦੀ ਪਲੈਨਿੰਗ ਦੇ ਨਾਲ ਜੋੜ ਕੇ ਤੇ ਗੁਰੂ ਸਾਹਿਬਾਨਾਂ ਨੂੰ ਲੋਹਗੜ੍ਹ ਦੇ ਕਿਲੇ ਦੇ ਨਾਲ ਇਹ ਸਾਰੇ ਕਨਸੈਪਟ ਦੇ ਨਾਲ ਜੋੜ ਕੇ ਇਹ ਤਾਂ ਸਾਰਾ ਨੈਰੇਟਿਵ ਹੀ ਚੇਂਜ ਕਰ ਦਿੰਦੀ ਹੈ। ਜਦੋਂ ਤੁਸੀਂ ਈਵਨ ਸਾਡੇ ਵਿੱਚ ਵੀ ਹੁਣ ਗੱਲਾਂ ਹੁੰਦੀਆਂ ਨੇ ਵੀ ਜੀ ਗੁਰੂ ਨਾਨਕ ਸਾਹਿਬ ਦਾ ਤਾਂ ਜਿਹੜਾ ਹੈਗਾ ਇੱਕ ਨਿਰਮਲ ਪੰਥ ਦੀ ਗੱਲ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਡਿਫਰੈਂਟ ਆਈਡੀਓਲੋਜੀ ਸੀ, ਇੱਕ ਲਾਈਨ ਦੇ ਵਿੱਚ ਪਰੋਣ ਵਾਲੀ ਜਿਹੜੀ ਗੱਲ ਹੈਗੀ ਹੈ ਤੁਸੀਂ ਉਹ ਜਿਹੜੀ ਹੈ ਉਹ ਕਰ ਰਹੇ ਹੋ। ਸੋ ਕੀ ਕਹਿਣਾ ਚਾਹੋਗੇ? ਗੁਰੂ ਨਾਨਕ ਸਾਹਿਬ ਨੇ ਦੇਖੋ ਜੀ ਬਾਬਰ ਨੂੰ ਜਾਬਰ ਕਿਹਾ ਔਰ ਜੇਲ੍ਹ 'ਚ ਗਏ, ਔਰ ਦੂਸਰੀ ਗੱਲ ਕੀ ਹੈ, ਰਾਜੇ ਸੀ ਮੁਕੱਦਮ ਕੁੱਤੇ ਜੀ, ਵੀ ਜਿਹੜੇ ਲੋਕਾਂ ਦਾ ਖੂਨ ਪੀਂਦੇ ਸੀ ਗੁਰਮਤ ਦੀ ਜੋ ਅਨੁਸਾਰ ਜੋ ਗੱਲ ਆਉਂਦੀ ਹੈ। ਤੇ ਜਿੱਥੇ ਆ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਕਰ ਰਹੇ ਨੇ, ਗੁਰੂ ਨਾਨਕ ਸਾਹਿਬ ਸਿੱਖੀਜ਼ਮ ਨੂੰ ਸਪਰੈਡ ਕਰਨ ਵਾਸਤੇ ਪੂਰੀ ਦੁਨੀਆ 'ਚ ਘੁੰਮਦੇ ਨੇ, ਸਭ ਤੋਂ ਜ਼ਿਆਦਾ ਟਰੈਵਲਿੰਗ ਕੀਤੀ ਹੈ, ਲੇਕਿਨ ਨਾਲ ਨਾਲ ਇਹ ਗੱਲ ਸਾਰੀ ਪੋਲੀਟੀਕਲ ਸਵਰਨਿਟੀ ਦੇ ਨਾਲ ਵੀ ਚੱਲਦੇ ਨੇ ਉਹ ਸਾਰੀ ਗੱਲ ਦੇ ਨਾਲ, ਕਿਉਂਕਿ ਮੁਗਲ ਇੰਨੀ, ਜਿੱਥੇ ਆਪਾਂ ਬਾਬਰ ਬਾਣੀ ਨੂੰ ਸਟੱਡੀ ਕਰਦੇ ਹਾਂ ਤੇ ਬਾਬਰ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਲਿਖੀ ਹੋਈ ਹੈ ਉਹਦੇ ਵਿੱਚ ਵੀ ਉਹ ਕਰਸ ਕਰ ਰਹੇ ਨੇ ਕਿ ਬਾਬਰ ਤੂੰ ਕਿੱਦਾਂ ਜ਼ੁਲਮ ਕਰ ਰਿਹਾ ਹੈ ਇੱਥੇ ਹਿੰਦੁਸਤਾਨ ਦੇ ਲੋਕਾਂ ਦੇ ਉੱਪਰ। ਹਿੰਦੁਸਤਾਨ ਵਰਡ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਨੇ ਜੋ ਇਸਤੇਮਾਲ ਕੀਤਾ ਗੁਰਬਾਣੀ ਦੇ ਵਿੱਚ, ਤੇ ਇਸ ਤਰ੍ਹਾਂ ਇਸ ਤਰੀਕੇ ਨਾਲ ਕਰਸ ਕਰਦੇ ਨੇ। ਜਿੱਥੇ ਉਹ ਕਰਸ ਕਰਦੇ ਨੇ ਉੱਥੇ ਰਾਜ ਦਾ ਸੰਕਲਪ ਵੀ ਲਿੱਤਾ ਜਾਂਦਾ, ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਸੇ ਮਰਿਆਦਾ ਦੇ ਅਨੁਸਾਰ ਚੱਲ ਕੇ, ਕਿਉਂਕਿ ਮਰਿਆਦਾ ਸਾਰੀ ਗੁਰੂ ਨਾਨਕ ਸਾਹਿਬ ਦੀ ਜੋ ਯੂਜ਼ ਕੀਤੀ ਗਈ ਹੈ, ਇਨਸਾਨੀਅਤ ਦਾ ਰਾਜ ਵੀ, ਔਰਤਾਂ ਨੂੰ ਬੰਦਿਆਂ ਦੇ ਬਰਾਬਰ ਅਧਿਕਾਰ ਦਾ ਵੀ ਜੋ ਗੱਲ ਹੈਗੀ ਹੈ, ਬੀਬੀਆਂ ਨੂੰ ਬੰਦਿਆਂ ਦੇ ਬਰਾਬਰ ਅਧਿਕਾਰ ਦਾ ਜੋ ਉਹ ਵੀ ਗੁਰੂ ਨਾਨਕ ਸਾਹਿਬ ਦਾ ਕਨਸੈਪਟ ਸੀਗਾ। ਔਰ ਉਹ ਸਾਰਾ ਕਨਸੈਪਟ ਜੇ ਅਸੀਂ ਦੇਖੀ ਜਾਏ ਤਾਂ ਅਮਰੀਲਾ ਦਾ ਫਲਸਫਾ ਗੁਰੂ ਨਾਨਕ ਸਾਹਿਬ ਦਾ ਸੀ, ਔਰ ਬਾਅਦ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਇੱਥੇ ਲਾਗੂ ਕੀਤਾ। ਇੱਥੇ ਮੈਂ ਥੋੜੀ ਜਿਹੀ ਗੱਲ ਹਲਕੀ ਜਿਹੀ ਐਡ ਕਰਨਾ ਚਾਹਾਂਗਾ ਜੀ, ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੋ ਅਸੀਂ ਕਈ ਵਾਰੀ ਭਾਜੀ ਵੀ ਦੱਸਦੇ ਹੁੰਦੇ ਨੇ ਸਾਨੂੰ, ਬਚਪਨ 'ਚ ਮਾਸਟਰ ਨੇ ਇਹਨਾਂ ਨੂੰ ਮਿਸਗਾਈਡ ਕੀਤਾ, ਜਾਂ ਜੋ ਅਸੀਂ ਵੀ ਪੁਰਾਣਾ ਸੁਣਿਆ ਹੋਇਆ ਹੈ, ਇਹ ਤਕਰੀਬਨ ਬੰਦਾ ਸਿੰਘ ਬਹਾਦਰ ਨੂੰ ਵਿਲਨ ਸਮਝਦੇ ਸੀ। 1935 ਚ ਡਾਕਟਰ ਗੰਡਾ ਸਿੰਘ ਨੇ ਇਹਨਾਂ ਦੇ ਉੱਪਰ ਕੰਮ ਸ਼ੁਰੂ ਕੀਤਾ, ਔਰ ਮੈਂ ਸਮਝਣਾ ਕਿਉਂਕਿ ਇਹ ਲੋਹਗੜ੍ਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜੀ ਹੋਈ ਸੀ, ਤੇ ਐਸਾ ਵੀ ਮਨ 'ਚ ਸ਼ੰਕਾ ਹੈ ਕਿ ਸ਼ਾਇਦ ਜਾਣ ਕੇ ਹੀ ਇਸ ਨੂੰ ਸਟੱਡੀ ਨਹੀਂ ਕੀਤਾ ਗਿਆ। ਨਹੀਂ ਤੇ ਮੈਨੂੰ ਅੱਜ ਵੀ ਯਾਦ ਹੈ ਜਦੋਂ ਅਸੀਂ ਲੋਹਗੜ੍ਹ ਦੇ ਅੰਦਰ ਸਾਨੂੰ ਕੁਝ ਨਿਸ਼ਾਨੀਆਂ ਮਿਲਣੀ ਸ਼ੁਰੂ ਹੋ ਗਈਆਂ ਤੇ ਅਸੀਂ ਦੋਨੋਂ ਕੁਰਸ਼ੇਤਰ ਯੂਨੀਵਰਸਿਟੀ ਗਏ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਚੇਅਰ ਸਥਾਪਿਤ ਹੈ, ਉਹਦਾ ਚੇਅਰਮੈਨ ਹੈ ਅਮਰਜੀਤ ਸਿੰਘ। ਅਸੀਂ ਪ੍ਰੋਫੈਸਰ ਅਮਰਜੀਤ ਸਿੰਘ ਕੋਲ ਦੋਵੇਂ ਜਾਂਦੇ ਆ ਔਰ ਜਾ ਕੇ ਪੁੱਛਨੇ ਆ, ਮੈਂ ਉਹਨਾਂ ਦੇ ਸਾਰੇ ਸੈਮੀਨਾਰ ਅਟੈਂਡ ਕੀਤੇ ਨੇ ਪਿਛਲੇ 10-12 ਸਾਲ ਤੋਂ, ਜਦੋਂ ਦੀ ਚੇਅਰ ਉੱਥੇ ਹੈ। ਸਾਰੇ ਸੈਮੀਨਾਰਾਂ 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸਪੀਡ ਨੂੰ, ਵਾਰਫੇਅਰ ਨੂੰ, ਵਾਰ ਟੈਕਟਿਕਸ ਨੂੰ ਖੂਬ ਕਿਹਾ ਜਾਂਦਾ ਹੈ, ਮਗਰ ਇੱਕ ਵੀ ਹਿਸਟੋਰੀਅਨ ਲੋਹਗੜ੍ਹ ਦਾ ਜ਼ਿਕਰ ਨਹੀਂ ਕਰਦਾ ਵੀ ਲੋਹਗੜ੍ਹ ਕਿੱਥੇ ਹੈ, ਕਿੰਨਾ ਹੈ। ਅਸੀਂ ਜਦੋਂ ਉਹਦੇ ਕੋਲ ਗਏ, ਅਮਰਜੀਤ ਸਿੰਘ ਕੋਲ ਪੁੱਛਿਆ ਵੀ ਇਸਦਾ ਹੈ, ਤੁਹਾਨੂੰ ਇੰਨੇ ਸਾਲ ਹੋ ਗਏ ਨੇ ਪ੍ਰੋਫੈਸਰ ਇੱਥੇ ਚੇਅਰ ਕਰਦੇ ਆ, ਤੁਸੀਂ ਸਾਨੂੰ ਦੱਸ ਸਕਦੇ ਵੀ ਲੋਹਗੜ੍ਹ ਇੱਥੋਂ ਕਿੰਨੇ ਕਿਲੋਮੀਟਰ ਦੂਰ ਹੈ ਤੇ ਉਹਦਾ ਸਾਈਜ਼ ਕੀ ਹੈ। ਉਹਨੂੰ ਉਸੇ ਟਾਈਮ ਸ਼ੰਕਾ ਹੋ ਗਈ ਵੀ ਇਹਨਾਂ ਨੂੰ ਕੁਝ ਲੱਭ ਗਿਆ, ਤੇ ਉਹਨੇ ਸਾਨੂੰ ਦੁਤਕਾਰ ਕੇ ਉੱਥੋਂ ਕੱਢਤਾ ਵੀ ਤੁਸੀਂ ਮੈਨੂੰ ਹਿਸਟੋਰੀਅਨ ਨੂੰ ਹਿਸਟਰੀ ਪੜ੍ਹਾਉਣ ਆਇਓ। ਤੇ ਇਹ ਬਦਕਿਸਮਤੀ ਸੀ ਇਹਨਾਂ ਹਿਸਟੋਰੀਅਨਸ ਦੀ ਕਿ ਇਹਨਾਂ ਨੇ ਮਿਹਨਤ ਵੀ ਕੀਤੀ, ਕੰਟੈਂਪਰੇਰੀ ਰਿਕਾਰਡ ਵੀ ਦੇਖੇ, ਆਰਕੀਓਲੋਜੀਕਲ ਰਿਕਾਰਡ ਵੀ ਦੇਖੇ, ਪੁਰਾਣੇ ਹਿਸਟੋਰੀਅਨ ਨੂੰ ਵੀ ਪੜ੍ਹਿਆ, ਮਗਰ ਇੰਨੀ ਜੀ ਜ਼ਹਿਮਤ ਨਹੀਂ ਕੀਤੀ ਕਿ ਆ 100 ਕਿਲੋਮੀਟਰ ਤੇ ਜਾਂ 50 ਕਿਲੋਮੀਟਰ ਤੇ ਲੋਹਗੜ੍ਹ ਖੜਾ ਹੈ, ਉੱਥੇ ਆਪ ਚਲੇ ਜਾਈਏ। ਇਹ ਸਾਨੂੰ ਇੱਕ ਚੀਜ਼ ਜਿਹੜੀ ਹੈ ਇਨਸੀਡੈਂਟਲ ਔਰ ਐਕਸੀਡੈਂਟਲ ਮਿਲੀ ਹੈ, ਨਾ ਵੀ ਇਹ ਹਿਸਟੋਰੀਅਨ ਤੇ ਨਾ ਮੈਂ ਹਿਸਟੋਰੀਅਨ, ਸਾਨੂੰ ਤਾਂ ਸਿਰਫ ਕਿਸਮਤ ਦੇ ਦੁਆਰ ਖੁੱਲੇ ਨੇ। ਤੇ ਹੁਣ ਇਹ ਜਿਹੜੀ ਚੀਜ਼ ਸਾਡੇ ਸਾਹਮਣੇ ਆ ਗਈ ਹੈ, ਇਹ ਵਾਕਈ ਸਟੱਡੀ ਕਰਨ ਯੋਗ ਹੈ, ਖੋਜ ਯੋਗ ਹੈ, ਇਹ ਤੇ ਬਹੁਤ ਸਾਰੀ ਮਿਹਨਤ ਦੀ ਲੋੜ ਹੈ। ਔਰ ਇਸ ਤੋਂ ਇਲਾਵਾ ਹਿਸਟੋਰੀਅਨਸ ਜੇ ਤੁਸੀਂ 100 ਕਿਤਾਬਾਂ ਲਿਖੀਆਂ ਬਾਬਾ ਬੰਦਾ ਸਿੰਘ ਬਹਾਦਰ ਤੇ ਦੇਖੀਏ ਤਾਂ ਉਹ ਇਹਨੂੰ ਅੱਜ ਤੱਕ ਸਾਰੇ ਹਿਸਟੋਰੀਅਨ ਮੁਕਲਿਸਗੜ੍ਹ ਦੱਸਦੇ ਰਹੇ ਜੀ। ਔਰ ਹੁਣ ਇਸ ਮੁਕਲਿਸਗੜ੍ਹ ਨੂੰ ਜਦੋਂ, ਕਿਉਂਕਿ ਇਹਦੇ ਮੁਕਲਿਸਗੜ੍ਹ ਦਾ ਸਟੱਡੀ ਕਰਨੀ ਬਹੁਤ ਜ਼ਰੂਰੀ ਸੀਗੀ, 125 ਕਿਲੋਮੀਟਰ ਦੇ ਵਿੱਚ ਸਾਨੂੰ ਮੁਕਲਿਸਗੜ੍ਹ ਨਾਮ ਦੀ ਜਗ੍ਹਾ ਨਹੀਂ ਮਿਲੀ। ਫਿਰ ਇੱਕ ਬੁੱਕ ਆ ਸਾਨੂੰ ਰੈਫਰੈਂਸ ਲਾਇਬ੍ਰੇਰੀ, ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਮਿਲ ਗਈ, ਉਹਦਾ ਨਾਮ ਸੀਗਾ ਐਟਲਸ ਆਫ ਮੁਗਲ ਐਮਪਾਇਰ। ਔਰ ਇਰਫਾਨ ਹਬੀਬ ਇੱਕ ਹਿਸਟੋਰੀਅਨ ਹੈ, ਉਹਨਾਂ ਦੀ ਉਹ ਪਾਰਸ਼ੀਅਨ ਸੋਰਸਿਸ ਤੋਂ ਉਹਨਾਂ ਨੇ ਬੁੱਕ ਤਿਆਰ ਕੀਤੀ ਸੀ। ਤੇ ਉਹ ਜਦੋਂ ਬੁੱਕ ਨੂੰ ਸਟੱਡੀ ਕੀਤਾ ਗਿਆ ਤੇ 40 ਕਿਲੋਮੀਟਰ ਦੂਰ ਆਪਣਾ ਫੈਜ਼ਾਬਾਦ ਪਰਗਨਾ ਉੱਤਰ ਪ੍ਰਦੇਸ਼ 'ਚ ਮੁਕਲਿਸਗੜ੍ਹ ਜਗ੍ਹਾ ਮਿਲੀ,
ਔਰ ਅੱਜ ਤੱਕ ਹਿਸਟੋਰੀਅਨਸ ਇਹ ਦੱਸਦੇ ਰਹੇ ਕਿ ਇਹ ਮੁਗਲਾਂ ਦਾ ਬਣਾਇਆ ਹੋਇਆ ਰੰਗ ਮਹਿਲ ਸੀ, ਸ਼ਾਹਜਹਾਂ ਦਾ ਬਣਾਇਆ ਰੰਗ ਮਹਿਲ ਸੀਗਾ, ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕੈਪਚਰ ਕਰਕੇ ਖਾਲਸਾ ਰਾਜਧਾਨੀ ਡਿਕਲੇਅਰ ਕਰਤਾ ਸੀਗਾ। ਜਦ ਕਿ ਉਹ ਮੁਗਲਿਸਗੜ੍ਹ ਜੋ ਜਗ੍ਹਾ ਹੈਗੀ ਆ ਉਹ ਉੱਤਰ ਪ੍ਰਦੇਸ਼ ਚ ਫੈਜ਼ਾਬਾਦ ਪਰਗਨਾ ਸੀਗੀ। ਜਦੋਂ ਅਸੀਂ ਗੱਡੀ ਲੈ ਕੇ ਉੱਥੇ ਪਹੁੰਚੇ ਤੇ ਔਰ ਸਹਾਰਨਪੁਰ ਦਾ ਗਜ਼ਟੀਅਰ ਵੀ ਚੈੱਕ ਕੀਤਾ ਤਾਂ ਉਸ ਗਜ਼ਟੀਅਰ 'ਚ ਲਿਖਿਆ ਵੀ ਵਾਕਈ ਸ਼ਾਹਜਹਾਂ ਦਾ ਬਣਾਇਆ ਹੋਇਆ ਇਹ ਰੰਗ ਮਹਿਲ ਸੀ ਔਰ ਬਾਬਾ ਬੰਦਾ ਸਿੰਘ ਬਹਾਦਰ ਦਾ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਅਲੀ ਮਾਰਕੰਡ ਖਾਨ ਨੇ ਜੋ ਸ਼ਾਹਜਹਾਂ ਦਾ ਜਰਨੈਲ ਹੈ ਉਹਨੇ 7000 ਦਾ ਮਨਸਬਦਾਰ ਹੈ। ਜਦੋਂ ਮੁਗਲ ਕੈਨਾਲਸ ਬਣਾਈਆਂ ਗਈਆਂ ਦਿੱਲੀ ਨੂੰ ਪਾਣੀ ਦੇਣ ਵਾਸਤੇ ਜਾਂ ਹਿਸਾਰ ਨੂੰ ਪਾਣੀ ਦੇਣ ਵਾਸਤੇ, ਉਸ ਟਾਈਮ ਉਹਨੇ ਇਹਨੂੰ ਤਿਆਰ ਕੀਤਾ ਸੀ ਔਰ ਸ਼ਾਹਜਹਾਂ ਇੱਥੇ ਰੰਗ ਰਲੀਆਂ ਮਨਾਉਣ ਆਉਂਦਾ ਵੀ ਹੁੰਦਾ ਸੀਗਾ। ਔਰ ਅੱਜ ਦੀ ਤਰੀਕ 'ਚ ਉਹ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਪ੍ਰੋਟੈਕਟਡ ਸਾਈਟ ਹੈ। ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਤੁਸੀਂ? ਹਾਂ, ਅੱਜ ਤੱਕ 300 ਸਾਲਾਂ ਤੱਕ ਸਾਨੂੰ ਝੂਠ ਹੀ ਪਰੋਸਿਆ ਗਿਆ। ਬਈ ASI ਦੀ ਪ੍ਰੋਟੈਕਟਡ ਸਾਈਟ ਨੂੰ ਜਿਹੜੀ ਕਿ ਅੱਜ ਵੀ ਮੌਜੂਦ ਹੈ, ਇਹ ਪਿਛਲੇ 300 ਸਾਲਾਂ ਦਾ ਰਿਕਾਰਡ ਨੂੰ ਸਾਡੇ ਹਿਸਟੋਰੀਅਨ ਲਿਖ ਰਹੇ ਨੇ, ਮੁਕਲਿਸਗੜ੍ਹ ਨੂੰ ਹੀ ਕੈਪਚਰ ਕਰਕੇ ਉੱਤੇ 4 ਇੱਟਾਂ ਲਾ ਕੇ ਲੋਹਗੜ੍ਹ ਬਣਾ ਲਿਆ। ਤੇ ਜੇ ਗਲਤੀ ਨਾਲ ਇੱਕ ਵੀ ਹਿਸਟੋਰੀਅਨ ਚਲਾ ਗਿਆ ਹੁੰਦਾ ਤੇ ਉਹ ਸਮੇਂ ਦਾ ਬਾਦਸ਼ਾਹ ਬਣ ਗਿਆ ਹੁੰਦਾ। ਜੀ ਬਿਲਕੁਲ। ਔਰ ਇਸ ਤੋਂ ਇਲਾਵਾ ਜੀ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂਗਾ, ਪੀਰ ਬੁੱਧੂ ਸ਼ਾਹ ਦਾ ਵੀ ਬੜਾ ਇੰਪੋਰਟੈਂਟ ਰੋਲ ਹੈ। ਜੋ 52 ਬੈਸਟਨਸ ਨੀਚੇ ਇਸਟੈਬਲਿਸ਼ ਕੀਤੇ ਗਏ, ਜੋ ਪਹਾੜਾਂ ਦੇ ਉੱਪਰ ਫੋਰਟੀਫਿਕੇਸ਼ਨ ਹੈ, ਉਹ ਨਾਨ ਦੇ ਰਾਜੇ ਦੀ ਰਿਆਸਤ ਹੈਗੀ ਹੈ। ਔਰ ਜਿਹੜੇ ਨਿਚਲਾ ਜਿਹੜਾ ਪਲੇਨ ਏਰੀਆ ਹੈਗਾ ਉਹਦਾ ਜਿਹੜਾ ਮਨਸਬਦਾਰ ਨੇ ਜਾਂ ਰਾਜੇ ਨੇ ਉਹ ਪੀਰ ਬੁੱਧੂ ਸ਼ਾਹ ਦਾ ਪਰਿਵਾਰ ਹੈ ਜਾਂ ਪੀਰ ਬੁੱਧੂ ਸ਼ਾਹ ਨੇ। ਤੇ ਇਸ ਕਰਕੇ ਜੋ ਇਹਨਾਂ ਦੀ ਪੀਰ ਬੁੱਧੂ ਸ਼ਾਹ ਨੇ ਵੀ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਸੀਗਾ ਇਸ ਪੂਰੇ ਮੁਗਲਾਂ ਦੀ ਜੜ ਪੱਟਣ ਵਾਸਤੇ ਜੀ। ਸੋ ਜਿਵੇਂ ਤੁਸੀਂ ਓਵਰਆਲ ਇਹ ਸਾਰੇ ਨੈਟ ਨੂੰ ਜਦੋਂ ਉਹ ਕਰਦੇ ਹੋ ਵੀ ਇੱਕ 7000 ਏਕੜ ਦਾ ਰਕਬਾ ਹੈਗਾ ਜਿੱਥੇ ਜਿਹੜਾ ਕਿਲਾ ਫੋਰਟ ਹੈ ਉਹ ਸਥਾਪਿਤ ਸੀ ਤੇ ਉਹਦੇ ਆਲੇ ਦੁਆਲੇ ਜਿਹੜਾ ਇੱਕ ਵੈਬ ਹੈਗੇ ਆ ਉਹਨੂੰ ਜੇ ਤੁਸੀਂ ਮਤਲਬ ਅੱਜ ਦੀ ਡੇਟ ਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਮੈਪ ਦੇ ਉੱਪਰ ਤਾਂ ਕਿਵੇਂ ਦਾ ਕਿਹੜੇ ਕਿਹੜੇ ਏਰੀਆਜ਼ ਜੇ ਤੁਸੀਂ ਦੁਬਾਰਾ ਥੋੜਾ ਜਿਹਾ ਡੀਟੇਲ ਦੇ ਵਿੱਚ ਦੱਸ ਸਕੋ? ਮੈਂ ਦੁਬਾਰਾ ਦੱਸ ਦੇਣਾ। ਹਾਂਜੀ, ਕਰਨਾਲ ਤੋਂ ਸ਼ੁਰੂ ਹੁੰਨੇ ਆਪਾਂ, ਕਰਨਾਲ ਤੋਂ ਸ਼ੁਰੂ ਹੋ ਕੇ ਕੁਰੂਕਸ਼ੇਤਰ, ਕੁਰੂਕਸ਼ੇਤਰ ਤੋਂ ਸ਼ੁਰੂ ਹੋ ਕੇ ਅਸੀਂ ਆਨੇ ਆ ਅੰਬਾਲਾ, ਅੰਬਾਲੇ ਤੋਂ ਸ਼ੁਰੂ ਹੋ ਕੇ ਪਿੰਜੌਰ ਤੱਕ। ਔਰ ਇਹ ਸਾਰੇ ਏਰੀਆ ਦੇ ਵਿੱਚ ਵੈਬ ਬਣ ਕੇ ਔਰ ਉੱਪਰ ਪਹਾੜੀ ਇਲਾਕਾ ਚੱਲ ਰਿਹਾ ਉੱਤੇ ਵੀ ਮੋਰਚਾਬੰਦੀ ਹੈਗੀ ਹੈ, ਇੱਕ ਵੈਬ ਬਣ ਗਿਆ। GT ਰੋਡ ਜਿਹਨੂੰ ਨੈਸ਼ਨਲ ਹਾਈਵੇ ਨੰਬਰ 1 ਕਹਿੰਦੇ ਆਪਾਂ, ਉਸ ਨੈਸ਼ਨਲ ਹਾਈਵੇ ਦੇ ਇੱਧਰ ਫੋਰਟੀਫਿਕੇਸ਼ਨ ਹੈ ਸਾਰੀ, ਰਾਈਟ ਸਾਈਡ ਸਾਰੀ ਫੋਰਟੀਫਿਕੇਸ਼ਨ ਹੈਗੀ ਜਦੋਂ ਦਿੱਲੀ ਦੀ ਵਾਲੀ ਸਾਈਡ ਤੋਂ ਅਸੀਂ ਆਈਏ। ਔਰ ਉਹ ਕਰਦੇ ਕਰਦੇ ਮਤਲਬ ਇਹ ਸਾਰਾ ਕੰਮ ਹੋ ਗਿਆ। 5000 2000 ਹਿਮਾਚਲ ਵਾਲਾ ਵੀ ਦੱਸ ਦਿਓ। ਹਾਂਜੀ, ਤੁਸੀਂ ਦੱਸੋ। ਇਹਦੇ ਵਿੱਚ ਜਿਹੜੀ ਗੱਲ ਦੱਸ ਰਹੇ ਨੇ ਕਿ ਵੈਬ ਦੀ ਗੱਲ ਤਾਂ ਕਲੀਅਰ ਹੋ ਗਈ। ਵੈਬ ਤਾਂ ਪੂਰਾ ਰਾਈਟ ਸਾਈਡ ਸਾਰਾ ਹਾਫ ਹਰਿਆਣੇ 'ਚ ਫੈਲਿਆ ਹੋਇਆ ਹੈ। ਜਿਹੜਾ ਐਕਚੁਅਲ ਫੋਰਟ ਜਿਹਨੂੰ ਅਸੀਂ ਭਾਗਾਂ ਵਾਲਾ ਸ਼ਹਿਰ ਕਹਿ ਰਹੇ ਹਾਂ ਉਹ ਜਿਹੜਾ ਹੈ 7000 ਏਕੜ ਚੋਂ 5000 ਏਕੜ ਹਿਮਾਚਲ 'ਚ ਹੈ ਔਰ 2000 ਏਕੜ ਹਰਿਆਣੇ 'ਚ। 2000 ਏਕੜ ਜਗ੍ਹਾ ਹਰਿਆਣੇ 'ਚ ਪਈ ਹੈ ਔਰ ਸਾਡੇ ਬੰਦੇ ਕਹਿ ਰਹੇ ਨੇ 2 ਟਿੱਬੇ ਪਈ ਹੈ। 2 ਟਿੱਬਿਆਂ ਨੂੰ ਹੀ ਧੂਪ ਬੱਤੀ ਦੇ ਲਓ ਜਿੰਨੀ ਦੇਣੀ ਹੈ। ਇਹ ਹਾਲਾਤ ਨੇ। ਤੇ ਨਾਲੇ ਜਿਹੜਾ ਮੁਖਲਿਸਗੜ੍ਹ ਦਾ ਕਨਸੈਪਟ ਹੈਗਾ ਉਹ ਕੰਪਲੀਟਲੀ ਕਿਧਰੇ ਹੋਰ ਹੈਗਾ। ਔਰ ਇਸ ਤੋਂ ਇਲਾਵਾ ਜੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਜਗ੍ਹਾ ਦੇ ਵਿੱਚ SGPC ਨੂੰ ਜ਼ਮੀਨ ਲਿੱਤੀ ਹੋਈ ਨੇ ਤਕਰੀਬਨ 10-12 ਸਾਲ ਤੋਂ ਉੱਪਰ ਹੋ ਚੁੱਕੇ ਨੇ। ਗੁਰਦੁਆਰਾ ਪੌਂਟਾ ਸਾਹਿਬ ਕਮੇਟੀ ਨੂੰ ਵੀ 10-12 ਸਾਲ ਤੋਂ ਜ਼ਿਆਦਾ ਇੱਥੇ ਲੋਹਗੜ੍ਹ ਦੇ ਵਿੱਚ ਜ਼ਮੀਨ ਲਿੱਤੀ ਨੂੰ ਹੋ ਚੁੱਕੇ ਨੇ। ਬੁੱਢਾ ਦਲ ਨਿਹੰਗ ਜਥੇਬੰਦੀ ਕੋਲ ਵੀ ਕਾਫੀ ਦਿਨਾਂ ਦੇ ਉੱਤੇ ਜ਼ਮੀਨ ਪਈ ਹੈ, ਲੇਕਿਨ ਇਹਨਾਂ ਨੇ ਕਿਸੇ ਨੇ ਇੱਟ ਨਹੀਂ ਲਾਈ। ਫਿਰ ਵੀਰ ਜੀ ਹੁਣਾਂ ਨੇ ਜੋ ਟਰਸਟ ਬਣਾਇਆ, ਇਹਨਾਂ ਨੇ 4-5 ਏਕੜ ਜ਼ਮੀਨ ਲੈ ਕੇ ਉੱਥੇ ਕੰਮ ਮੌਕੇ ਤੇ ਹੁਣ ਉੱਪਰ ਸ਼ੁਰੂ ਕੀਤਾ 19 ਨਵੰਬਰ ਨੂੰ। ਔਰ ਉੱਥੇ ਖਾਲਸਾ ਰਾਜਧਾਨੀ ਦੇ ਜੋ ਬੇਸ ਕੈਂਪ ਤਿਆਰ ਕਰਨ ਦੀ ਜਿਹਦੇ ਵਿੱਚ ਗੱਲ ਹੈਗੀ ਹੈ ਔਰ ਉਹ ਸ਼ੁਰੂ ਕੀਤਾ। ਔਰ ਮੈਂ ਤੁਹਾਨੂੰ ਇਹ ਵੀ ਨੋਟਿਸ 'ਚ ਲੈ ਗਿਆ, ਵੀਰ ਜੀ ਹੁਣ ਵੀ ਉੱਚ ਚਾਨਣ ਪਾਣਗੇ ਵੀ ਕੀ ਕੰਮ ਹੋ ਰਿਹਾ ਉੱਥੇ। ਅਲਟੀਮੇਟਲੀ ਉੱਥੇ ਆਉਣ ਜਾਣ ਦੀ ਕੋਈ ਸੜਕ ਨਹੀਂ ਸੀਗੀ, ਮਤਲਬ ਉਸ ਜਗ੍ਹਾ ਤੱਕ ਪਹੁੰਚਣ ਵਾਸਤੇ ਤੁਹਾਨੂੰ 3 ਕਿਲੋਮੀਟਰ ਨਦੀ 'ਚੋਂ ਨਿਕਲ ਕੇ ਜਾਣਾ ਪੈਂਦਾ ਸੀਗਾ ਜੀ। ਹਰਿਆਣਾ ਸਰਕਾਰ ਨੇ ਹੁਣ ਇਹ ਡਿਮਾਂਡ 25-30 ਸਾਲਾਂ ਤੋਂ ਪਈ ਹੋਈ ਸੀਗੀ ਤੇ ਇਹ ਡਿਮਾਂਡ ਪਹਿਲੀ ਵਾਰੀ ਹਰਿਆਣਾ ਸਰਕਾਰ ਨੇ ਉੱਥੇ ਮਨਜ਼ੂਰ ਕਰਕੇ 13-14 ਕਰੋੜ ਰੁਪਏ ਦੀ ਉੱਥੇ ਸੜਕ ਦਾ ਕੰਮ ਕੰਪਲੀਟ ਹੋ ਚੁੱਕਾ ਹੈ। ਹੁਣ ਤੁਸੀਂ ਡਾਇਰੈਕਟ ਗੱਡੀ ਤੇ ਜਾਓਗੇ, ਤੁਸੀਂ ਸਿੱਧਾ ਮਤਲਬ ਲੋਹਗੜ੍ਹ ਪਹੁੰਚ ਜਾਓਗੇ, ਅਦਰਵਾਈਜ਼ ਤੁਹਾਡੇ ਵਾਸਤੇ ਪਹੁੰਚਣਾ ਬੜਾ ਡਿਫਿਕਲਟ ਸੀਗਾ ਜੀ। ਬਾਕੀ ਜਿਹੜੀਆਂ ਹੋਰ ਗਵਰਨਮੈਂਟ ਨੇ ਕੀਤੀਆਂ ਹੈਗੀਆਂ ਉਹ ਤੁਸੀਂ ਦੱਸੋ। ਜੀ ਬਿਲਕੁਲ, ਮੈਂ ਚਾਹੂੰਗਾ ਕਿਉਂਕਿ ਹੁਣ ਜਦੋਂ ਅਸੀਂ ਅੱਜ ਕੰਟੈਂਪਰੇਰੀ ਉਹਨੂੰ ਦੀ ਗੱਲ ਕਰਦੇ ਹਾਂ ਤਾਂ ਸਰਕਾਰਾਂ ਦਾ ਰੋਲ ਜਿਹੜਾ ਹੈਗਾ ਬੜਾ ਵੱਡਾ। ਅਸੀਂ ਕੁਝ ਸ਼ੰਕੇ ਵੀ ਜਿਹੜੇ ਨੇ ਉਹ ਜ਼ਾਹਰ ਕੀਤੇ ਜਾਂਦੇ ਨੇ, ਜਿਵੇਂ ਦੀ ਹਕੂਮਤ ਭਾਰਤ ਦੇ ਵਿੱਚ ਹੈਗੀ ਹੈ ਤੇ ਬਹੁਤੀ ਥਾਵਾਂ ਤੇ BJP ਦਾ ਜਿਹੜਾ ਕੰਟਰੋਲ ਹੈਗਾ ਹਰਿਆਣੇ ਦੇ ਵਿੱਚ ਵੀ ਤੇ ਅਦਰਵਾਈਜ਼ ਵੀ। ਸੋ ਸਰਕਾਰਾਂ ਦਾ ਜਿਹੜਾ ਰੋਲ ਹੈਗਾ ਖਾਸ ਤੌਰ ਤੇ ਹਰਿਆਣੇ ਦਾ ਤੇ ਹਿਮਾਚਲ ਸਰਕਾਰ ਦਾ ਤੁਹਾਡੇ ਪ੍ਰਤੀ ਜਦੋਂ ਤੁਸੀਂ ਇਹ ਸਾਰਾ ਕੰਮ ਕਰ ਰਹੇ ਹੋ, ਇਸ ਪ੍ਰੋਜੈਕਟ ਨੂੰ ਵਿੱਢਿਆ ਕਿਵੇਂ ਦਾ ਰਿਹਾ ਤੇ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਹੈਗੀਆਂ ਨੇ ਸਰਕਾਰੀ ਤੌਰ ਤੇ ਉਹ ਕੀ ਨੇ ਐਗਜ਼ੈਕਟਲੀ? ਦੇਖੋ ਜੀ, ਸਰਕਾਰਾਂ ਦਾ ਕੀ ਰੁਖ ਹੈ ਇਹ ਇੱਕ ਰਾਜਨੀਤਿਕ ਵਿਸ਼ੇ ਹੈ ਜਿਸ ਤੇ ਮੈਂ ਗੱਲ ਨਹੀਂ ਕਰਨਾ ਚਾਹਾਂਗਾ। ਜਨਰਲ
ਜੀ। ਕੌਣ ਕੀ ਪਾਰਟੀ ਹੈ, ਉਹ ਕੀ ਸੋਚਦੀ, ਕੀ ਕਰਦੀ, ਉਹ ਮੇਰਾ ਵਿਸ਼ੇ ਨਹੀਂ। ਮੇਰਾ ਵਿਸ਼ੇ ਲੋਹਗੜ੍ਹ ਹੈ। ਲੋਹਗੜ੍ਹ ਦੇ ਵਿੱਚ ਸਾਨੂੰ, ਚਾਹੇ ਹਰਿਆਣਾ ਦੀ ਸਰਕਾਰ ਹੈ, ਮਨੋਹਰ ਲਾਲ ਖੱਟਰ ਉੱਥੇ ਮੁੱਖ ਮੰਤਰੀ ਨੇ, ਚਾਹੇ ਸਾਡੀ ਹਿਮਾਚਲ ਦੀ ਸਰਕਾਰ ਹੈ, ਦੋਨੋਂ ਸਰਕਾਰ ਵੱਲੋਂ ਸਾਨੂੰ ਕੋਆਪਰੇਸ਼ਨ ਮਿਲ ਰਹੀ ਹੈ ਜੀ। ਸਾਨੂੰ ਸੜਕ ਤੋਂ ਇਲਾਵਾ ਇਹਨਾਂ ਨੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਗੇਟ ਵੀ ਅਨਾਉਂਸ ਕੀਤੇ ਨੇ। ਇਸ ਤੋਂ ਇਲਾਵਾ ਇਹਨਾਂ ਨੇ ਨਾਢਾ ਸਾਹਿਬ ਤੋਂ ਚੱਲ ਕੇ ਜਿਹੜੀ ਸੜਕ ਜਾ ਰਹੀ ਹੈ ਲੋਹਗੜ੍ਹ, ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਅਨਾਉਂਸ ਕੀਤੀ ਹੈ, ਮਾਰਕ ਅਨਾਉਂਸ ਕਰਤਾ। ਹਾਂ, ਮਾਰਕ ਅਨਾਉਂਸ ਕਰਤੀ ਹੈ। ਔਰ ਜਿਹੜੀ ਇਧਰੋਂ ਸ਼ਾਹਬਾਦ ਤੋਂ ਜਾ ਰਹੀ ਹੈ ਲੋਹਗੜ੍ਹ, ਉਹਦਾ ਹੀ ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਮਾਰਗ ਦੇ ਨਾਮ ਤੇ ਉਹਦੀ ਅਨਾਉਂਸਮੈਂਟ ਹੈ ਜੀ। ਔਰ ਮੈਂ ਸਮਝਦਾ, ਔਰ ਪੀਰ ਬੁੱਧੂ ਸ਼ਾਹ ਜੀ ਦੇ ਨਾਮ ਔਰ ਤੋਂ ਪੀਰ ਬੁੱਧੂ ਸ਼ਾਹ ਜਿਹੜਾ ਉੱਥੇ ਹੈਗਾ, ਉਹਨਾਂ ਨੂੰ ਵੀ ਇਹਨਾਂ ਨੇ 5 ਏਕੜ ਜ਼ਮੀਨ ਅਲਾਟ ਕੀਤੀ ਹੈ ਮੈਮੋਰੀਅਲ ਵਾਸਤੇ। ਔਰ ਇੱਥੇ ਲੋਹਗੜ੍ਹ ਦੇ ਵਿੱਚ ਇੱਕ ਮੈਮੋਰੀਅਲ ਦੀ ਵੀ ਅਨਾਉਂਸਮੈਂਟ ਹੈ 150 ਏਕੜ ਦੀ। ਤੇ ਕਾਫੀ ਚੀਜ਼ਾਂ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਔਰ ਲੋਹਗੜ੍ਹ ਦੇ ਨਾਲ ਜਿਹੜੀ ਇਤਿਹਾਸਿਕ ਤੌਰ ਤੇ ਜੁੜੀਆਂ ਹੋਈਆਂ ਨੇ। ਔਰ ਇਹ ਦੇਖੋ, ਕੋਈ ਖਾਲੀ ਧਰਮ ਦੀ ਗੱਲ ਵੀ ਨਹੀਂ ਹੈਗੀ। ਅੱਜ ਦੀ ਦੁਨੀਆ 'ਚ ਇੱਕ ਟੂਰਿਜ਼ਮ ਔਰ ਵਿਸ਼ੇਸ਼ ਕਰ ਡਿਵਾਈਨ ਟੂਰਿਜ਼ਮ ਦੀ ਵੀ ਬੜੀ ਕੀਮਤ ਹੈ। ਮੈਂ ਸਮਝਦਾ ਵੀ ਜੇ ਲੋਹਗੜ੍ਹ ਇੱਕ ਵੱਡੀ ਪਹਿਚਾਨ ਹੈ, ਇੱਕ ਸੱਭਿਅਤਾ ਦੀ ਪਹਿਚਾਨ ਹੈ। ਉਹ ਸੱਭਿਅਤਾ ਕਿਹੜੀ ਸੀ, ਕੀ ਸੀ, ਉਹ ਹਿਸਟੋਰੀਅਨ ਹੋਰ ਬੜਾ ਇਸ ਨੂੰ ਖੰਗਾਲਣਗੇ। ਲੇਕਿਨ ਸੱਭਿਅਤਾ ਤਾਂ ਸੀ ਨਾ ਉੱਥੇ, ਉੱਥੇ ਜੰਗਾਂ ਤਾਂ ਹੋਈਆਂ ਨਾ, ਹਿਸਟਰੀ ਤਾਂ ਹੈ ਨਾ ਉਹਦੇ ਨਾਲ ਜੁੜੀ ਹੋਈ ਬੜੀ ਵੱਡੀ। ਉਸ ਹਿਸਟਰੀ ਨੂੰ ਜੇ ਸਾਹਮਣੇ ਲਿਆਉਂਦੇ ਆ ਤੇ ਦੁਨੀਆ ਦਾ ਹਰ ਮਨੁੱਖ ਉੱਥੇ ਆਉਣਾ ਚਾਹੇਗਾ। ਤੇ ਈਕੋ ਟੂਰਿਜ਼ਮ, ਡਿਵਾਈਨ ਟੂਰਿਜ਼ਮ, ਹੈਰੀਟੇਜ ਟੂਰਿਜ਼ਮ, ਇਹ ਸਾਰੀਆਂ ਸਾਨੂੰ ਉੱਥੇ ਜੁੜਦੀਆਂ ਨੇ। ਔਰ ਉੱਥੇ ਜਿਹੜੀ ਇਹ ਡਿਵੈਲਪਮੈਂਟ ਹੋ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਜਦੋਂ ਇਸ ਸਾਰੀ ਚੀਜ਼ ਦਾ ਸਾਨੂੰ ਪਤਾ ਲੱਗਾ, ਸਭ ਤੋਂ ਪਹਿਲਾਂ ਅਸੀਂ ਇੱਕ ਕਿਤਾਬ ਇੰਗਲਿਸ਼ ਵਿੱਚ ਲਿਖੀ। ਇੰਗਲਿਸ਼ ਦੀ ਕਿਤਾਬ ਲਿਖਣ ਤੋਂ ਬਾਅਦ ਵਣਜਾਰਿਆਂ ਨੇ ਸਾਡੀ ਕਿਤਾਬ ਨੂੰ ਕੰਨੜ ਵਿੱਚ ਟਰਾਂਸਲੇਟ ਕਰ ਕੀਤਾ। ਇਸ ਤੋਂ ਬਾਅਦ ਇਹ ਸਾਡੀ ਕਿਤਾਬ ਜਿਹੜੀ ਆ ਹੋਰ ਵੀ ਕਾਫੀ ਭਾਸ਼ਾਵਾਂ 'ਚ, ਮਰਾਠੀ, ਤੇਲਗੂ, ਮਲਿਆਲਮ, ਔਰ ਇਧਰੋਂ ਅਸੀਂ ਖੁਦ ਇਹਨੂੰ ਹਿੰਦੀ ਔਰ ਪੰਜਾਬੀ 'ਚ ਤਿਆਰ ਕਰਵਾ ਰਹੇ ਹਾਂ ਜੀ। ਔਰ ਇਸ ਸਾਰੀ ਤਿਆਰੀ ਤੋਂ ਬਾਅਦ ਅਗਰ ਅਸੀਂ ਦੇਖਣੇ ਹੈਗੇ ਆ ਤੇ ਉੱਥੇ ਜਿਹੜੀ ਅਸੀਂ ਜਿਵੇਂ ਦੱਸਿਆ ਵੀ, ਜਿਹਨੇ ਅਸੀਂ 4 ਏਕੜ ਜ਼ਮੀਨ ਲੈ ਕੇ ਇੱਕ ਬੇਸ ਬਣਾਉਣ ਦਾ, ਬੇਸ ਕੈਂਪ ਬਣਾਉਣ ਦਾ ਪ੍ਰਯਾਸ ਵੀ ਕਰ ਰਹੇ ਹਾਂ ਕਿ ਜਿਹੜੇ ਇਹ ਸਾਰੇ ਮਨੁੱਖ ਉੱਥੇ ਆਉਣਗੇ, ਚਾਹੇ ਨਾਨਕ ਲੇਵਾ ਆਉਣਗੇ ਜਾਂ ਦੂਸਰੇ ਆਉਣਗੇ, ਸਾਰੇ ਉੱਥੇ ਆਉਣਗੇ ਤੇ ਇਹਨਾਂ ਨੂੰ ਠਹਿਰਨ, ਰਹਿਣ ਦੀ, ਲੰਗਰ ਦੀ ਔਰ ਹੋਰ ਵੀ ਸਹੂਲਤਾਂ ਚਾਹੀਦੀਆਂ ਨੇ, ਉਹ ਸਾਰੀਆਂ ਅਸੀਂ ਉੱਥੇ ਬਣਾ ਰਹੇ ਹਾਂ। ਇਸੇ ਪ੍ਰੋਗਰਾਮ ਦੇ ਤਹਿਤ ਹਿੰਦੁਸਤਾਨ ਦੇ ਅੰਦਰ ਤੇ ਇਹਦਾ ਪ੍ਰਚਾਰ ਕਰ ਹੀ ਰਹੇ ਹਾਂ। ਅਸੀਂ ਇੱਕ ਟੀਮ ਬਣਾ ਕੇ ਪੂਰੀ ਦੁਨੀਆ ਦੇ ਭ੍ਰਮਣ ਤੇ ਨਿਕਲੇ ਹਾਂ। ਜਿਵੇਂ ਟੀਪੀ ਸਿੰਘ ਜੀ ਨੇ ਦੱਸਿਆ, ਸਭ ਤੋਂ ਪਹਿਲਾਂ ਅਸੀਂ ਮਨ ਬਣਾਇਆ ਅਮਰੀਕਾ ਤੇ ਕੈਨੇਡਾ ਹੋ ਕੇ ਆਈਏ। ਅਸੀਂ ਸਭ ਤੋਂ ਪਹਿਲਾਂ ਸਿਆਟਲ ਪਹੁੰਚੇ ਹਾਂ। ਸਿਆਟਲ ਸਾਡਾ ਗੁਰਦੁਆਰਾ ਰੈਂਟਨ ਗੁਰਦੁਆਰਾ, ਬੋਥਲ ਗੁਰਦੁਆਰਾ, ਗੁਰੂ ਤੇਗ ਬਹਾਦਰ ਗੁਰਦੁਆਰਾ, ਸੱਚਾ ਮਾਰ, ਚਾरों गुरुद्वारा साड़ी बड़ी जबरदस्त प्रेजेंटेशन और पूरी पब्लिक प्रेजेंस से हुई है। लोगों ने बहुत सराहाया। लोगों ने सातों ये भी क्वेश्चन करने की कोशिश की भी आज तक इन्हां ਜਿਹੜੀ ਸਾਡੀ ਵੱਡੀਆਂ ਧਿਰਾਂ ਨੇ ਇਹਨਾਂ ਨੇ ਕਿਉਂ ਨਹੀਂ ਪ੍ਰਯਾਸ ਕੀਤਾ, ਪਰ ਉਹ ਸਾਡਾ ਵਿਸ਼ੇ ਨਹੀਂ। ਅਸੀਂ ਕਹਿੰਦੇ ਜੋ ਅਸੀਂ ਕਰ ਰਹੇ ਹਾਂ ਸਾਡੇ ਨਾਲ ਉੱਤੇ ਗੱਲ ਕਰੋ। ਉਸ ਤੋਂ ਬਾਅਦ ਅਸੀਂ ਸੰਗਤਾਂ ਨੂੰ ਮਿਲਿਆ ਉੱਥੇ, ਸਾਨੂੰ ਉਹਨਾਂ ਨੇ ਬੜਾ ਸਹਿਯੋਗ ਦੀ ਇੱਕ ਸਾਨੂੰ ਕੋਸ਼ਿਸ਼ ਕੀਤੀ। ਹਾਂ, ਇਹ ਵੱਖਰੀ ਗੱਲ ਹੈ ਕਿ ਅਸੀਂ ਇੱਥੇ ਡਾਲਰ ਇਕੱਠੇ ਕਰਨ ਨਹੀਂ ਆਏ। ਅਸੀਂ ਪੂਰੇ ਅਮਰੀਕਾ 'ਚੋਂ ਇੱਕ ਵੀ ਡਾਲਰ ਕਿਸੇ ਕੋਲ ਲਿਆ ਹੋਵੇ ਤਾਂ ਅਸੀਂ ਸਾਹਮਣੇ ਬੈਠੇ ਹਾਂ। ਇਸ ਤੋਂ ਬਾਅਦ ਅਸੀਂ ਕੈਨੇਡਾ ਵੀ ਗਏ ਹਾਂ। ਕੈਨੇਡਾ ਵੀ ਸਾਨੂੰ ਬੜਾ ਸੋਹਣਾ ਮੌਕਾ ਮਿਲਿਆ। ਚਾਹੇ ਉਹ ਗੁਰਦੁਆਰੇ ਕਿਸੇ ਵੀ, ਜਿਵੇਂ ਤੁਸੀਂ ਕਹਿ ਰਹੇ ਸੀ, ਕੋਈ ਕਿਸੇ ਧਿਰ ਨਾਲ ਜੁੜਿਆ, ਕਿਸੇ ਨਾਲ ਜੁੜਿਆ, ਪਰ ਸਾਨੂੰ ਸਾਰਿਆਂ ਨੇ ਬਰਾਬਰ ਦਾ ਸਨਮਾਨ ਦਿੱਤਾ ਔਰ ਸਾਡੀ ਗੱਲ ਸੁਣਨ ਤੋਂ ਬਾਅਦ ਸਾਨੂੰ ਸਾਰਿਆਂ ਨੇ ਸਰਾਹਿਆ ਔਰ ਸਾਰਿਆਂ ਨੇ ਕੋਆਪਰੇਸ਼ਨ ਦਾ ਵਾਅਦਾ ਕੀਤਾ। ਉਸ ਤੋਂ ਬਾਅਦ ਅਸੀਂ ਕੈਲੀਫੋਰਨੀਆ ਆਏ ਹਾਂ। ਕੈਲੀਫੋਰਨੀਆ ਦੇ ਹਰ ਗੁਰਦੁਆਰੇ ਅਸੀਂ ਗਏ ਹਾਂ। ਸਾਨੂੰ ਉੱਥੇ ਹੀ ਬਹੁਤ ਵੱਡਾ ਸਹਿਯੋਗ ਮਿਲਿਆ। ਸਾਨੂੰ ਉੱਥੇ ਇਹਦੇ ਇੱਕ ਹੋਰ ਪ੍ਰੇਰਨਾ ਵੀ ਮਿਲੀ ਹੈ। ਉਹਨਾਂ ਕਿਹਾ ਲੋਹਗੜ੍ਹ ਦੇ ਉੱਪਰ ਤੁਸੀਂ ਬੱਚਿਆਂ ਨੂੰ PhD ਕਰਾਓ, ਅਸੀਂ ਉਹ ਸਪਾਂਸਰਸ਼ਿਪ ਦੇਵਾਂਗੇ, ਚਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਯੂਨੀਵਰਸਿਟੀ ਤੋਂ ਕਰਾਓ। ਸਾਨੂੰ ਉੱਥੇ ਕੰਸਟਰਕਸ਼ਨ ਵਾਸਤੇ ਵੀ ਸਪੋਰਟ ਦਾ ਵਾਅਦਾ ਮਿਲਿਆ ਹੈ। ਅਸੀਂ ਉਹ ਸਾਰੇ ਨੂੰ ਕਰਕੇ ਨਿਊਯਾਰਕ ਆਏ ਹਾਂ। ਨਿਊਯਾਰਕ ਦੇ ਵਿੱਚ ਵੀ ਅਸੀਂ ਨਿਊ ਜਰਸੀ ਗੁਰਦੁਆਰਿਆਂ 'ਚ ਕੀਤੀ ਹੈ। ਨਿਊਯਾਰਕ ਦੇ ਸਾਰੇ ਗੁਰਦੁਆਰਿਆਂ 'ਚ ਪ੍ਰਚਾਰ ਦੇ ਵਾਸਤੇ ਅਸੀਂ ਗਏ ਹਾਂ। ਸਾਨੂੰ ਬਹੁਤ ਵੱਡਾ ਪਿਆਰ ਮਿਲਿਆ, ਬਹੁਤ ਵੱਡਾ ਸਨਮਾਨ ਮਿਲਿਆ ਔਰ ਸਾਨੂੰ ਲੋਕਾਂ ਨੇ, ਆਪਣੀ ਟੀਮਾਂ ਨੇ ਘਰੇ ਬੁਲਾ ਕੇ ਉੱਥੇ ਕੰਮ ਕਰਨ ਦਾ ਵੀ ਆਸ਼ਵਾਸਨ ਦਿੱਤਾ ਹੈ। ਜਿਹੜਾ ਸਾਡਾ ਅਸਲੀ ਮਨ ਹੈ ਉਹ ਇਹ ਨਹੀਂ ਕਿ ਅਸੀਂ ਇੱਥੇ 4 ਪੈਸੇ ਲੈ ਜਾਈਏ। ਸਾਡਾ ਅਸਲੀ ਮਨ ਹੈ ਦੁਨੀਆ ਦਾ ਹਰ ਸਿੱਖ, ਹਰ ਨਾਨਕ ਨਾਮ ਲੇਵਾ, ਹਰ ਮਨੁੱਖ ਉਸ ਸਭਿਅਤਾ ਨੂੰ ਉੱਥੇ ਆ ਕੇ ਦੇਖਣ ਆਵੇ, ਉੱਥੇ ਆ ਕੇ ਜੋ ਉਹਦੇ ਵਾਸਤੇ ਕਰਨਾ ਚਾਹੁੰਦਾ ਹੈ। ਭਾਗਾਂ ਵਾਲਾ ਸ਼ਹਿਰ ਸੀ, ਭਾਵੇਂ ਉਹ ਸ਼ਹਿਰ ਨੂੰ ਦੁਬਾਰਾ ਵਸਾਵੇ ਤੇ ਭਾਵੇਂ ਆਪ ਉੱਥੇ ਵਸ ਜਾਵੇ। ਜੀ ਬਿਲਕੁਲ। ਇਸ ਤੋਂ ਇਲਾਵਾ ਜੀ ਸਾਡੀ ਵੈਬਸਾਈਟ ਹੈ www.logar.com ਜੀ, ਔਰ logar.com ਤੇ ਸਾਰੀ ਡਿਟੇਲਸ ਪਾਈਆਂ ਹੋਈਆਂ। ਅਸੀਂ ਜੋ ਆਪਣੀ ਰਿਸਰਚ ਕਰਦੇ ਹਾਂ, YouTube ਚੈਨਲ ਹੈ ਲੋਹਗੜ੍ਹ ਖਾਲਸਾ ਰਾਜਧਾਨੀ, ਉਹਦੇ ਵਿੱਚ ਅਸੀਂ ਸਾਰੇ ਪਾਉਂਦੇ ਰਹਿੰਦੇ ਹਾਂ ਸਾਰੀ ਡਿਟੇਲਸ। ਔਰ ਜਦੋਂ ਵੀ ਦਰਸ਼ਕਾਂ ਨੂੰ ਲੱਗਦਾ ਹੈ ਕਿ ਹੋਰ ਡਿਟੇਲਸ ਦੇਖਣ ਦੀ ਜ਼ਰੂਰਤ ਹੈ, logar.com ਤੋਂ ਜਾ ਕੇ ਦੇਖਿਆ ਜਾ ਸਕਦੀ ਹੈ। ਬਾਕੀ ਸਰਦਾਰ ਟੀਪੀ ਸਿੰਘ ਜੀ, ਅੰਤ ਦੇ ਵਿੱਚ ਮੈਂ ਜ਼ਰੂਰ ਤੁਹਾਡੇ ਤੋਂ ਮੈਂ ਇਹ ਜ਼ਰੂਰ ਕਹਾਂਗਾ, ਦੇਖੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਬੜੀਆਂ ਸੰਸਥਾ ਬਣੀਆਂ ਨੇ ਤੇ ਬੜਾ ਪੈਸਾ ਇਕੱਠਾ ਹੁੰਦਾ ਉਹਨਾਂ ਕੋਲੇ।
ਉਹ ਕਿਉਂ ਨਹੀਂ ਇਹੋ ਜਿਹੀ ਸੰਸਥਾ ਜਾ ਕੇ ਜਿਹੜਾ ਪੈਸਾ ਇਕੱਠਾ ਕਰਦੀਆਂ ਨੇ ਉੱਥੇ ਜਾ ਕੇ ਲਾਣ ਜਗ੍ਹਾ ਲੈਣ, ਉੱਥੇ ਆਪਣੇ ਨਾਲ ਜਗ੍ਹਾ ਲੈਣ, ਕੋਈ ਗੁਰਦੁਆਰਾ ਕਿਸੇ ਹੋਰ ਚੀਜ਼ ਜਗ੍ਹਾ ਨਾਲ ਲੈ ਕੇ ਉੱਥੇ ਕੋਈ ਚੀਜ਼ ਬਣਾਈ ਜਾਏ। ਜਿਹੜਾ ਪੈਸਾ ਵੈਸੇ ਵੇਸਟ ਕਰਦੇ ਨੇ ਉਹ ਜਾ ਕੇ ਉੱਥੇ ਕਿਸੇ ਚੰਗੇ ਕੰਮ ਵਾਸਤੇ ਲੱਗ ਸਕੇ ਤਾਂ ਕਿ ਸਾਡੇ ਸਿੱਖਾਂ ਦਾ ਨਾਂ ਹੋਵੇ। ਤੇ ਬਾਕੀ ਜਿਸ ਤਰ੍ਹਾਂ ਹੋਰ ਵੀ ਕਈ ਸਾਡੇ ਕੰਮ ਨੇ। ਅਸੀਂ ਲੜਾਈਆਂ ਝਗੜੇ ਤੇ ਅਸੀਂ ਵਿਹਲੇ ਹੁੰਦੇ, ਗੁਰਦੁਆਰੇ 'ਚ ਲੜਾਈਆਂ ਕਰਨੇ ਆ। ਅਸੀਂ ਜਿਹੜੇ ਪਾਸੇ ਲੱਗਣਾ ਹੈ ਉਸ ਪਾਸੇ ਲੱਗੀਏ ਤੇ ਚੰਗੇ ਪਾਸੇ ਜਿਹੜੇ ਚੰਗੇ ਕੰਮ ਕਰੀਏ ਤਾਂ ਕਿ ਸਿੱਖਾਂ ਦਾ ਨਾਂ ਹੋਵੇ। ਜੀ ਬਿਲਕੁਲ। ਮੈਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਦੁਬਾਰਾ ਕਿਉਂਕਿ ਜਿਹੜੀ ਅੱਜ ਦੀ ਡਿਸਕਸ਼ਨ ਸੀਗੀ ਇਹ ਇੱਕ ਨਵੇਂ ਟੌਪਿਕ ਦੇ ਉੱਪਰ ਸੀ। ਕਈ ਜਿਹੜੇ ਸਵਾਲ ਨੇ ਇਸ ਡਿਸਕਸ਼ਨ ਦੇ ਦੌਰਾਨ ਜਿਹਦੇ ਤੇ ਗੱਲਬਾਤ ਕੀਤੀ ਗਈ ਹੈ ਇਹਦੇ ਵਿੱਚੋਂ ਜ਼ਰੂਰ ਮੈਂ ਉਮੀਦ ਕਰਦਾ ਕਿ ਉਭਰਨਗੇ ਆਉਣ ਵਾਲੇ ਸਮੇਂ ਦੇ ਵਿੱਚ। ਪਰ ਜਿਹੜਾ ਇਸ ਡਿਸਕਸ਼ਨ ਦਾ, ਇਸ ਵਿਚਾਰ ਚਰਚਾ ਦਾ ਮੁੱਖ ਇਸ਼ੂ ਹੈਗਾ ਜਾਂ ਜੋ ਮਕਸਦ ਹੈ ਉਹ ਇਹੀ ਹੈ ਵੀ ਜਿਹੜਾ ਲੋਹਗੜ੍ਹ ਹੈ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਖਾਲਸਾ ਰਾਜਧਾਨੀ ਸਥਾਪਿਤ ਕੀਤਾ ਗਿਆ ਸੀ ਉਹਦੇ ਤੇ ਵਿਚਾਰ ਚਰਚਾ ਹੋਵੇ। ਉਹਦੀ ਜਿਹੜਾ ਸੱਚ ਹੈਗਾ, ਉਹਦੀ ਹਿਸਟੋਰਿਸਿਟੀ ਹੈ, ਉਹਦਾ ਜਿਹੜਾ ਇਤਿਹਾਸ ਹੈ ਉਹ ਗੁਰੂ ਕਾਲ ਦੇ ਨਾਲ ਜੁੜਿਆ ਹੋਇਆ ਹੈ। ਕਈ ਚੀਜ਼ਾਂ ਨੇ ਇਸ ਦੇ ਵਿੱਚ ਪਰ ਉਹ ਸਾਹਮਣੇ ਜ਼ਰੂਰ ਆਉਣਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਜਿੱਥੇ ਵੀ ਇਸ ਪਲੇਟਫਾਰਮ ਤੋਂ ਗੱਲ ਜਾ ਰਹੀ ਹੈ, ਪਹੁੰਚਦੀ ਹੈ, ਇਹਦੇ ਉੱਪਰ ਵਿਚਾਰ ਚਰਚਾ ਹੋਵੇ। ਜਿਨ੍ਹਾਂ ਨੇ ਜਿਵੇਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਇਹਨਾਂ ਨਾਲ ਕੰਟੈਕਟ ਕਰਨਾ ਹੋਵੇ ਤਾਂ ਲੋਹਗੜ੍ਹ www.lohgarh.com ਤੇ ਜਾ ਕੇ ਤੁਸੀਂ ਇਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਹੈ ਡਿਟੇਲਸ ਵੀ ਲੈ ਸਕਦੇ ਹੋ। ਤੇ ਜਿਹੜਾ YouTube ਚੈਨਲ ਹੈਗਾ ਲੋਹਗੜ੍ਹ ਖਾਲਸਾ ਰਾਜ ਦੇ ਨਾਂ ਥੱਲੇ, ਉਹਦੇ ਤੇ ਲੋਹਗੜ੍ਹ ਖਾਲਸਾ ਰਾਜਧਾਨੀ ਦੇ ਨਾਂ ਥੱਲੇ ਉਹਦੇ ਤੇ ਜਾ ਕੇ ਤੁਸੀਂ ਜਿਹੜੀ ਹੁਣ ਤੱਕ ਦੀ ਰਿਸਰਚ ਹੈਗੀ ਹੈ, ਜਿੰਨੀਆਂ ਵੀ ਗੱਲਾਂ ਇਹਨਾਂ ਨੇ ਅੱਜ ਡਿਸਕਸ਼ਨ ਦੇ ਵਿੱਚ ਵੀ ਲੈਂਦੀਆਂ ਨੇ ਤੇ ਅਦਰਵਾਈਜ਼ ਵੀ ਜੋ ਇਹਨਾਂ ਨੂੰ ਪਤਾ ਹੈਗਾ ਜਿੰਨਾ ਕੁ ਉਹਦੀ ਜਿਹੜੀ ਡਾਕੂਮੈਂਟੇਸ਼ਨ ਹੈਗੀ ਆ ਉਹ ਤੁਸੀਂ YouTube ਤੇ ਜਾ ਕੇ ਜਿਹੜੀ ਹੈਗੀ ਆ YouTube ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਤੇ ਅੰਤ ਦੇ ਵਿੱਚ ਫਤਿਹ ਬੁਲਾਉਣ ਤੋਂ ਪਹਿਲਾਂ ਭਾਈ ਸਾਹਿਬ ਦੀ ਰਿਕੁਐਸਟ ਹੈਗੀ ਆ। ਹਾਂਜੀ ਭਾਈ ਸਾਹਿਬ। ਮੈਂ ਇੱਥੇ ਸਾਰੀ ਸੰਗਤਾਂ ਨੂੰ ਅਪੀਲ ਕਰਨਾ ਚਾਹਾਂਗਾ ਤੁਹਾਡੇ ਟੀਵੀ ਦੇ ਮਾਧਿਅਮ ਤੋਂ ਕਿ ਅਸੀਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਨੇ ਆ ਕਿ ਸਾਰੀ ਸੰਗਤ ਚਾਹੇ ਉਹ ਆਪਣੇ ਪ੍ਰਧਾਨਾਂ ਦੇ ਰੂਪ ਵਿੱਚ, ਟੀਮ ਦੇ ਰੂਪ ਵਿੱਚ, ਖੋਜੀਆਂ ਦੇ ਰੂਪ ਵਿੱਚ, ਕਿਸੇ ਵੀ ਰੂਪ ਵਿੱਚ ਉੱਥੇ ਜ਼ਰੂਰ ਆਉਣ ਔਰ ਲੋਹਗੜ੍ਹ ਆ ਕੇ ਜੋ ਅਸੀਂ ਗੱਲਾਂ ਦਸੀਆਂ ਨੇ ਜਾਂ ਜੋ ਅਸੀਂ ਬੁੱਕਸ ਔਰ ਪ੍ਰੈਜੈਂਟੇਸ਼ਨ 'ਚ ਫੋਟੋਆਂ ਦਿਖਾ ਰਹੇ ਹਾਂ ਖਾਲੀ ਉਹਨਾਂ ਨਾਲ ਨਾ ਸਹਿਮਤ ਹੋ ਕੇ ਆ ਕੇ ਮੌਕੇ ਤੇ ਅਸਲੀਅਤ ਦੇਖਣ। ਦੂਸਰੀ ਸਾਡੀ ਇਹ ਅਪੀਲ ਹੈ ਸਾਰਿਆਂ ਨੂੰ ਕਿ ਵੀ ਇਸ ਤੇ ਜ਼ਿਆਦਾ ਜ਼ੋਰ ਲਗਾਉਣ ਦੀ ਬਜਾਏ ਵੀ ਹੁਣ ਤੱਕ ਕਿਸੇ ਨੇ ਨਹੀਂ ਕੀਤਾ, ਕਿਉਂ ਨਹੀਂ ਕੀਤਾ, ਆਪਾਂ ਕਰੀਏ, ਆਪਾਂ ਆਪਣੇ ਦਾਇਰੇ ਨੂੰ ਵੱਡਾ ਕਰੀਏ ਔਰ ਸਾਰੇ ਮਿਲ ਕੇ ਇਸ ਮਹਾਨ ਜਗ੍ਹਾ ਨੂੰ ਹੋਰ ਮਹਾਨ ਬਣਾਈਏ। ਜੀ ਬਿਲਕੁਲ। ਸੋ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਇਹ ਇੱਕ ਸਵਾਲ ਹੀ ਹੈਗਾ ਜੋ ਖੜਾ ਕੀਤਾ ਅੱਜ ਇਸ ਡਿਸਕਸ਼ਨ ਦੇ ਦੌਰਾਨ ਕਿ ਜਿਹੜਾ ਲੋਹਗੜ੍ਹ ਖਾਲਸਾ ਰਾਜਧਾਨੀ ਹੈ ਇਹਦੇ ਤੇ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜੀ ਡਿਸਕਸ਼ਨ ਹੈ ਉਹ ਕੀਤੀ ਜਾਵੇ ਤੇ ਜਿਹੜਾ ਸਾਰਾ ਇੱਕ ਹਿਸਟੋਰਿਕ ਇੱਕ ਇਤਿਹਾਸ ਹੈਗਾ ਸਿੱਖਾਂ ਦਾ ਉਹ ਸਾਡੇ ਸਾਹਮਣੇ ਆ ਸਕੇ ਤੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਹੈਗੀਆਂ ਨੇ ਉਹਨਾਂ ਦੇ ਲਈ ਇਹ ਇੱਕ ਚਾਨਣ ਮੁਨਾਰਾ ਬਣ ਸਕੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਅੱਜ ਸਾਡੇ ਸਾਰੇ ਦਰਸ਼ਕਾਂ ਤੋਂ ਇੱਥੇ ਹੀ ਇਜਾਜ਼ਤ ਚਾਹੂੰਗਾ ਤੇ ਤੁਹਾਡਾ ਵੀ ਤਿੰਨਾਂ ਜਣਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਇੱਥੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।